ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਮੇਰੇ ਦੋਸਤ ਜਿਹੜੇ ਮੈਨੂੰ ਵੇਖ ਰਹੇ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ, ਬੇਨਤੀ ਕਰਾਂਗਾ ਕਿ ਤੁਸੀਂ ਇਹਨੂੰ ਜ਼ਰਾ ਸ਼ੇਅਰ ਕਰ ਦਿਓ ਔਰ ਬਾਕੀ ਗਰੁੱਪਸ ਦੇ ਵਿੱਚ ਵੀ ਮੈਸੇਜ ਕਰ ਦਿਓ ਜਿਹੜੇ ਮੈਨੂੰ ਦੋਸਤ ਵੇਖ ਰਹੇ ਨੇ, ਤਾਂ ਕਿ ਬਾਕੀ ਦੋਸਤ ਵੀ ਆ ਜਾਣ ਔਰ ਅੱਜ ਦਾ ਜਿਹੜਾ ਇੱਕ ਬਹੁਤ ਅਹਿਮ ਪ੍ਰੋਗਰਾਮ ਹੈ ਉਹਨੂੰ ਅਸੀਂ ਸ਼ੁਰੂ ਕਰ ਸਕੀਏ। ਮੈਂ ਦੱਸਦਾ ਜਾਵਾਂ ਜਿਹੜੇ ਸਾਡੇ ਨਾਲ ਨਵੇਂ ਵੇਖਣ ਵਾਲੇ ਦੋਸਤ ਨੇ ਉਹਨਾਂ ਨੂੰ ਕਿ ਲਾਇਲਪੁਰ ਯੰਗ ਸਟੂਡੈਂਟ ਕਲੱਬ ਨੂੰ ਹੁਣ ਕੰਮ ਕਰਦਿਆਂ ਲਾਈਵ ਯਾਨੀ ਤੁਸੀਂ ਕਹਿ ਲਓ ਕਿ ਵਰਚੁਅਲ ਵਰਲਡ ਦੇ ਵਿੱਚ 1 ਸਾਲ ਪੂਰਾ ਹੋ ਗਿਆ ਔਰ ਸਾਡਾ ਇਹ ਏਮ ਸੀ ਕਿ ਅਸੀਂ ਪੰਜਾਬ ਦੀ ਜਿਹੜੀ ਤਾਰੀਖ ਹੈ ਉਹਨੂੰ ਇੱਕ ਸੋਹਣੇ ਢੰਗ ਨਾਲ ਉਹਦੀ ਮਾਂ ਬੋਲੀ ਪੰਜਾਬੀ ਦੇ ਵਿੱਚ ਹੀ ਉਹਦੇ ਡਿਜੀਟਲ ਆਰਕਾਈਵ ਬਣਾ ਸਕੀਏ। ਸੋ ਉਹਦੇ ਵਾਸਤੇ ਅਸੀਂ ਇੱਕ ਛੋਟੀ ਜਿੰਨੀ ਕੋਸ਼ਿਸ਼, ਇੱਕ ਛੋਟੀ ਜਿੰਨੀ ਜਿਹੜੀ ਹੈ ਨਾ ਉਹ ਕੰਮ ਇੱਕ ਛੋਟਾ ਜਿਹਾ ਕਰਦੇ ਰਹੀਦਾ। ਇਹਦੇ ਮੈਂ ਦੱਸਦਾ ਚਾਹਾਂ ਕਿ ਅਸੀਂ 3 ਹਿੱਸਿਆਂ 'ਚ ਹਜੇ ਤੱਕ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਨੂੰ ਤਕਸੀਮ ਕੀਤਾ ਹੈ। ਇੱਕ ਤੇ ਜਿਹੜਾ ਸਾਡਾ ਮੇਨ ਪ੍ਰੋਗਰਾਮ ਹੈ ਉਹ ਹਿਸਟਰੀ ਲੈਕਚਰ ਸੀਰੀਜ਼ ਹੈ, ਜਿਸ ਵਿੱਚ ਸਾਡੇ ਸਕਾਲਰਸ ਆ ਕੇ ਆਪਣੇ ਹਿਸਟਰੀ ਦੇ ਹਵਾਲੇ ਨਾਲ ਗੱਲ ਕਰਦੇ। ਦੂਸਰਾ ਸਾਡਾ ਅਹਿਮ ਜਿਹੜਾ ਕੰਮ ਹੈ ਉਹ ਬੁੱਕ ਆਫ ਦਾ ਵੀਕ ਹੈ। ਅਸੀਂ ਹਰ ਹਫਤੇ ਇੱਕ ਕਿਤਾਬ ਲੈਣੀ, ਉਹਦੇ ਤੇ ਰਿਵਿਊ ਕਰਨੀ ਔਰ ਉਸ ਤੋਂ ਬਾਅਦ ਉਹ ਹਰ ਸੰਡੇ ਨੂੰ ਅਸੀਂ ਉਹਨੂੰ ਦੋਸਤਾਂ ਦੇ ਸਾਹਮਣੇ ਰੱਖਣੇ ਆ, ਜਿਹੜੀ ਪੰਜਾਬ ਦੀ ਤਾਰੀਖ ਨਾਲ ਜੁੜੀ ਹੁੰਦੀ ਹੈ। ਤੀਸਰਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਸਿਟੀ ਐਜ਼ ਇਟ ਵਾਜ਼ ਹੈ, ਸ਼ਹਿਰਾਂ ਦੀ ਤਾਰੀਖ। ਐਸੇ ਸ਼ਹਿਰ ਜਿਹੜੇ ਪੰਜਾਬ ਦੇ ਵਿੱਚ ਬਹੁਤ ਅਹਿਮ ਉਹਨਾਂ ਦਾ ਹਿੱਸਾ ਹੈ ਤਾਰੀਖ ਦੇ ਵਿੱਚ, ਉਹ ਸ਼ਹਿਰ ਨੇ, ਕਸਬੇ ਨੇ, ਟਾਊਨ ਨੇ, ਪਿੰਡ ਨੇ, ਅਸੀਂ ਉਹਨਾਂ ਦੀ ਤਾਰੀਖ ਇਕੱਠੀ ਕਰਨੇ ਆ ਔਰ ਉਸ ਤਾਰੀਖ ਨੂੰ ਇੱਕ ਉਸ ਸ਼ਹਿਰ ਨੂੰ ਚੜ੍ਹਦੇ ਲਹਿੰਦੇ ਔਰ ਜਿਹੜਾ ਸਾਡਾ ਬਾਹਰ ਵਸਦਾ ਪੰਜਾਬ ਹੈ, ਉਹਨਾਂ ਸਾਰੇ ਸ਼ਹਿਰਾਂ ਨੂੰ ਵੇਖਣੇ ਜਿੱਥੇ ਪੰਜਾਬੀਆਂ ਦੀ ਤਾਰੀਖ ਜਿਹੜੀ ਹੈ ਲੁਕੀ ਹੈ, ਛੁਪੀ ਹੈ ਜਾਂ ਫੈਲੀ ਹੋਈ ਹੈ। ਉਹਨੂੰ ਫਿਰ ਅਸੀਂ ਕਿਸੇ ਹਿਸਟੋਰੀਅਨ ਦੀ ਅੱਖ ਨਾਲ ਉਸ ਸ਼ਹਿਰ ਨੂੰ ਵੇਖਣੇ ਆ, ਜਿੱਦਾਂ ਚੜ੍ਹਦੇ ਵਾਲੇ ਲੋਕ ਜਿਹੜੇ ਨੇ ਉਹ ਲਹਿੰਦੇ ਪਾਸੇ ਦੇ ਸ਼ਹਿਰਾਂ ਨੂੰ ਇੱਥੇ ਦੇ ਹਿਸਟੋਰੀਅਨ ਦੀ ਅੱਖ ਨਾਲ ਵੇਖ ਸਕਦੇ ਨੇ। ਇਸੇ ਤਰ੍ਹਾਂ ਹੀ ਜਿਹੜੇ ਲਹਿੰਦੇ ਪਾਸੇ ਦੇ ਲੋਕ ਨੇ ਉਹ ਚੜ੍ਹਦੇ ਪਾਸੇ ਦੇ ਸ਼ਹਿਰਾਂ ਨੂੰ ਉੱਥੇ ਦੇ ਹਿਸਟੋਰੀਅਨ ਦੇ ਨਾਲ ਵੇਖ ਸਕਦੇ ਨੇ। ਸੋ ਅੱਜ ਦੇ ਅਸੀਂ ਪ੍ਰੋਗਰਾਮ ਤੇ ਗੱਲ ਕਰੀਏ, ਸਾਡੇ ਦੋਸਤ ਸਾਰੇ ਆ ਗਏ ਨੇ। ਅੱਜ ਦਾ ਜਿਹੜਾ ਪ੍ਰੋਗਰਾਮ ਸਾਡਾ ਹੈ ਵੇ, ਤੁਸੀਂ ਸਾਡਾ ਪੋਸਟਰ ਵੇਖ ਲਿਆ ਹੋਣਾ, ਖਵਾਤੀਨ ਦੇ ਹਵਾਲੇ ਨਾਲ, ਵਿਮਨ ਮੂਵਮੈਂਟ ਦੇ ਹਵਾਲੇ ਨਾਲ ਔਰ ਜਿਹੜੀ ਫਾਰਮਰ ਪ੍ਰੋਟੈਸਟ ਚੱਲ ਰਿਹਾ ਕਿਸਾਨਾਂ ਦਾ, ਉਹਦੇ ਹਵਾਲੇ ਨਾਲ। ਸੋ ਅੱਜ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਜਿਹੜੇ ਦੋਸਤ ਔਰ ਬਹੁਤ ਅੱਛੇ ਜਿਨ੍ਹਾਂ ਦਾ ਕੰਮ ਹੈ ਖਵਾਤੀਨ ਦੇ ਹਵਾਲੇ ਨਾਲ। ਮੈਂ ਉਹਨਾਂ ਦੇ ਬਹੁਤ ਸਾਰੇ ਜਿਹੜੇ ਇੰਟਰਵਿਊਜ਼ YouTube ਤੇ ਵੇਖੇ ਜਾਂ ਉਹਨਾਂ ਦੇ ਨਾਲ ਗੱਲਬਾਤ ਤੋਂ ਪਤਾ ਲੱਗਾ ਕਿ ਬਹੁਤ ਕਮਿਟਡ ਕੰਮਕਾਰ ਨੂੰ ਵੇਖ ਕੇ, ਉਹਨਾਂ ਵੱਲ ਵੇਖ ਕੇ ਸਾਨੂੰ ਇੱਕ ਆਸ ਜੀ ਹੁੰਦੀ ਹੈ ਕਿ ਕੰਮ ਜਿਹੜਾ ਹੈ ਨਾ ਉਹ ਬਹੁਤ ਅੱਛੇ ਲੋਕ ਜਿਹੜੇ ਨੂੰ ਲੈ ਕੇ ਚੱਲ ਰਹੇ ਨੇ। ਸੋ ਉਹਨਾਂ ਦਾ ਪਰਸਨਲ ਐਕਸਪੀਰੀਅੰਸ ਔਰ ਉਹਨਾਂ ਦਾ ਉਹ ਖੁਦ ਜਰਨਲਿਸਟ ਨੇ, ਐਕਟਿਵਿਸਟ ਨੇ। ਮੈਂ ਗੱਲ ਕਰ ਰਿਹਾ ਸੰਗੀਤ ਤੂਰ ਹੋਰਾਂ ਦੀ, ਉਹ ਅੱਜ ਸਾਡੇ ਨਾਲ ਇਸ ਪ੍ਰੋਗਰਾਮ 'ਚ ਸਾਡਾ ਹਿੱਸਾ ਨੇ। ਅਸੀਂ ਉਹਨਾਂ ਦੇ ਰਾਹੀਂ ਉੱਥੇ ਦੀ ਜਿਹੜੀ ਖਵਾਤੀਨ ਦੇ ਵਿੱਚ ਜਿਹੜੀ ਮੂਵਮੈਂਟ ਹੈ, ਉੱਥੇ ਦੀ ਜਿਹੜੀ ਜ਼ਨਾਨੀਆਂ ਦਾ ਜਿਹੜਾ ਹਿੱਸਾ ਹੈ ਉਸ ਪ੍ਰੋਟੈਸਟ ਦੇ ਵਿੱਚ, ਉਹਦੀ ਅਸੀਂ ਜਿਹੜੀ ਇੱਕ ਝਲਕ ਇੱਕ ਪੂਰੇ ਇੱਕ ਤਰੀਕੇ ਨਾਲ ਵੇਖ ਸਕਾਂਗੇ। ਸੋ ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਵੀ ਮੇਰੇ ਨਾਲ ਆਉਣ ਔਰ ਅੱਜ ਦਾ ਅਸੀਂ ਇਹ ਪ੍ਰੋਗਰਾਮ ਜਿਹੜਾ ਹੈ ਉਹਨੂੰ ਸ਼ੁਰੂ ਕਰ ਸਕੀਏ। ਜੀ ਸੰਗੀਤ ਜੀ, ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਮਿਹਰਬਾਨੀ ਤੋਹਿਦ ਜੀ। ਮੈਨੂੰ ਬੜਾ ਵਧੀਆ ਲੱਗ ਰਿਹਾ ਅੱਜ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਦੇ ਨਾਲ ਵਿਮਨ ਤੇ ਮੂਵਮੈਂਟ ਦੇ ਬਾਰੇ ਗੱਲ ਕਰਨ ਦੇ ਵਿੱਚ, ਤੇ ਮੈਨੂੰ ਇੱਥੇ ਸੱਦਾ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਹੁਣ ਅਸੀਂ ਸਕਰੀਨ ਹੁਣ ਤੁਹਾਡੇ ਕੋਲ ਹੈ, ਅਸੀਂ ਹੁਣ ਤੁਹਾਡੀ ਗੱਲਬਾਤ ਸੁਣਾਂਗੇ। ਜਦੋਂ ਤੁਸੀਂ ਫਿਰ ਕਰੋਗੇ ਇਹਨੂੰ ਖਤਮ ਤੇ ਫਿਰ ਅਸੀਂ ਕੁਝ ਗੱਲਬਾਤ ਤੁਹਾਡੇ ਨਾਲ ਫਿਰ ਇੰਟਰੈਕਟਿਵ ਜਿਹੜਾ ਹੈ ਉਹ ਸਾਡਾ Q&A ਹੋ ਜਾਏਗਾ ਜੀ। ਹਾਂਜੀ, ਅੱਜ ਆਪਾਂ ਗੱਲ ਕਰਾਂਗੇ ਵਿਮਨ ਤੇ ਮੂਵਮੈਂਟ ਦੇ ਉੱਤੇ, ਔਰਤਾਂ ਤੇ ਸੰਘਰਸ਼ ਦੇ ਉੱਪਰ। ਇਹਦੇ ਵਿੱਚ ਮੈਂ ਪਹਿਲੇ ਦਿਨ ਜਦੋਂ ਮੂਵਮੈਂਟ ਦੇ ਵਿੱਚ ਗਈ, ਉਹ 25 ਸਤੰਬਰ 2020 ਨੂੰ ਗਈ। ਮੇਰੇ ਲਈ ਜਿਹੜੀ ਮੂਵਮੈਂਟ ਆ ਉਹ ਤੋਂ ਸ਼ੁਰੂ ਹੁੰਦੀ ਆ। ਜਦੋਂ ਵੀ ਆਪਾਂ ਜਿਸ ਦਿਨ ਤੋਂ ਮੂਵਮੈਂਟ ਦੇ ਵਿੱਚ ਜਾਂਦੇ ਹਾਂ ਤੇ ਸੋਚ ਲੈਂਦੇ ਹਾਂ ਕਿ ਹੁਣ ਅਸੀਂ ਜੁੜੇ ਰਹਾਂਗੇ, ਉਸ ਦਿਨ ਤੋਂ ਸਾਡੇ ਲਈ ਮੂਵਮੈਂਟ ਸ਼ੁਰੂ ਹੋ ਜਾਂਦੀ ਆ। ਇਸੇ ਤਰ੍ਹਾਂ ਇੱਥੇ ਇਹ 2 ਬੀਬੀਆਂ ਬੈਠੀਆਂ ਨੇ। ਮੈਂ ਇਹ ਜਿਹੜੀ ਤਸਵੀਰ ਆ ਇਹ ਰਾਏਕੋਟ ਦੀ ਆ। ਉੱਥੇ ਬੜਾ ਵੱਡਾ ਇਕੱਠ ਹੋਇਆ ਸੀ ਉਸ ਦਿਨ ਉੱਥੇ ਕਰੀਬ 5-6 ਹਜ਼ਾਰ ਲੋਕ ਆਏ ਹੋਏ ਸੀਗੇ। ਟਰਾਲੀਆਂ ਤੇ ਟਰੈਕਟਰਾਂ ਦੀਆਂ ਕਿਲੋਮੀਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਤੇ ਸਰਦਾਰ ਹਰੀ ਸਿੰਘ ਨਲੂਆ ਚੌਂਕ ਦੇ ਵਿੱਚ ਇਹ ਪ੍ਰੋਗਰਾਮ ਹੋਇਆ ਸੀ। ਇੱਥੇ ਕੁਝ ਚੀਜ਼ਾਂ ਨੇ ਜਿਹੜੀਆਂ ਨੋਟਵਰਦੀ ਨੇ ਇਸ ਪਿਕਚਰ ਦੇ ਵਿੱਚ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮੈਂ ਬੀਬੀਆਂ ਦੀ ਜਿਹੜੀ ਫੋਟੋ ਆ ਉਹ ਪਿਛਲੇ ਪਾਸੇ ਤੋਂ ਲਈ ਆ, ਕਿਉਂਕਿ ਇਹਨਾਂ ਨੂੰ ਜਦੋਂ ਮੈਂ ਪੁੱਛਿਆ ਕਿ ਮੈਂ ਤੁਹਾਡੀ ਫੋਟੋ ਲੈ ਲਵਾਂ ਤਾਂ ਇਹਨਾਂ ਨੇ ਮੈਨੂੰ ਮਨਾ ਕਰ ਦਿੱਤਾ। ਤੇ ਮੈਂ ਕਿਹਾ ਫਿਰ ਮੈਂ ਤੁਹਾਡੀ ਬੈਕ ਦੀ ਫੋਟੋ ਲੈ ਲਵਾਂ, ਤੇ ਕਹਿੰਦੀਆਂ ਹਾਂ ਤੁਸੀਂ ਬੈਕ ਦੀ ਫੋਟੋ ਲੈ ਲਓ ਸਾਡਾ
ਮੂੰਹ ਨਹੀਂ ਆਉਣਾ ਚਾਹੀਦਾ। ਇੱਕ ਮੇਰੇ ਕੋਲ ਹੋਰ ਫੋਟੋ ਇਹਨਾਂ ਦੀ, ਉਹਦੇ ਵਿੱਚ ਇਹਨਾਂ ਦੇ ਸਿਰਫ ਹੱਥ ਦੀ ਤੇ ਇਹਨਾਂ ਨੇ ਜਿਹੜੀਆਂ ਚੱਪਲਾਂ ਲਾ ਕੇ ਸਾਈਡ ਤੇ ਰੱਖੀਆਂ ਹੋਈਆਂ ਸੀ ਉਹਦੀ ਪਿਕਚਰ ਆ। ਇਹਦੇ ਵਿੱਚ ਜਿਹੜੀ ਦੂਜੀ ਨੋਟ ਕਰਨ ਵਾਲੀ ਗੱਲ ਆ ਉਹ ਹੈਗੇ ਨੇ, ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਚੁੰਨੀਆਂ ਦੇ ਰੰਗ ਨੇ, ਇਹ ਜਿੱਦਾਂ ਜਿੱਦਾਂ ਮੂਵਮੈਂਟ ਵੱਧਦੀ ਜਾਏਗੀ, ਜਿੱਦਾਂ ਜਿੱਦਾਂ ਆਪਾਂ ਨੈਕਸਟ ਸਲਾਈਡ 'ਤੇ ਜਾਵਾਂਗੇ, ਆਪਾਂ ਦੇਖਾਂਗੇ ਕਿ ਇਹ ਜਿਹੜਾ ਸਾਡੇ ਵੱਲ ਬੈਕ ਕਰਕੇ ਬੈਠੀਆਂ ਨੇ ਤੇ ਥੋੜਾ ਜਿਹਾ ਸ਼ਾਇ ਫੀਲ ਕਰਦੀਆਂ ਨੇ ਕਿ ਕਿਤੇ ਇਹਨਾਂ ਦਾ ਚਿਹਰਾ ਨਾ ਅੱਗੇ ਆ ਜਾਵੇ, ਤੇ ਇਹਨਾਂ ਦੇ ਚੁੰਨੀਆਂ ਦੇ ਰੰਗ, ਇਹ ਦੋਵੇਂ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ। ਐਂਡ ਦਿਸ ਇਹ ਜਿਹੜੀ ਪ੍ਰੈਜੈਂਟੇਸ਼ਨ ਆ ਇਹ ਇਸ ਐਵੋਲੂਸ਼ਨ ਦੀ ਆ ਕਿ ਕਿੱਦਾਂ ਸਾਡੇ ਵੱਲ ਵੇਖਦੀਆਂ ਨੇ ਐਂਡ ਦੇ ਵਿੱਚ, ਤੇ ਕਿੱਦਾਂ ਇੱਕ ਯੂਨੀਫਾਰਮਿਟੀ ਦੇ ਵਿੱਚ ਇਹ ਆਰਗੇਨਾਈਜੇਸ਼ਨ ਜਿਹੜੀ ਆ ਉਹ ਵੱਜਦੀ ਆ। ਇਹਦੇ ਵਿੱਚ ਆਪਾਂ ਚੱਲਦੇ ਹਾਂ ਅਗਲੀ ਸਲਾਈਡ ਦੇ ਉੱਪਰ। ਉਸ ਤੋਂ ਬਾਅਦ ਜਦੋਂ ਮੈਂ ਪਹਿਲੇ ਦਿਨ ਗਈ 25 ਸਤੰਬਰ ਨੂੰ, ਕਿਉਂਕਿ ਮੈਂ ਸਾਈਟ ਤੇ ਜਿਹੜਾ ਕੰਮ ਕਰਦੀ, ਜਿਹੜਾ ਮੇਰਾ ਫੁੱਲ ਟਾਈਮ ਜੌਬ ਆ ਉਹ ਸਾਈਬਰ ਸਿਕਿਉਰਿਟੀ ਐਨਾਲਿਸਟ ਦਾ ਜੌਬ ਆ, ਤੇ ਮੇਰੇ ਲਈ ਉਹ ਕੰਮ ਕਰਨਾ ਵੀ ਬੜਾ ਇੰਪੋਰਟੈਂਟ ਆ ਕਿਉਂਕਿ ਮੈਂ ਸਿੰਗਲ ਪੇਰੈਂਟ ਆ ਤੇ ਮੇਰੇ 2 ਬੱਚੇ ਨੇ, ਤੇ ਜਿਹੜੀ ਮੈਨੂੰ ਉੱਥੋਂ ਇਨਕਮ ਆ ਮੇਰੇ ਲਈ ਬੜੀ ਜ਼ਰੂਰੀ ਆ। ਮੈਂ ਕੰਮ ਛੱਡ ਕੇ ਇਹ ਕੰਮ ਨਹੀਂ ਸੀ ਕਰ ਸਕਦੀ, ਬਟ ਇੱਕ ਦਿਲ ਦੇ ਵਿੱਚ ਕਮਿਟਮੈਂਟ ਸੀਗੀ ਕਿ ਹਾਂ ਕਰਨਾ ਜ਼ਰੂਰ ਹੈ। ਤਾਂ ਮੈਂ ਕੀ ਕਰਨਾ ਸ਼ੁਰੂ ਕੀਤਾ ਕਿ ਮੈਂ ਚੰਡੀਗੜ੍ਹ ਰਹਿੰਦੀ ਹਾਂ, ਮੇਰੇ ਪੇਰੈਂਟਸ ਲੁਧਿਆਣਾ ਰਹਿੰਦੇ ਨੇ, ਤਾਂ ਮੈਂ ਹਰ ਵੀਕਐਂਡ ਇੱਕ ਟ੍ਰਿਪ ਲਗਾਉਣਾ ਸ਼ੁਰੂ ਕੀਤਾ ਜਿਹਦੇ ਨਾਲ ਕਿ ਮੈਂ ਜੇ ਲੁਧਿਆਣੇ ਪਹੁੰਚਣਾ ਤਾਂ ਲੌਂਗੈਸਟ ਪੋਸੀਬਲ ਰਾਊਟ ਲੈ ਕੇ ਪਹੁੰਚਣਾ, ਸਭ ਤੋਂ ਲੰਬਾ ਰਾਹ ਜਿਹੜਾ ਲੁਧਿਆਣੇ ਨੂੰ ਜਾਂਦਾ ਹੋਵੇ, ਤਾਂ ਕਿ ਮੈਂ ਮੂਵਮੈਂਟ ਨੂੰ ਦੇਖ ਸਕਾਂ। ਤਾਂ ਇਹ ਜਿਹੜੀ ਫੋਟੋ ਲਈ ਗਈ ਆ ਇਹ ਅਕਤੂਬਰ 11 ਦੀ ਆ। ਇਹਦੇ ਵਿੱਚ ਮੈਂ ਵਾਪਸ ਆ ਰਹੀ ਹਾਂ ਲੁਧਿਆਣੇ ਤੋਂ ਚੰਡੀਗੜ੍ਹ, ਤੇ ਇਹਦੇ ਵਿੱਚ ਜਿਹੜਾ ਮੈਂ ਸਭ ਤੋਂ ਲੰਬਾ ਰਾਹ ਲਿਆ ਆ ਉਹ ਸਿੱਧਾ ਸਿੱਧਾ ਲੁਧਿਆਣਾ ਤੋਂ ਚੰਡੀਗੜ੍ਹ ਨਹੀਂ ਲਿਆ। ਇੱਥੇ ਮੈਂ ਕੀ ਕੀਤਾ ਕਿ ਮਲੇਰਕੋਟਲੇ ਵੱਲ ਜਾ ਕੇ, ਮਲੇਰਕੋਟਲੇ ਤੋਂ ਧੂਰੀ, ਤੋਂ ਸੰਗਰੂਰ, ਤੋਂ ਰਾਜਪੁਰਾ, ਤੋਂ ਪਟਿਆਲਾ, ਨਹੀਂ ਪਟਿਆਲਾ, ਰਾਜਪੁਰਾ ਤੇ ਫਿਰ ਚੰਡੀਗੜ੍ਹ। ਤੇ ਇਹ ਜਿਹੜਾ ਲੰਬਾ ਇੱਕ ਮੈਂ ਰਾਊਟ ਲਿਆ, ਇਹਦੇ ਵਿੱਚ ਮੈਨੂੰ ਬਹੁਤ ਕੁਝ ਦੇਖਣ ਨੂੰ ਮਿਲਿਆ। ਇਹਦੇ ਵਿੱਚ ਜਿਹੜੀ ਆਪਾਂ ਫੋਟੋ ਦੇਖ ਰਹੇ ਹਾਂ, ਇਹ ਚੁੰਨੀਆਂ ਦੇ ਰੰਗ ਜਿਹੜੇ ਨੇ ਉਹ ਹੁਣ ਚੇਂਜ ਹੋਣੇ ਸ਼ੁਰੂ ਹੋ ਗਏ ਨੇ। ਇੱਕ ਤੁਹਾਨੂੰ ਯੂਨੀਫਾਰਮ ਜਿਹਾ ਰੰਗ ਦਿਖੂਗਾ, ਜਿਹੜੇ ਰੰਗ ਨੇ ਬਾਅਦ ਦੇ ਵਿੱਚ ਆ ਕੇ ਹਰੇ ਤੇ ਪੀਲੇ, ਜਿਹੜੇ ਇਹ 2 ਪ੍ਰੀਡੋਮੀਨੈਂਟ ਕਲਰਸ ਆ ਜਾਂਦੇ ਨੇ ਜਿਹੜੇ ਕਿ ਫਸਲਾਂ ਦੇ ਨਾਲ ਰਿਲੇਟਡ ਨੇ। ਖੇਤਾਂ ਦੇ ਰੰਗ ਇਦਾਂ ਦੇ ਹੁੰਦੇ ਨੇ, ਜਦੋਂ ਫਸਲਾਂ ਪੱਕ ਜਾਂਦੀਆਂ ਨੇ ਇਦਾਂ ਦੇ ਹੁੰਦੇ ਨੇ, ਜੋ ਜਵਾਨ ਹੁੰਦੀਆਂ ਨੇ ਜਦੋਂ ਹਜੇ ਪੱਕੀਆਂ ਨਹੀਂ ਹੁੰਦੀਆਂ ਉਦੋਂ ਗ੍ਰੀਨ ਜੇ ਕਲਰ ਦੀਆਂ ਹੁੰਦੀਆਂ। ਤੇ ਆਪਾਂ ਦੇਖਾਂਗੇ ਕਿ ਕਿੱਦਾਂ ਜਿਹੜੀਆਂ ਵੂਮਨ ਨੇ ਜਦੋਂ ਆਰਗੇਨਾਈਜ਼ ਹੋਈਆਂ, ਜਦੋਂ ਉਹਨਾਂ ਨੂੰ ਫੀਲ ਹੋਇਆ ਕਿ ਉਹ ਆਰਗੇਨਾਈਜੇਸ਼ਨ ਦੇ ਨਾਲ ਜੁੜ ਗਈਆਂ ਹੋਈਆਂ ਨੇ ਤੇ ਉਹਨਾਂ ਦਾ ਇੱਕ ਮਕਸਦ ਆ ਸਾਰੀਆਂ ਦਾ, ਤਾਂ ਉਹਨਾਂ ਦੀ ਕਿੱਦਾਂ ਯੂਨੀਫਾਰਮਿਟੀ ਦੇ ਵਿੱਚ ਉਹਨਾਂ ਦਾ ਇੱਕ ਪਹਿਰਾਵਾ ਹੈ। ਇੱਥੇ ਇਹ ਜਿਹੜੇ ਬੀਬੀ ਜੀ ਨੇ, ਇਹ 2 ਛੋਟੀਆਂ ਬੱਚੀਆਂ ਨੂੰ, ਇਹ ਪੈਂਫਲੇਟ ਸੀਗਾ ਇੱਕ ਜਿਹਦੇ ਉੱਪਰ ਕਿ ਕਿਹੜੇ ਕਿਹੜੇ ਕਾਨੂੰਨ ਨੇ ਤੇ ਉਹ ਕੀ ਕਰਨਗੇ ਉਹ ਲਿਖਿਆ ਹੋਇਆ ਸੀਗਾ। ਕੁਝ ਕਵਿਤਾਵਾਂ ਲਿਖੀਆਂ ਹੋਈਆਂ ਸੀ, ਕੁਝ ਨਾਰੇ ਲਿਖੇ ਹੋਏ ਸੀਗੇ, ਤੇ ਇਹ ਬੱਚੀਆਂ ਜਿਹੜੀਆਂ ਨੇ ਪੜ੍ਹ ਰਹੀਆਂ ਸੀਗੀਆਂ, ਪੰਜਾਬੀ 'ਚ ਲਿਖਿਆ ਹੋਇਆ ਪੜ੍ਹ ਰਹੀਆਂ ਨੇ, ਤੇ ਜਿਹੜੇ ਮਾਤਾ ਜੀ ਨੇ ਇਹ ਇਹਨਾਂ ਨੂੰ ਸਮਝਾ ਰਹੇ ਸੀਗੇ ਨਾਰਿਆਂ ਦੇ ਕੀ ਮਤਲਬ ਨੇ, ਜਿਹੜੇ ਲਾਜ਼ ਲਿਖੇ ਹੋਏ ਨੇ, ਜਿਹੜੇ ਕਾਲੇ ਕਾਨੂੰਨ ਲਿਖੇ ਹੋਏ ਨੇ, ਉਹਨਾਂ ਦਾ ਕੀ ਮਤਲਬ ਆ, ਉਹ ਸਾਨੂੰ ਕਿੱਦਾਂ ਅਫੈਕਟ ਕਰਦਾ। ਇਹ ਜਿਹੜਾ ਪੈਂਫਲੇਟ ਆ ਨਾ, ਇਹ ਜਿਹੜੀ ਇੰਨੀ ਕੁ ਨੋਟਬੁੱਕ ਆ ਛੋਟੀ ਜੀ, ਇਹ ਐਕਚੁਅਲੀ ਜੇ ਦੇਖਿਆ ਜਾਵੇ ਤਾਂ ਮਤਲਬ ਵੱਡੇ ਲੋਕਾਂ ਦੇ ਪੜ੍ਹਨ ਵਾਲਾ ਕੰਮ ਆ, ਪਰ ਇੱਥੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਲਈ ਮਿਲਦਾ। ਇੱਥੋਂ ਆਪਾਂ ਨੂੰ ਜੇ ਆਪਾਂ ਆਊਟਸਾਈਡਰ ਹੋ ਕੇ ਦੇਖੀਏ ਤਾਂ ਆਪਾਂ ਨੂੰ ਇਹ ਦੇਖਣ ਲਈ ਮਿਲਦਾ ਕਿ ਜਿਹੜੀ ਅਵੇਅਰਨੈਸ ਅੱਜ ਸਾਡੀਆਂ ਬੀਬੀਆਂ ਦੇ ਵਿੱਚ, ਫੀਮੇਲਸ ਦੇ ਵਿੱਚ, ਛੋਟਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਆਈ ਆ, ਉਹਦੇ ਪਿੱਛੇ ਜਿਹੜਾ ਰੀਜ਼ਨ ਆ ਉਹ ਇਸ ਫੋਟੋ ਦੇ ਵਿੱਚ ਹੈ, ਛੋਟਾ ਜਿਹਾ ਇੱਕ ਰੀਜ਼ਨ। ਇਹਦੇ ਵਿੱਚ ਦੂਜਾ ਜਿਹੜਾ ਕੰਟਰਾਸਟ ਆ, ਕਿਉਂਕਿ ਇਸ ਪੁਆਇੰਟ ਆਫ ਟਾਈਮ ਤੇ ਇਸ ਤਰੀਕ ਤੱਕ ਜਿਹੜਾ ਮੂਵਮੈਂਟ ਸੀਗੀ ਉਹ ਟੋਲ ਪਲਾਜ਼ਾਸ ਘੇਰਨ ਤੇ, ਉਸ ਤੋਂ ਬਾਅਦ ਰੇਲਵੇ ਸਟੇਸ਼ਨਾਂ ਦੇ ਉੱਤੇ, ਤੇ ਜਿਹੜੇ ਰਿਲਾਇੰਸ ਦੇ ਗੈਸ ਸਟੇਸ਼ਨਸ ਨੇ, ਤੇ ਜਿਹੜੇ ਰਿਲਾਇੰਸ ਦੇ ਵੱਡੇ ਵੱਡੇ ਮਾਲਸ ਨੇ ਉਹਨਾਂ ਨੂੰ ਘੇਰਨ ਦੇ ਉੱਤੇ ਆ ਗਏ ਸੀ। ਜਿਹੜੇ ਛੋਟੇ ਛੋਟੇ ਧਰਨੇ ਨੇ ਇਹਨਾਂ ਜਗ੍ਹਾਵਾਂ ਤੇ ਲੱਗ ਰਹੇ ਸੀਗੇ। ਇਹ ਧੂਰੀ ਵਿਖੇ ਜਿਹੜਾ ਇੱਕ ਪੈਟਰੋਲ ਪੰਪ ਆ, ਉੱਥੇ ਇਹ ਧਰਨਾ ਲੱਗਿਆ ਹੋਇਆ ਸੀਗਾ, ਤੇ ਆਪਾਂ ਦੇਖ ਰਹੇ ਹਾਂ ਪਿੱਛੇ ਰਿਲਾਇੰਸ ਆ, ਰਿਲਾਇੰਸ ਲਿਖਿਆ ਹੋਇਆ, ਤੇ ਇਹਨਾਂ ਧਰਨਿਆਂ ਦੇ ਉੱਤੇ ਜਿਹੜੀਆਂ ਉਸ ਵਕਤ ਗੱਲਾਂ ਹੋ ਰਹੀਆਂ ਸੀ ਉਹ ਕਾਰਪੋਰੇਟਸ ਦੇ ਖਿਲਾਫ ਵੀ ਹੋ ਰਹੀਆਂ ਸੀ। ਤੇ ਇਹਦੇ ਵਿੱਚ ਇੱਕ ਜਿਹੜਾ ਕੰਟਰਾਸਟ ਆ ਉਹ ਇਹ ਆ ਕਿ
ਤੁਸੀਂ ਇੱਕ ਕਾਰਪੋਰੇਟ ਸਟਰਕਚਰ ਦਾ ਇੱਕ ਛੋਟਾ ਜਿਹਾ ਪਾਰਟ, ਇੱਕ ਗੈਸ ਸਟੇਸ਼ਨ ਹੈ ਜਿਹੜਾ ਰਿਲਾਇੰਸ ਓਨ ਕਰਦਾ, ਤੇ ਤੁਸੀਂ ਅੱਜ ਤੁਹਾਡੇ ਕੋਲੇ ਇੰਨੀ ਕੁ ਪਾਵਰ ਆ ਕਿ ਤੁਸੀਂ ਇੱਥੇ ਬਹਿ ਕੇ ਉਸ ਕਾਰਪੋਰੇਟ ਦੇ ਖਿਲਾਫ ਗੱਲ ਕਰ ਰਹੇ ਹੋ। ਤੁਸੀਂ ਆਪਣੇ ਇੱਕ ਬਜ਼ੁਰਗ ਮਾਤਾ ਜੀ, ਦੋ ਛੋਟੀਆਂ ਬੱਚੀਆਂ ਨੂੰ ਉਸ ਕਾਰਪੋਰੇਟਾਈਜੇਸ਼ਨ ਨੇ ਸਾਡੇ ਨਾਲ ਕੀ ਕਰ ਦੇਣਾ ਆ, ਸਾਡੀ ਕਿਹੜੀ ਤਬਾਹੀ ਮਚਾ ਦੇਣੀ ਆ, ਤੇ ਜਿਹੜੀ ਸਾਡੀ ਗਵਰਨਮੈਂਟ ਆ ਉਹ ਉਸ ਤਬਾਹੀ ਨੂੰ ਕਿੱਦਾਂ ਅਨੇਬਲ ਕਰ ਰਹੀ ਆ, ਉਹ ਸਾਰਾ ਕੁਛ ਇਸ ਪੈਂਫਲੇਟ 'ਚ ਲਿਖਿਆ। ਤੇ ਉਹਨਾਂ ਦੀ ਜਿਹੜੀ ਇੱਕ ਤਰੀਕੇ ਦੀ ਐਜੂਕੇਸ਼ਨ ਆ, ਜਿਹੜੀ ਕਿ ਕੈਪੀਟਲਿਜ਼ਮ ਤੇ ਕਾਰਪੋਰੇਟਿਜ਼ਮ ਸਾਨੂੰ ਕਿੱਦਾਂ ਅਫੈਕਟ ਕਰ ਰਿਹਾ, ਤੇ ਜਿਹੜੀਆਂ ਸਾਡੀਆਂ ਅਥੋਰਿਟੇਰੀਅਨ ਗਵਰਨਮੈਂਟਸ ਨੇ ਉਹ ਸਾਨੂੰ ਕਿੱਦਾਂ ਅਫੈਕਟ ਕਰ ਰਹੀਆਂ, ਜਦੋਂ ਇਹ ਦੋਵੇਂ ਇਕੱਠੇ ਕੰਮ ਕਰਦੇ ਨੇ, ਉਹ ਰਿਲਾਇੰਸ ਦੇ ਇੱਕ ਪੈਟਰੋਲ ਪੰਪ ਤੋਂ ਸ਼ੁਰੂ ਹੋ ਰਿਹਾ ਵਾ। ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਅੱਗੇ ਵਧਾਂਗੇ। ਮੈਂ ਆਪਣੇ ਨੋਟਸ ਵੀ ਦੇਖ ਲਾਂ ਤਾਂ ਕਿ ਮੈਂ ਕੁਝ ਭੁੱਲ ਨਾ ਗਈ ਹੋਵਾਂ, ਕਿਉਂਕਿ ਚੀਜ਼ਾਂ ਬਹੁਤ ਹੋਈਆਂ ਨੇ। ਚਲੋ ਆਪਾਂ ਅੱਗੇ ਚੱਲਦੇ ਹਾਂ। ਇਹ ਜਿਹੜੀ ਫੋਟੋ ਆ, ਇਹ ਉਹੀ ਜਿਹੜਾ ਮੈਂ ਪੂਰਾ ਲੰਮਾ ਰਾਊਟ ਲੈ ਕੇ ਜਾਂਦੀ ਹਾਂ, ਕਿਉਂਕਿ ਮੈਂ ਵਿੱਚ ਕਿਸੇ ਇੱਕ ਪਿੰਡ ਵਿੱਚ ਰੁਕ ਕੇ ਕਿਸੇ ਬਜ਼ੁਰਗਾਂ ਨਾਲ ਗੱਲ ਕਰਨੀ ਸੀਗੀ, ਤਾਂ ਮੈਂ ਉੱਥੇ ਰੁਕ ਗਈ ਸੀ ਇੱਕ ਦਿਨ ਦੇ ਲਈ। ਤੇ ਜਿਹੜਾ ਅਗਲਾ ਦਿਨ ਆ 13 ਅਕਤੂਬਰ ਵਾਲਾ ਦਿਨ ਆ, ਉਦੋਂ ਇਹ ਜਿਹੜੀ ਫੋਟੋ ਆ ਇਹ ਹੈ ਕਾਲਾਚਾਰ ਟੋਲ ਪਲਾਜ਼ਾ ਦੀ। ਇੱਥੇ ਵੀ ਹਜੇ ਤੁਹਾਨੂੰ ਯੂਨੀਫਾਰਮ ਜਿਹਾ ਨਹੀਂ ਲੱਗਣ ਲੱਗਿਆ, ਬਟ ਹਾਂ ਪੀਲੀਆਂ ਚੁੰਨੀਆਂ ਹੈਗੀਆਂ ਨੇ, ਮੋਸਟ ਆਫ ਦਾ ਲੋਕਾਂ ਨੇ ਲਈਆਂ ਹੋਈਆਂ ਨੇ। ਇਹ ਜਿਹੜੀ ਪੀਲੀ ਚੁੰਨੀ ਆ, ਇਹ ਵੈਸੇ ਮੈਂ ਦੱਸ ਦਿੰਦੀ ਹਾਂ ਤੁਹਾਨੂੰ, ਇਹ BKU ਉਗਰਾਹਾਂ ਦਾ ਕਲਰ ਹੈ, ਉਹ ਇਹ ਚੁੰਨੀਆਂ ਯੂਜ਼ ਕਰਦੇ ਨੇ। ਜਿਹੜੇ ਇਹ ਮਾਤਾ ਜੀ ਬੈਠੇ ਨੇ, ਇਹਨਾਂ ਨੂੰ ਮੈਂ ਥੋੜਾ ਜਿਹਾ ਪੁੱਛਿਆ, ਇਹ ਪਹਿਲਾਂ ਬੜੇ ਸਕੈਪਟੀਕਲ ਹੋ ਗਏ, ਬੜਾ ਇਹਨਾਂ ਨੇ ਮੇਰੇ ਤੇ ਸ਼ੱਕ ਜਿਹਾ ਕੀਤਾ ਕਿ ਕੁੜੀ ਪਤਾ ਨਹੀਂ ਵਾਲ ਕੱਟਿਆਂ ਵਾਲੀ ਕਿੱਥੋਂ ਆ ਗਈ ਤੇ ਕੀ ਕਰ ਰਹੀ ਹੈ ਇੱਥੇ ਬਹਿ ਕੇ। ਮੈਂ ਇਹਨਾਂ ਨੂੰ ਪੁੱਛਿਆ ਕਿ ਮੈਂ ਤੁਹਾਡੀ ਫੋਟੋ ਖਿੱਚ ਲਵਾਂ, ਤੇ ਇਹਨਾਂ ਨੇ ਮੈਨੂੰ ਮਨਾ ਕਰਤਾ। ਇਹਨਾਂ ਦੇ ਨਾਲ ਜਿਹੜੇ ਮਾਤਾ ਜੀ ਬੈਠੇ ਨੇ, ਇਹ ਮਾਤਾ ਜੀ ਇੰਟਰਸਟਿਡ ਨਹੀਂ ਸੀ ਫੋਟੋ ਖਿਚਾਉਣ 'ਚ, ਗੱਲ ਵੀ ਨਹੀਂ ਸੀ ਕਰ ਰਹੇ, ਬਟ ਇਹਨਾਂ ਨੂੰ ਦੂਜੇ ਮਾਤਾ ਜੀ ਨੂੰ ਕਿਹਾ ਕਿ ਬਈ ਕੋਈ ਗੱਲ ਨਹੀਂ, ਕੁੜੀ ਆਪਣੀ ਵੀ ਲੱਗਦੀ ਆ, ਇਹਦੀ ਭਾਸ਼ਾ ਆਪਣੇ ਜ਼ਿਲ੍ਹੇ ਦੀ ਵੀ ਲੱਗਦੀ ਆ। ਤੇ ਮੈਂ ਫਿਰ ਇਹਨਾਂ ਨੂੰ ਦੱਸਿਆ ਕਿ ਮੈਂ ਸੰਗਰੂਰ ਜ਼ਿਲ੍ਹੇ ਤੋਂ ਹੀ ਹਾਂ, ਤੇ ਅੱਧਮਨੇ ਜ਼ਮਾਨ ਨਾਲ ਇਹਨਾਂ ਨੇ ਮੇਰੇ ਤੋਂ ਫੋਟੋ ਖਿਚਾਈ, ਕਿਉਂਕਿ ਉਦੋਂ ਹਜੇ ਥੋੜ੍ਹੇ ਦਿਨ ਹੋਏ ਸੀ, ਲੋਕ ਬਹੁਤ ਜ਼ਿਆਦੀਆਂ ਫੋਟੋਆਂ ਨਹੀਂ ਸੀ ਵਿਮਨ ਜ਼ਿਆਦੀਆਂ ਫੋਟੋਆਂ ਨਹੀਂ ਸੀ ਖਿਚਾ ਰਹੀਆਂ ਅੱਗੇ ਆ ਕੇ। ਇੱਥੇ ਵੀ ਇਹ ਸੈਟਲ ਡਾਊਨ ਹੋ ਕੇ ਬੈਠੇ ਨੇ, ਇਹਨਾਂ ਦੇ ਵਿੱਚ ਇੱਕ ਡਿਸਿਪਲਿਨ ਦੇਖਣ ਵਾਲਾ ਸੀ। ਤੇ ਇਹ ਜਿਹੜਾ ਮੈਂ ਪੂਰਾ ਜਿਹੜਾ ਲੰਬਾ ਇੱਕ ਰਾਊਟ ਦੱਸਿਆ, ਜਿਹੜਾ ਮੈਂ ਰਸਤਾ ਲਿਆ, ਇਹਦੇ ਵਿੱਚ ਮੈਂ ਇਹ ਦੇਖਿਆ ਪਹਿਲੀ ਵਾਰੀ ਜਿਹੜੀਆਂ ਬੀਬੀਆਂ ਨੇ ਆਪਣੀਆਂ, ਉਹ ਬਹਿ ਕੇ ਸੁਣਦੀਆਂ ਨੇ ਆਰਾਮ ਨਾਲ, ਬਹੁਤ ਵੱਡਾ ਡਿਸਿਪਲਿਨ, ਚੂੰ ਦੀ ਆਵਾਜ਼ ਨਹੀਂ ਆਉਂਦੀ, ਜਿਹੜੇ ਬੁਲਾਰੇ ਆ ਕੇ ਬੋਲਦੇ ਨੇ, ਉਹ ਜੋ ਕਹਿੰਦੇ ਨੇ ਉਹਨਾਂ ਦੀ ਇੱਕ ਇੱਕ ਗੱਲ ਗ੍ਰੈਸਪ ਕਰਦੀਆਂ ਨੇ। ਤੇ ਇਦਾਂ ਨਹੀਂ ਹੈਗਾ ਕਿ ਉਹ ਆਪਸ 'ਚ ਕੋਈ ਗੱਲਬਾਤ ਕਰ ਰਹੀਆਂ ਨੇ ਜਾਂ ਕੁਛ ਹੋਰ ਚੱਲ ਰਿਹਾ, ਇਹ ਸਿਰਫ ਤੇ ਸਿਰਫ ਆਪਣਾ ਜਿਸ ਕੰਮ ਲਈ ਆਈਆਂ ਨੇ ਉਸੇ ਲਈ ਬੈਠੀਆਂ ਨੇ। ਦੇ ਆਰ ਨਾਟ ਡਿਸਟਰੈਕਟਿਡ ਹੀਅਰ। ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਲੁਧਿਆਣੇ ਤੋਂ ਮਲੇਰਕੋਟਲਾ, ਸੰਗਰੂਰ, ਤੇ ਜਿੱਦਾਂ ਹੀ ਆਪਾਂ ਪਟਿਆਲੇ ਵੱਲ ਨੂੰ ਆ ਜਾਂਦੇ ਆ ਨਾ, ਤਾਂ ਮੂਵਮੈਂਟ ਜਿਹੜੀ ਆ ਨਾ, ਮੂਵਮੈਂਟ ਦਾ ਰੰਗ ਘੱਟ ਜਾਂਦਾ। ਉੱਥੇ ਤੁਹਾਨੂੰ ਚੁੰਨੀਆਂ ਯੂਨੀਫਾਰਮ ਨਹੀਂ ਦਿਖਦੀਆਂ, ਟੋਲ ਪਲਾਜ਼ਾਸ ਦੇ ਉੱਤੇ ਥੋੜ੍ਹੇ ਥੋੜ੍ਹੇ ਲੋਕ ਬੈਠੇ ਨੇ, ਬੀਬੀਆਂ ਬਿਲਕੁਲ ਹੈ ਨਹੀਂ ਗੀਆਂ। ਰਾਜਪੁਰੇ ਆ ਕੇ, ਰਾਜਪੁਰਾ, ਮੋਹਾਲੀ, ਚੰਡੀਗੜ੍ਹ ਆ ਕੇ ਕੋਈ ਰੰਗ ਨਹੀਂ ਬਚਦਾ। ਟੋਲ ਪਲਾਜ਼ਾਸ ਬੰਦ ਨੇ, ਪਰ ਇੱਦਾਂ ਨਿੱਠ ਕੇ ਲੋਕ ਆਉਂਦੇ ਨੇ। ਤਾਂ ਉੱਥੋਂ ਇੱਕ ਫਰਕ ਨਜ਼ਰ ਆਉਣਾ ਸ਼ੁਰੂ ਹੋਇਆ ਕਿ ਅਰਬਨ ਵਿਮਨ ਨੇ ਜਿਹੜੀਆਂ, ਜਾਂ ਜਿਹੜੇ ਪਿੰਡਾਂ ਦੀ ਡਿਵੈਲਪਮੈਂਟ ਬੜੀ ਚੰਗੀ ਹੋ ਗਈ ਨਾ, ਉੱਥੇ ਲੋਕ ਬਾਹਰ ਨਹੀਂ ਆ ਰਹੇ, ਉੱਥੇ ਲੋਕ ਸੇਫ ਫੀਲ ਕਰ ਰਹੇ ਨੇ, ਉੱਥੇ ਲੋਕਾਂ ਨੂੰ ਲੱਗ ਰਿਹਾ ਕਿ ਸਾਡੀਆਂ ਜ਼ਮੀਨਾਂ ਬੜੀਆਂ ਮਹਿੰਗੀਆਂ ਨੇ। ਹਜੇ ਉਹਨਾਂ ਦੇ ਦਿਲ ਤੇ ਆ ਕੇ ਵੱਜੀ ਨਹੀਂ, ਮਤਲਬ ਜਿਨ੍ਹਾਂ ਦੇ ਦਿਲ ਤੇ ਆ ਕੇ ਵੱਜੀ, ਉਹ ਇਲਾਕਾ ਜਿਹੜਾ ਆ ਉਹ ਪਿੱਛੇ ਰਹਿ ਜਾਂਦਾ ਜਿੱਦਾਂ ਜਿੱਦਾਂ ਆਪਾਂ ਚੰਡੀਗੜ੍ਹ ਵੱਲ ਜਾਂਦੇ ਆ। ਤੇ ਬੀਬੀਆਂ ਜਿਹੜੀਆਂ ਨੇ, ਬੀਬੀਆਂ ਦੀ ਅਵੇਅਰਨੈਸ ਆ, ਜਿਹੜੇ ਉਹਨਾਂ ਦਾ ਇਕਨੋਮਿਕ, ਸੋਸ਼ਲ, ਪੋਲੀਟੀਕਲ ਅਵੇਅਰਨੈਸ ਆ, ਉਹ ਪਿਛਲੇ ਪਾਸੇ ਜ਼ਿਆਦੀ ਆ, ਤੇ ਜਿੱਦਾਂ ਜਿੱਦਾਂ ਚੰਡੀਗੜ੍ਹ ਵੱਲ ਵੱਧ ਕੇ ਤੇ ਉਹ ਘੱਟ ਆ, ਬਹੁਤ ਹੀ ਘੱਟ ਆ। ਤੇ ਇਹ ਜਿਹੜਾ ਗੈਪ ਆ, ਇਹ ਹਜੇ ਤੱਕ ਵੀ ਬਹੁਤ ਵੱਡਾ ਗੈਪ ਆ, ਇਹ ਹਜੇ ਤੱਕ ਵੀ ਫਿਲ ਨਹੀਂ ਹੋਇਆ। ਇਸ ਤੋਂ ਬਾਅਦ ਹਾਂ, ਇਹਦੇ ਵਿੱਚ ਇੱਕ ਜਿਹੜੀ ਹੋਰ ਗੱਲ ਸੀਗੀ, ਉਹ ਸੀਗਾ ਲੰਗਰ। ਲੰਗਰ ਅਸੀਂ ਦੇਖਿਆ ਕਿ ਹਰੇਕ ਕਿਸਮ ਦਾ ਲੰਗਰ ਜਿਹੜਾ ਆ ਉਹ ਮੇਲ ਮੈਂਬਰਸ ਬਣਾ ਰਹੇ ਨੇ, ਮੇਲਸ ਹੀ ਨੇ, ਬੰਦੇ ਹੀ ਨੇ ਜਿਹੜੇ ਲੰਗਰ ਪਕਾ ਰਹੇ ਨੇ, ਜਿਹੜੇ ਵਰਤਾ ਰਹੇ ਨੇ, ਜਿਹੜੇ ਚਾਹਾਂ ਬਣਾ ਰਹੇ ਨੇ, ਜਿਹੜੇ ਭਾਂਡੇ ਮਾਂਜ ਰਹੇ ਨੇ।
ਸਾਰਾ ਕੁਝ ਮੇਲਸ ਕਰ ਰਹੇ ਨੇ ਤੇ ਵਿਮਨ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ, ਇਦਾਂ ਨਹੀਂ ਕਿ ਇੱਥੇ ਥੋੜੀਆਂ ਜੀਆਂ ਬੈਠੀਆਂ ਨੇ। ਜੇ ਆਪਾਂ ਨੂੰ ਅੱਜ ਬੜੇ ਵੱਡੇ ਇਕੱਠ ਫੋਟੋਆਂ ਵਿੱਚ ਮੀਡੀਆ ਦੇ ਥਰੂ ਦੇਖਣ ਨੂੰ ਮਿਲ ਰਹੇ ਨੇ ਤਾਂ ਉਹਦਾ ਰੀਜ਼ਨ ਇਹ ਆ ਕਿ ਜਦੋਂ ਇਹ ਮੂਵਮੈਂਟ ਸ਼ੁਰੂ ਹੋਈ ਸੀ ਉਦੋਂ ਕੁਝ ਵਿਮਨ ਬਾਹਰ ਆਉਂਦੀਆਂ ਸੀਗੀਆਂ, ਕੁਝ ਜਥੇਬੰਦੀਆਂ ਨਾਲ ਬਹੁਤ ਜ਼ਿਆਦਾ ਆਉਂਦੀਆਂ ਸੀ, ਕੁਝ ਨਾਲ ਘੱਟ ਆਉਂਦੀਆਂ ਸੀ, ਕੁਝ ਨਾਲ ਬਿਲਕੁਲ ਨਹੀਂ ਸੀ ਆਉਂਦੀਆਂ। ਪਰ ਇਹ ਇਹਨਾਂ ਵੂਮਨ ਦੀ ਅਵੇਅਰਨੈਸ ਦੇ ਹੀ ਸਦਕਾ ਆ ਕਿ ਇਹਨਾਂ ਨੇ ਪਿੰਡਾਂ 'ਚ ਜਾ ਕੇ ਆਪਸ 'ਚ ਗੱਲਾਂ ਬਾਤਾਂ ਕੀਤੀਆਂ ਨੇ ਤੇ ਹੋਰ ਇਕੱਠੀਆਂ ਹੋਈਆਂ ਨੇ ਤੇ ਅੱਜ ਵੱਡੇ ਵੱਡੇ ਇਕੱਠ ਮਿਲ ਰਹੇ ਨੇ, ਕਿਉਂਕਿ ਇਹ ਇੱਕ ਗਰਾਊਂਡ ਸੀਗਾ ਜਿਹਦੇ ਵਿੱਚੋਂ ਕਿ ਇੱਕ ਅਵੇਅਰਨੈਸ ਜਿਹੜੀ ਆ ਉਹਦਾ ਬੀਜ ਸੀਗਾ, ਪਰ ਗਰਾਊਂਡ ਵਿੱਚ ਕੋਈ ਕਮੀ ਸੀ ਕਿ ਉਹ ਉੱਗ ਨਹੀਂ ਸੀ ਰਿਹਾ। ਤੇ ਜਦੋਂ ਆਪਾਂ ਇਹਨਾਂ ਫੋਟੋਆਂ ਵੱਲ ਦੇਖਦੇ ਹਾਂ, ਇਹਨਾਂ ਵੱਲ ਜਾਈਏ, ਉਹਨਾਂ ਇਲਾਕਿਆਂ ਵੱਲ ਅੱਜ ਵੀ ਜਾਈਏ ਤਾਂ ਤੁਹਾਨੂੰ ਲੱਗ ਰਿਹਾ ਕਿ ਕੋਈ ਬੜੀ ਵਧੀਆ ਜੀ ਫਸਲ ਉੱਗ ਰਹੀ ਆ, ਕੁਛ ਬੜਾ ਵਧੀਆ ਜਿਹਾ ਉੱਗ ਰਿਹਾ, ਜਿਹੜਾ ਸਾਨੂੰ ਜਦੋਂ ਪੱਕ ਜਾਏਗਾ ਤਾਂ ਸਾਨੂੰ ਦਿਖੇਗਾ ਕਿ ਇਹ ਕੀ ਚੀਜ਼ ਸੀਗੀ ਜਿਹੜੀ ਉਸ ਵਕਤ ਇਸ ਧਰਤੀ ਦੇ ਉੱਤੇ ਉੱਗੀ ਆ। ਹਾਂਜੀ, ਇਹ ਜਿਹੜੀ ਫੋਟੋ ਆ ਇਹ ਹੈ ਦੁਸ਼ਹਿਰੇ ਦੀ, 25 ਅਕਤੂਬਰ 2020। ਦੁਸ਼ਹਿਰੇ ਦੇ ਉੱਤੇ ਬਹੁਤ ਵੱਡਾ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਦਿੱਤਾ ਗਿਆ। ਉਸ ਪ੍ਰੋਗਰਾਮ ਦੇ ਵਿੱਚ ਇਹ ਸੀਗਾ ਕਿ ਆਪਾਂ ਮਤਲਬ ਮੋਦੀ ਨੂੰ ਰਾਵਣ ਬਣਾ ਕੇ ਤੇ ਉਹਦੇ ਪੁਤਲੇ ਆਪਾਂ ਸਾੜਾਂਗੇ। ਤੇ ਇਹ ਜਿਹੜੀ ਜਗ੍ਹਾ, ਮੈਂ ਇਹ ਫੋਟੋ ਇਸ ਲਈ ਪਾਈ ਆ ਸੰਗਰੂਰ ਰੇਲਵੇ ਸਟੇਸ਼ਨ ਦੀ ਕਿ ਮੈਂ ਇੱਕ ਵਾਰੀ ਪਹਿਲਾਂ ਵੀ ਸੰਗਰੂਰ ਰੇਲਵੇ ਸਟੇਸ਼ਨ ਗਈ। ਉਸ ਵਕਤ ਸੰਗਰੂਰ ਰੇਲਵੇ ਸਟੇਸ਼ਨ ਦੇ ਉੱਤੇ ਬੀਬੀਆਂ ਦੀ ਗਿਣਤੀ ਬਹੁਤ ਘੱਟ ਸੀ। ਉਦੋਂ ਰੇਲਵੇ ਲਾਈਨਸ ਦੇ ਉੱਤੇ ਹੀ ਉਹਨਾਂ ਨੇ ਧਰਨਾ ਲਾਇਆ ਹੋਇਆ ਸੀਗਾ। ਇਹ ਫਿਰ ਉਸ ਤੋਂ ਬਾਅਦ ਬਾਹਰ ਉਹਨਾਂ ਨੇ ਮੂਵ ਕਰਤਾ ਸੀਗਾ ਕਿਉਂਕਿ ਸ਼ਾਇਦ ਥੋੜ੍ਹੀਆਂ ਜਿਹੜੀਆਂ ਫਰੇਟ ਮਾਲ ਗੱਡੀਆਂ ਨੇ ਉਹ ਮੂਵ ਕਰਨੀਆਂ ਸ਼ੁਰੂ ਹੋ ਗਈਆਂ ਸੀ। ਉਦੋਂ 2-4 ਜਿਹੜੀਆਂ ਮੈਨੂੰ ਬੀਬੀਆਂ ਮਿਲੀਆਂ, ਮੈਂ ਉਹਨਾਂ ਨਾਲ ਗੱਲ ਕੀਤੀ। ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਮੇਰੇ ਨਾਲ ਗੱਲ ਕਰੋਗੇ ਕਿ ਨਹੀਂ। ਅਕਤੂਬਰ ਦੇ ਸ਼ੁਰੂ ਦੀ ਗੱਲ ਆ ਤੇ ਉਹਨਾਂ ਨੇ ਮੈਨੂੰ ਉਹੀ ਪਹਿਲਾਂ ਵਾਂਗੂ ਮਨਾ ਕਰਤਾ ਕਿ ਨਹੀਂ ਅਸੀਂ ਗੱਲ ਨਹੀਂ ਕਰਨੀ, ਤੁਸੀਂ ਨਾ ਆਹ ਬੰਦਿਆਂ ਨਾਲ ਗੱਲ ਕਰ ਲਓ, ਇਹਨਾਂ ਨੂੰ ਸਾਰਾ ਕੁਝ ਪਤਾ, ਇਹਨਾਂ ਨੂੰ ਲੌਜ਼ ਪਤਾ, ਅਸੀਂ ਤਾਂ ਵੈਸੇ ਹੀ ਆ ਗਏ। ਪਰ ਮਤਲਬ 20 ਦਿਨਾਂ ਬਾਅਦ ਜਦੋਂ ਮੈਂ ਗਈ ਹਾਂ, 20 ਦਿਨਾਂ ਬਾਅਦ ਹੀ ਜਦੋਂ ਮੈਂ ਇਸ ਜਗ੍ਹਾ ਤੇ ਗਈ ਤਾਂ ਬੀਬੀਆਂ ਦਾ ਜਿਹੜਾ ਇਕੱਠ ਸੀ ਉਹ ਬੰਦਿਆਂ ਦੇ ਬਰਾਬਰ ਸੀਗਾ, ਇਕੁਅਲ ਨੰਬਰਸ ਦੇ ਵਿੱਚ ਬੈਠੀਆਂ ਸੀ, ਗੱਲ ਕਰਨ ਦੇ ਲਈ ਤਿਆਰ ਸੀਗੀਆਂ। ਇੱਥੇ ਆਪਾਂ ਨੂੰ ਹੁਣ ਹਰਾ ਰੰਗ ਦਿਖ ਰਿਹਾ ਕਿਉਂਕਿ ਇਹ ਯੂਨੀਅਨ ਵੀ ਅਲੱਗ ਆ ਤੇ ਉਹਨਾਂ ਦਾ ਪ੍ਰੀਡੋਮੀਨੈਂਟਲੀ ਜਿਹੜਾ ਚੁੰਨੀਆਂ ਦਾ ਰੰਗ ਆ ਉਹ ਹਰਾ ਹੈ, ਇਸ ਕਲਰ ਦਾ। ਝੰਡੇ ਲੈ ਕੇ ਪੂਰੇ ਇਹਨਾਂ ਨੇ ਨਾਅਰੇ ਲਾਏ। ਜਿਹੜਾ ਆਪਾਂ ਪੰਜਾਬ ਦੇ ਵਿੱਚ ਟ੍ਰੈਡੀਸ਼ਨਲ ਸਿਆਪਾ ਕਰਦੇ ਇਹਨਾਂ ਨੇ ਉਹ ਕੀਤਾ। ਜਿਹੜਾ ਜੋ ਵੀ ਕੁਝ ਟ੍ਰੈਡੀਸ਼ਨਲੀ ਜਿਸ ਵੀ ਤਰੀਕੇ ਦੇ ਨਾਲ ਇਹ ਇਨਵੋਲਵ ਹੋ ਸਕਦੀਆਂ ਸੀ ਥਰੂ ਟ੍ਰੈਡੀਸ਼ਨਲ ਕਲਚਰ, ਇਹ ਉੱਥੇ ਇਨਵੋਲਵ ਸੀਗੀਆਂ। ਜਦੋਂ ਮੈਂ ਉੱਥੇ ਪਹੁੰਚੀ ਉਸ ਦਿਨ, ਹਾਲਾਂਕਿ ਮੈਂ ਮਤਲਬ ਮੇਰਾ ਛੋਟਾ ਜਿਹਾ ਸਪੀਚ ਸੀਗੀ ਮੇਰੀ ਇਸ ਜਗ੍ਹਾ ਦੇ ਉੱਤੇ, ਪਰ ਇਹਨਾਂ ਦੇ ਵਿੱਚੋਂ ਇੱਕ ਮਾਤਾ ਜੀ ਜਿਹੜੇ ਸੀਗੇ ਉਹ ਸਾਹਮਣੇ ਆਏ। ਉਹ ਮਾਤਾ ਜੀ ਨੇ ਮੇਰੇ ਨਾਲ ਜਿਹੜੀ ਗੱਲ ਕੀਤੀ ਉਹ ਇਹ ਸੀਗੀ ਕਿ ਉਸ ਦਿਨ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪਹਿਲਾਂ ਟੀਚਰ ਲਗਾਏ ਸੀਗੇ ਉਹਨਾਂ ਨੂੰ ਪੱਕਿਆ ਨਹੀਂ ਕਰਦੇ, ਉਹ ਉਹਨਾਂ ਨੂੰ ਤਨਖਾਹਾਂ ਨਹੀਂ ਦਿੰਦੇ ਤੇ ਉਹ ਆਪਣੇ ਹੱਕ ਮੰਗਣ ਦੇ ਲਈ ਪਟਿਆਲੇ ਧਰਨਾ ਲਗਾਇਆ ਹੋਇਆ ਸੀ ਉਹਨਾਂ ਨੇ। ਉਸ ਦਿਨ ਸੇਮ ਦਿਨ ਦੁਸ਼ਹਿਰੇ ਵਾਲੇ ਦਿਨ ਪਟਿਆਲੇ ਜਿਹੜੇ ਆਪਣੇ ਹੱਕ ਮੰਗਣ ਗਏ ਸੀਗੇ ਸਰਕਾਰੀ ਟੀਚਰ, ਉਹਨਾਂ ਨੂੰ ਉੱਥੇ ਕੁੱਟ ਪਈ ਸੀਗੀ। ਤੇ ਉਹ ਜਿਹੜੀ ਕੁੱਟ ਆ ਉਹ ਉਹਨਾਂ ਨੂੰ ਜਿਹੜੀ ਪੰਜਾਬ ਦੀ ਰੂਲਿੰਗ ਪਾਰਟੀ ਆ ਕਾਂਗਰਸ ਪਾਰਟੀ, ਉਹਨਾਂ ਕਿਉਂਕਿ ਪਟਿਆਲੇ ਕੈਪਟਨ ਅਮਰਿੰਦਰ ਸਿੰਘ ਰਹਿੰਦੇ ਨੇ ਜਿਹੜੇ ਪੰਜਾਬ ਦੇ CM ਨੇ, ਤੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੀ ਸ਼ਹਿ ਦੇ ਉੱਤੇ ਕੁੱਟਿਆ ਗਿਆ। ਤੇ ਉਹ ਬੀਬੀ ਜੀ ਦੱਸ ਰਹੇ ਸੀ ਕਿ ਉਹਨਾਂ ਦੀ ਜਿਹੜੀ ਬੇਟੀ ਆ ਉਹ ਸਰਕਾਰੀ ਟੀਚਰ ਆ ਤੇ ਅੱਜ ਉਹਨੂੰ ਪਟਿਆਲੇ ਕੁੱਟ ਪੈ ਰਹੀ ਆ ਤੇ ਅੱਜ ਅਸੀਂ ਇੱਥੇ ਬੈਠੇ ਆ। ਇਹ ਜਿਹੜੀ ਇਨ ਟੋਟੈਲਿਟੀ ਅਵੇਅਰਨੈਸ ਹੈ, ਸਿਰਫ ਲੈਂਡ ਇਹਦੇ ਵਿੱਚ ਬਹੁਤ ਵੱਡਾ ਮੁੱਦਾ ਆ, ਮੇਜਰ ਮੁੱਦਾ ਆ। ਪਰ ਲੈਂਡ ਦੇ ਥਰੂ ਜਿਹੜੇ ਮੁੱਦੇ ਬੜੇ ਟਾਈਮਾਂ ਤੋਂ ਚੱਲਦੇ ਆਏ ਨੇ, ਜਿਹਦੇ ਵਿੱਚ ਐਜੂਕੇਸ਼ਨ ਦੀ ਪੂਰੀ ਜਿਹੜੀ ਸਾਡੀ ਪਾਲਿਸੀ ਆ ਉਹਦੇ ਵਿੱਚ ਸਾਡੀਆਂ ਜਿਹੜੀਆਂ ਹੈਲਥ ਕੇਅਰ ਸਰਵਿਸਿਜ਼ ਨੇ, ਉਹਦੇ ਵਿੱਚ ਜਿਹੜਾ ਸਾਡਾ ਇਨਫਰਾਸਟਰਕਚਰ ਆ ਉਸ ਨੂੰ ਜਿਸ ਤਰੀਕੇ ਨਾਲ ਹੌਲੀ ਹੌਲੀ ਟੇਕਨ ਅਪਾਰਟ ਕੀਤਾ ਗਿਆ ਤੇ ਅੱਜ ਜਦ ਕਿ ਉਹ ਕਰੰਬਲ ਹੋ ਗਈਆਂ ਨੇ ਸਾਰੀਆਂ ਚੀਜ਼ਾਂ, ਇਨਫਰਾਸਟਰਕਚਰ ਕਰੰਬਲ ਹੋ ਗਿਆ, ਤਾਂ ਇਹ ਇੱਕ ਲੈਂਡ ਮੂਵਮੈਂਟ ਦੇ ਥਰੂ ਆ ਕਿ ਅਸੀਂ ਜਿਹੜੀਆਂ ਚੀਜ਼ਾਂ ਜਿਹੜੀਆਂ ਕਿ ਅਸੀਂ ਓਨ ਕਰਦੇ ਸੀਗੇ
ਉਹ ਹੁਣ ਸਡਨਲੀ ਸਟੇਟ ਦੇ ਕੋਲੇ ਨੇ ਤੇ ਉਹ ਸਾਡੇ ਕੋਲੇ ਹੈ ਨਹੀਂ ਗਿਆ, ਤੇ ਜਿਹੜੇ ਸਾਡੇ ਹੱਕ ਨੇ ਉਹ ਸਾਡੇ ਤੋਂ ਹੌਲੀ ਹੌਲੀ ਕਰਕੇ ਕੁੱਟਮਾਰ ਕਰਕੇ ਖੋਹ ਲਏ ਗਏ ਨੇ। ਇਹ ਜਿਹੜੀ ਗਰਾਊਂਡ ਆ, ਇਹ ਜਿਹੜੀ ਇਨ ਟੋਟੈਲਿਟੀ ਅਵੇਅਰਨੈਸ ਆ, ਸਿਰਫ ਲਾਜ਼ ਦੀ ਅਵੇਅਰਨੈਸ ਨਹੀਂ ਬਟ ਇੱਕ ਸਿਸਟਮ ਦੀ ਵੀ ਅਵੇਅਰਨੈਸ ਆ ਕਿ ਸਾਡੇ ਨਾਲ ਹੋਰ ਕੀ ਕੁਝ ਹੋ ਰਿਹਾ ਵਾ। ਸਾਡੇ ਕੋਲੇ ਅਸੀਂ ਜਿੰਨੀ ਮਰਜ਼ੀ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦਿਵਾ ਲਈਏ, ਆਪਣੇ ਹਿਸਾਬ ਦੇ ਨਾਲ ਸਾਡੇ ਬੱਚੇ ਸਰਕਾਰੀ ਨੌਕਰੀ ਲੈ ਕੇ ਵੀ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ। ਇਹ ਵੀ ਇੱਕ ਪੋਲੀਟੀਕਲ ਮੁੱਦਾ ਆ। ਇਹਦੇ ਵਿੱਚ ਆਪਾਂ ਇਨਫਰਾਸਟ੍ਰਕਚਰ ਦੀ ਤੇ ਜਿਹੜੀਆਂ ਬੇਸਿਕ ਜਿਹੜੀਆਂ ਸਰਵਿਸਿਜ਼ ਨੇ ਗਵਰਨਮੈਂਟ ਨੂੰ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਨੇ, ਉਹਦੀ ਗੱਲ ਤਾਂ ਆਪਾਂ ਕਰ ਹੀ ਰਹੇ ਹਾਂ, ਕਿਉਂਕਿ ਇਹਨਾਂ ਬੀਬੀਆਂ ਨੂੰ ਉਹ ਚੀਜ਼ਾਂ ਨੇ ਜਿਹੜੀਆਂ ਇਹ ਆਪਣੇ ਆਪ ਤੇ ਹੰਢਾ ਰਹੀਆਂ ਨੇ, ਇਹਨਾਂ ਦੇ ਬੱਚੇ ਹੰਢਾ ਰਹੇ ਨੇ, ਇਹਨਾਂ ਦੀਆਂ ਫੈਮਲੀਜ਼ ਹੰਢਾ ਰਹੀਆਂ ਨੇ। ਐਟ ਦਾ ਸੇਮ ਟਾਈਮ ਜਿਹੜੀ ਇੱਕ ਅਵੇਅਰਨੈਸ ਇਹ ਸਾਹਮਣੇ ਆਈ ਕਿ ਅਸੀਂ ਪੋਲੀਟੀਕਲ ਪਾਰਟੀਜ਼ ਨੂੰ ਆਪਣੀ ਸਟੇਜ ਨਹੀਂ ਦੇਣੀ, ਉਹਨਾਂ ਨੂੰ ਜਿਹੜਾ ਅਸੀਂ ਅੱਜ ਸ਼ਨ ਕੀਤਾ ਆ, ਉਹ ਇੱਕ ਬਹੁਤ ਵੱਡਾ ਪੋਲੀਟੀਕਲ ਸਟੈਪ ਆ। ਉਹ ਇੱਕ ਇਦਾਂ ਦਾ ਸਟੈਪ ਆ ਜਿਹੜਾ ਸਾਨੂੰ ਬਹੁਤ ਦੇਰ ਪਹਿਲਾਂ ਲੈ ਲੈਣਾ ਚਾਹੀਦਾ ਸੀ, ਪਰ ਇਹ ਇਸ ਲੈਂਡ ਮੂਵਮੈਂਟ ਦੇ, ਇਸ ਐਂਟੀ ਫਾਰਮ ਲਾਜ਼ ਮੂਵਮੈਂਟ ਦੇ ਥਰੂ ਆ ਕੇ ਅਸੀਂ ਉਹ ਸਟੈਪ ਲਿਆ। ਤੇ ਜਦੋਂ ਸਰਕਾਰਾਂ ਕਹਿੰਦੀਆਂ ਨੇ, ਜਦੋਂ ਮੀਡੀਆ ਕਹਿੰਦਾ ਕਿ ਔਰਤਾਂ ਤਾਂ ਵਰਗਲਾ ਲੀਆਂ, ਔਰਤਾਂ ਵਰਗਲਾਈਆਂ ਗਈਆਂ, ਔਰਤਾਂ ਵਰਗਲਾਈਆਂ ਨਹੀਂ ਗਈਆਂ, ਉਹ ਆਪਣੇ ਦਿਲ ਦੇ ਉੱਤੇ ਹੰਢਾ ਰਹੀਆਂ ਨੇ ਜੋ ਉਹਨਾਂ ਨਾਲ ਹੋ ਰਿਹਾ। ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਕਿੱਦਾਂ ਆਪਣੇ ਬੱਚੇ ਬੜੀ ਮੁਸ਼ਕਿਲ ਨਾਲ ਪੜ੍ਹਾਏ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ, ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ, ਸਰਕਾਰੀ ਸਕੂਲਾਂ ਨੂੰ ਹੌਲੀ ਹੌਲੀ ਉਹਨਾਂ ਦਾ ਕੁਆਲਿਟੀ ਆਫ ਐਜੂਕੇਸ਼ਨ ਡਾਊਨ ਕੀਤਾ ਗਿਆ ਆ। ਤੇ ਅੱਜ ਉਹਨਾਂ ਦੇ ਬੱਚਿਆਂ ਕੋਲੇ ਜੇ ਜੌਬ ਨਹੀਂ ਹੈਗੀ, ਤੇ ਜੌਬ ਹੁੰਦਿਆਂ ਹੋਇਆਂ ਵੀ ਤਨਖਾਹ ਨਹੀਂ ਮਿਲ ਰਹੀ, ਤੇ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ, ਤਾਂ ਇਦਾਂ ਦੇ ਬੰਦੇ ਨੂੰ, ਜਿਹਨੇ ਆਪਣੇ ਸਰੀਰ ਤੇ ਸਾਰਾ ਕੁਝ ਹੰਢਾ ਲਿਆ, ਉਹਨੂੰ ਤੁਸੀਂ ਵਰਗਲਾ ਨਹੀਂ ਸਕਦੇ। ਸਰਕਾਰ ਨੂੰ ਤੇ ਮੀਡੀਆ ਨੂੰ ਇਹ ਦੇਖਣਾ ਚਾਹੀਦਾ, ਮੀਡੀਆ ਜਿਹੜਾ ਕਿ ਸਰਕਾਰ ਦੀ ਹੀ ਆਰਮ ਬਣ ਚੁੱਕਿਆ ਇੱਕ, ਕਿ ਤੁਸੀਂ ਇੰਨੇ ਸਾਲ ਰੂਲ ਕੀਤਾ, ਤੁਸੀਂ ਕੀ ਕੀਤਾ, ਤੁਸੀਂ ਉਹ ਕੀ ਕੀਤਾ ਜਿਹਦੇ ਕਰਕੇ ਔਰਤਾਂ ਉੱਠ ਗਈਆਂ ਨੇ, ਜਿਹਦੇ ਕਰਕੇ ਉਹਨਾਂ ਦੇ ਵਿੱਚ ਪਹਿਲਾਂ ਉਹਨਾਂ ਨੂੰ ਆਊਟਲੈਟ ਨਹੀਂ ਸੀ ਮਿਲ ਰਿਹਾ, ਪਰ ਅੱਜ ਉਹਨਾਂ ਕੋਲੇ ਹੈ। ਤੇ ਉਹ ਜਿਹੜਾ ਆਊਟਲੈਟ ਆ, ਉਹਦੇ ਥਰੂ ਸਾਨੂੰ ਦਿਖ ਰਿਹਾ ਕਿ ਉਹਨਾਂ ਨੂੰ ਸਾਰਾ ਕੁਝ ਪਤਾ ਹੈ। ਜਦੋਂ ਤੁਸੀਂ ਇਹਨਾਂ ਨਾਲ ਜਦੋਂ ਮੈਂ ਇਹਨਾਂ ਨਾਲ ਗੱਲ ਕਰਦੀ ਹਾਂ ਨਾ, ਇਹ ਹਮੇਸ਼ਾ ਮੇਰੇ ਨਾਲ ਸਿਹਤ ਸੇਵਾਵਾਂ ਦੀਆਂ ਗੱਲਾਂ ਕਰਦੇ ਨੇ, ਹਮੇਸ਼ਾ ਐਜੂਕੇਸ਼ਨ ਦੀ ਗੱਲ ਕਰਦੇ ਨੇ, ਹਮੇਸ਼ਾ ਜੌਬ ਦੀ ਗੱਲ ਕਰਦੇ ਨੇ। ਤਿੰਨ ਵੱਡੀਆਂ ਚੀਜ਼ਾਂ ਨੇ ਬੰਦੇ ਨੂੰ ਸਰਵਾਈਵ ਕਰਨ ਦੇ ਲਈ। ਤੇ ਉਸ ਦਿਨ, ਜਿਸ ਦਿਨ ਸੰਗਰੂਰ ਰੇਲਵੇ ਸਟੇਸ਼ਨ ਤੇ ਇਹ ਵਾਲੇ ਧਰਨੇ ਦੇ ਵਿੱਚ ਮੈਂ ਗਈ, ਉਸ ਦਿਨ ਦਾ ਟੌਪਿਕ ਸੀਗਾ ਕਿ ਸਾਡੇ ਜਿਹੜੇ ਨੈਚੁਰਲ ਰਿਸੋਰਸਿਸ ਨੇ, ਇਨਕਲੂਡਿੰਗ ਸਾਡਾ ਪਾਣੀ, ਇਨਕਲੂਡਿੰਗ ਸਾਡੀ ਹਵਾ, ਉਹ ਵੀ ਕਿੱਦਾਂ ਪੋਲੂਟਡ ਆ, ਤੇ ਸਾਡਾ ਕਾਰਬਨ ਫੁੱਟਪ੍ਰਿੰਟ ਬਹੁਤ ਘੱਟ ਆ ਨਾਰਮਲ ਲੋਕਾਂ ਦਾ। ਵੱਡਾ ਕਾਰਬਨ ਫੁੱਟਪ੍ਰਿੰਟ ਆ ਜਿਹੜਾ ਉਹ ਕਾਰਪੋਰੇਟਸ ਦਾ ਆ। ਜਦੋਂ ਤੁਸੀਂ ਇੰਨੀ ਵੱਡੀ ਗੱਲ ਇੰਨੇ ਵੱਡੇ ਲੈਵਲ ਦੇ ਉੱਤੇ ਕਰ ਰਹੇ ਹੋ, ਤੇ ਇਹਨਾਂ ਲੋਕਾਂ ਨੂੰ ਸਾਰੀਆਂ ਚੀਜ਼ਾਂ ਪਤਾ ਨੇ, ਇਹਦੇ ਵਿੱਚ ਵਰਗਲਾਉਣ ਵਾਲੇ ਉਹ ਵੀ ਪੋਲੀਟੀਕਲ ਪਾਰਟੀਆਂ, ਜਿਨ੍ਹਾਂ ਨੂੰ ਕਿ ਔਰਤਾਂ ਆਪ ਸ਼ਨ ਕਰਦੀਆਂ ਨੇ ਕਿ ਬੀਜੇਪੀ ਵਾਲੇ ਸਾਨੂੰ ਨਹੀਂ ਲੈਂਡ ਰਾਈਟਸ ਦੇ ਰਹੇ, ਸਾਡੇ ਉੱਤੇ ਇੰਨਾ ਕੁਝ ਕਰ ਰਹੇ ਨੇ, ਤੇ ਜਿਹੜੀ ਸਟੇਟ ਸਰਕਾਰ ਆ ਉਹ ਸਾਡੇ ਬੱਚਿਆਂ ਨੂੰ ਕੁੱਟ ਰਹੀ ਆ। ਇਸ ਤੋਂ ਆਪਾਂ ਨੈਕਸਟ ਮੂਵ ਹੁੰਦੇ ਆ। ਜਦੋਂ ਅਰਲੀ ਨਵੰਬਰ ਦੇ ਵਿੱਚ ਕੀ ਹੋਇਆ ਕਿ ਕਾਲ ਆ ਗਈ ਕਿ ਆਪਾਂ ਹੁਣ ਜਿਹੜਾ ਆਪਣੀ ਮੂਵਮੈਂਟ ਆ ਉਹ ਦਿੱਲੀ ਜਾਊਗੀ 26-27 ਨਵੰਬਰ ਨੂੰ। ਤੇ ਉਦੋਂ ਤੱਕ ਮੈਂ ਮਤਲਬ ਜਿਹੜਾ ਮੇਰਾ ਵੀਕਡੇ ਹੁੰਦਾ ਸੀ ਉਹਦੇ ਵਿੱਚ ਕੰਮ ਕਰਕੇ, ਵੀਕਐਂਡਸ ਦੇ ਉੱਤੇ ਇਹਨਾਂ ਜਗ੍ਹਾਵਾਂ ਤੇ ਜਾ ਕੇ ਮੈਂ ਇਹ ਸਾਰਾ ਕੁਝ ਕਵਰ ਕਰਦੀ ਰਹੀ। ਤਾਂ ਮੈਨੂੰ ਇੱਕਦਮ ਮੈਨੂੰ ਬੜੀ ਨੀਡ ਜੀ ਫੀਲ ਹੋਈ ਕਿ ਜਿਸ ਤਰੀਕੇ ਦਾ ਇਹ ਐਵੋਲੂਸ਼ਨ ਹੋ ਗਿਆ, ਜਿਸ ਤਰੀਕੇ ਦੇ ਨਾਲ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲੱਗਦੇ ਨੇ, ਤੇ ਉੱਥੇ ਮੈਂ ਮਜ਼ਦੂਰ ਜਿਹੜੀਆਂ ਲੇਬਰ ਵਿਮਨ ਨੇ ਉਹਨਾਂ ਨੂੰ ਮਿਲ ਰਹੀਆਂ, ਉਹ ਆਪਸ 'ਚ ਉਹਨਾਂ ਦੀਆਂ ਗੱਲਾਂ ਹੁੰਦੀਆਂ ਸੁਣ ਰਹੀਆਂ, ਉਹਨਾਂ ਦੇ ਸਾਡੇ ਤੋਂ ਅਰਬਨ ਜਿਹੜੇ ਲੋਕ ਨੇ ਜਾਂ ਜਰਨਲਿਸਟ ਲੋਕ ਨੇ ਉਹਨਾਂ ਤੋਂ ਕੀ ਕੁਐਸਚਨ ਹੁੰਦੇ ਨੇ, ਤੇ ਉਹਨਾਂ ਦੇ ਆਨਸਰਸ ਕੀ ਹੁੰਦੇ ਨੇ। ਇਹ ਇੱਕ ਮਤਲਬ ਜਿਹੜਾ ਐਕਸਚੇਂਜ ਆ, ਆਈਡੀਆਜ਼ ਦਾ ਐਕਸਚੇਂਜ, ਇਹ ਸਵਾਲ ਜਵਾਬ ਦਾ ਜਿਹੜਾ ਐਕਸਚੇਂਜ ਆ, ਇਹਦੇ ਵਿੱਚ ਬਹੁਤ ਕੁਝ ਸੀਗਾ। ਤੇ ਮੈਨੂੰ ਲੱਗਿਆ ਕਿ ਆਪਣੇ ਤਰ੍ਹਾਂ ਦੀਆਂ ਚੁੰਨੀਆਂ ਤੋਂ ਬਾਅਦ ਇਹ ਯੂਨੀਫਾਰਮ ਦੇ ਵਿੱਚ ਆ ਗਿਆ। ਪਹਿਲਾਂ ਫੋਟੋ ਨਹੀਂ ਸੀ ਖਿਚਾਉਂਦੀਆਂ, ਹੁਣ ਖਿਚਾਉਂਦੀਆਂ ਨੇ, ਪਹਿਲਾਂ ਦੱਸਦੀਆਂ ਨਹੀਂ ਸੀ, ਹੁਣ ਸਾਰਾ ਕੁਝ ਆਪ ਦੱਸਦੀਆਂ ਨੇ, ਪੋਲੀਟੀਕਲੀ ਅਵੇਅਰ ਨੇ।
ਪ੍ਰੋਬੇਬਲੀ ਕੋਈ ਇਹਦੇ ਬਾਰੇ ਕੁਝ ਲਿਖੂਗਾ। ਮੈਂ ਵੇਟ ਕੀਤੀ ਥੋੜਾ ਟਾਈਮ ਕਿ ਇਹਦੇ ਬਾਰੇ ਕੋਈ ਕੁਝ ਲਿਖੂਗਾ, ਕੋਈ ਲਿਖੂਗਾ। ਮੈਂ ਵੇਟ ਹੀ ਕਰਦੀ ਰਹੀ। ਇੱਕ ਦਿਨ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਮੈਂ ਹੀ ਲਿਖ ਦੇਵਾਂ। ਹੋ ਸਕਦਾ ਕੋਈ ਇਸ ਤਰ੍ਹਾਂ ਜਾ ਨਾ ਰਿਹਾ ਹੋਵੇ, ਹੋ ਸਕਦਾ ਹੋ ਸਕਦਾ ਕਿਸੇ ਹੋਰ ਲੈਂਗੁਏਜ ਆਇਆ ਹੋਵੇ, ਮੈਂ ਨਾ ਪੜ੍ਹਿਆ ਹੋਵੇ। ਮੈਨੂੰ ਬੜੇ ਉਹਦੇ ਵਿੱਚ ਹੋਏ ਤੇ ਮੈਂ ਇੱਕ ਦਿਨ ਬਹਿ ਕੇ ਪੂਰਾ ਉਹ ਲਿਖ ਦਿੱਤਾ ਜੋ ਮੈਨੂੰ ਲੱਗਦਾ ਸੀਗਾ ਕਿ ਇਸ ਐਵੋਲੂਸ਼ਨ ਦੇ ਵਿੱਚ ਆਉਣਾ ਚਾਹੀਦਾ, ਪਰ ਮੈਂ ਇਹ ਮਤਲਬ ਅਰਲੀ ਨਵੰਬਰ ਦੇ ਵਿੱਚ ਲਿਖਿਆ। ਉਹ ਲਿਖਣ ਤੋਂ ਬਾਅਦ ਮੈਨੂੰ ਰੀਅਲਾਈਜ਼ ਹੋਇਆ ਜਿੱਦਾਂ ਜਿੱਦਾਂ ਮੈਂ ਲਿਖਦੀ ਗਈ, ਕਿਉਂਕਿ ਉਦੋਂ ਤੱਕ ਜਿਹੜੀਆਂ ਮਾਈਕਰੋ ਫਾਈਨੈਂਸ ਕੰਪਨੀਜ਼ ਦਾ ਜਿਹੜਾ ਇੱਕ ਕੰਸਰਨ ਸੀਗਾ, ਉਹਨਾਂ ਨੇ ਲੋਕਡਾਊਨ ਦੇ ਵਿੱਚ ਜਿਹੜੀਆਂ ਬੀਬੀਆਂ ਨੇ, ਕਿਉਂਕਿ ਮਾਈਕਰੋ ਫਾਈਨੈਂਸ ਕੰਪਨੀਜ਼ ਕੀ ਕਰਦੀਆਂ ਨੇ ਕਿ ਜਿਹੜੇ ਰੂਰਲ ਤੇ ਛੋਟੇ ਟਾਊਨਸ ਨੇ, ਰੂਰਲ ਏਰੀਆਜ਼ ਛੋਟੇ ਟਾਊਨਸ ਨੇ, ਉਹਨਾਂ ਦੀਆਂ ਲੈਂਡਲੈਸ ਜਿਹੜੇ ਪਰਿਵਾਰ ਨੇ, ਜਿਹੜੇ ਦਲਿਤ ਪਰਿਵਾਰ ਨੇ, ਜਿਹੜੇ ਲੇਬਰਰਸ ਨੇ, ਜਾਂ ਜਿਹੜੇ ਮਾਰਜਨਲ ਫਾਰਮਿੰਗ ਫੈਮਲੀਜ਼ ਹੋ ਗਈਆਂ, ਉਹਨਾਂ ਨੂੰ ਉਹ ਲੋਨਸ ਦਿੰਦੇ ਨੇ। ਕਿਸੇ ਦੇ ਘਰ ਕੋਈ ਬਿਮਾਰ ਹੋ ਗਿਆ ਤਾਂ ਉਹਨਾਂ ਨੂੰ ਮੈਡੀਕਲ ਐਮਰਜੈਂਸੀ ਲੋਨ ਚਾਹੀਦਾ, ਕਿਸੇ ਨੂੰ ਮਤਲਬ ਛੋਟੀਆਂ ਛੋਟੀਆਂ ਨੀਡਸ ਦੇ ਲਈ ਲੋਨਸ ਚਾਹੀਦੇ ਹੁੰਦੇ ਨੇ। ਤੇ ਉਹ ਲੋਨਸ ਦਾ ਜਿਹੜਾ ਇੰਟਰਸਟ ਰੇਟ ਆ, ਉਹ ਇਹਨਾਂ ਮਾਈਕਰੋ ਫਾਈਨੈਂਸ ਕੰਪਨੀਜ਼ ਦਾ ਲੋਕਡਾਊਨ ਦੇ ਵਿੱਚ ਉਹਨਾਂ ਨੇ 100% ਇੰਟਰਸਟ ਰੇਟ ਕਰਤਾ ਵੀ ਜੇ ਤੁਸੀਂ ਨਹੀਂ ਵਾਪਸ ਦਿੰਦੇ ਤਾਂ ਤੁਸੀਂ ਦੁੱਗਣਾ ਪੈਸਾ ਵਾਪਸ ਕਰੋਗੇ, ਇੰਟਰਸਟ ਵੀ ਉੱਤੇ ਪੇ ਕਰੋਗੇ। ਇਹਨਾਂ ਕੋਲੇ ਤਾਂ ਪਹਿਲਾਂ ਹੀ ਹੈ ਨਹੀਂ ਸੀਗਾ। ਕਿਸੇ ਨੇ ਕੋਈ ਮੱਝ ਲਈ ਆ, ਦੁੱਧ ਨਹੀਂ ਵਿਕ ਰਿਹਾ, ਕਿਸੇ ਨੇ ਕੋਈ ਛੋਟਾ ਜਿਹੀ ਬੁਟੀਕ ਖੋਲੀ ਪਿੰਡ ਦੇ ਵਿੱਚ, ਕੱਪੜੇ ਦਾ ਨਹੀਂ ਚੱਲਿਆ ਬਿਜ਼ਨਸ ਕਿਉਂਕਿ ਲੋਕਡਾਊਨ ਸੀਗਾ। ਤੇ ਇਹ ਵਿਮਨ ਨੇ ਜੂਨ ਦੇ ਵਿੱਚ ਇਕੱਠਿਆਂ ਹੋ ਕੇ, ਜਿਹੜੀਆਂ ਯੂਨੀਅਨਸ ਨੇ, ਜਿਹੜੀਆਂ ਪਹਿਲਾਂ ਤੋਂ ਗਰਾਊਂਡ ਤੇ ਕੰਮ ਕਰਦੀਆਂ ਆ ਰਹੀਆਂ ਨੇ, ਕਿਸਾਨੀ ਵਾਲੀਆਂ ਯੂਨੀਅਨਸ ਨੇ, ਜਿਨ੍ਹਾਂ ਦੀ ਕਿ ਵਿਮਨ ਵਿੰਗ ਵੀ ਹੁੰਦਾ ਆ, ਲੇਬਰ ਵਿੰਗ ਵੀ ਹੁੰਦਾ, ਉਹਨਾਂ ਨੂੰ ਰੀਚ ਆਊਟ ਕੀਤਾ ਤੇ ਇਹ ਆਰਗੇਨਾਈਜ਼ ਹੋਈਆਂ। ਤੇ ਇਹਦੇ ਵਿੱਚ ਬਹੁਤ ਵੱਡਾ ਸੈਕਸ਼ਨ ਦਲਿਤ ਤੇ ਲੇਬਰ ਵਿਮਨ ਸੀਗਾ। ਉਹ ਜਦੋਂ ਇਕੱਠੀਆਂ ਹੋਈਆਂ ਤਾਂ ਉਹਨਾਂ ਨੇ ਇਹ ਆਪਣੀ ਸੈਪਰੇਟ ਫਾਈਟ ਸ਼ੁਰੂ ਕਰਤੀ। ਉਸ ਤੋਂ ਬਾਅਦ ਕਿਸਾਨੀ ਵਾਲਾ ਸ਼ੁਰੂ ਹੋ ਗਿਆ। ਜਦੋਂ ਉਹ ਸ਼ੁਰੂ ਹੋ ਗਿਆ ਤੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਇੱਕ ਦੂਜੇ ਨਾਲ ਧਰਨਿਆਂ ਤੇ ਮਿਲਣਾ ਸ਼ੁਰੂ ਕਰਤਾ ਤੇ ਇਹਨਾਂ ਨੂੰ ਇੱਕ ਦੂਜੇ ਦੀਆਂ ਗੱਲਾਂ ਪਤਾ ਚੱਲੀਆਂ ਤੇ ਉਹਦੇ ਤੋਂ ਲੱਗਿਆ ਕਿ ਯਾਰ ਸਾਡੀਆਂ ਪ੍ਰੋਬਲਮਸ ਤਾਂ ਬੇਸਿਕਲੀ ਸੇਮ ਹੀ ਨੇ। ਇਹਦੇ ਵਿੱਚ ਹਾਲਾਂਕਿ ਮੈਂ ਇੱਕ ਨੋਟਵਰਦੀ ਪੁਆਇੰਟ ਇਹ ਵੀ ਦੱਸੂਗੀ ਕਿ ਇਹ ਜਿਹੜਾ ਐਕਸਚੇਂਜ ਆ, ਇਹ ਜਿਸ ਲੈਵਲ ਤੇ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ। ਜਦੋਂ ਤੋਂ ਮੂਵਮੈਂਟ ਦਿੱਲੀ ਗਈ ਆ, ਉਦੋਂ ਤੋਂ ਲੇਬਰ ਵਿਮਨ ਦੀ ਪਾਰਟਿਸਿਪੇਸ਼ਨ ਘਟੀ ਆ, ਕਿਉਂਕਿ ਉਹ ਆਪਣੀ ਦਿਹਾੜੀ ਛੱਡ ਕੇ ਦਿੱਲੀ ਨਹੀਂ ਜਾ ਸਕਦੀਆਂ, ਉਹ ਉੱਥੇ ਨਹੀਂ ਬਹਿ ਸਕਦੀਆਂ। ਤੇ ਇਹ ਚੈਲੰਜਸ ਹੈਗੇ ਨੇ ਉਹਨਾਂ ਨੂੰ ਇਨਕਲੂਡ ਕਰਨ ਦੇ ਮੂਵਮੈਂਟ ਦੇ ਵਿੱਚ। ਹੋਰ ਵੀ ਵੱਡੇ ਚੈਲੰਜਸ ਨੇ, ਪੋਲੀਟੀਕਲ ਚੈਲੰਜਸ ਵੀ ਨੇ, ਕਲਾਸ ਦੇ ਚੈਲੰਜਸ ਵੀ ਨੇ, ਜਿਹੜੇ ਕਿ ਹਜੇ ਤੱਕ ਅਸੀਂ ਓਵਰਕਮ ਨਹੀਂ ਕਰ ਸਕਦੇ, ਨਹੀਂ ਕਰ ਸਕੇ। ਪਰ ਮੈਨੂੰ ਇੱਦਾਂ ਲੱਗਿਆ ਕਿ ਬੜਾ ਅਸੈਂਸ਼ੀਅਲ ਹੋ ਗਿਆ ਸੀ ਕਿ ਅੱਡ ਜਿਹੜੀਆਂ ਵੂਮਨ ਆਪਣੀ ਆਪਣੀ ਜਗ੍ਹਾ ਤੇ ਲੜ ਰਹੀਆਂ ਨੇ, ਵਿੱਚ ਗੱਲ ਵੀ ਕਰ ਰਹੀਆਂ ਨੇ ਧਰਨਿਆਂ ਤੇ ਮਿਲ ਕੇ, ਇਹਨਾਂ ਦਾ ਜਿਹੜਾ ਐਕਸਚੇਂਜ ਆ, ਇਹਦੇ ਥਰੂ ਵੀ ਇਹਨਾਂ ਨੂੰ ਬਹੁਤ ਕੁਝ ਸਿੱਖਣ ਲਈ ਮਿਲ ਰਿਹਾ। ਫਿਰ ਜਦੋਂ ਮੈਂ ਆਰਟੀਕਲ ਲਿਖ ਲਿਆ ਤਾਂ ਫਿਰ ਮੈਨੂੰ ਇਹਨਾਂ ਦਾ ਬੜਾ ਇੰਪੋਰਟੈਂਟ ਲੱਗਿਆ। ਬਹੁਤ ਸਾਰੀਆਂ ਮੈਂ ਬੀਬੀਆਂ ਨਾਲ ਗੱਲ ਕੀਤੀ ਜਿਹੜੀਆਂ ਕਿ ਬਠਿੰਡੇ ਸਾਈਡ ਦੀਆਂ ਸੀ। ਉਹਨਾਂ ਨਾਲ ਗੱਲਬਾਤ ਤੋਂ ਬਾਅਦ ਮੈਂ ਇਹਨਾਂ ਦੇ ਪੁਆਇੰਟਸ ਵਿੱਚ ਮੈਨੂੰ ਐਡ ਕੀਤੇ। ਉਸ ਤੋਂ ਬਾਅਦ ਮੈਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀਆਂ ਔਰਤਾਂ ਨਾਲ ਗੱਲਬਾਤ ਕੀਤੀ, ਉਹਨਾਂ ਦਾ ਸੁਣਿਆ ਕਿ ਉਹਨਾਂ ਨੇ ਸੰਘਰਸ਼ ਕਿੱਦਾਂ ਲੜੇ। ਤਾਂ ਮੈਨੂੰ ਇੱਕ ਜਿਹੜਾ ਬੜਾ ਇੰਪੋਰਟੈਂਟ ਡਿਸਟਿੰਕਸ਼ਨ ਫੀਲ ਹੋਇਆ ਉਹ ਇਹ ਸੀਗਾ ਕਿ ਕਿਸਾਨੀ ਦੀਆਂ ਵਿਮਨ ਦੇ, ਕਿਸਾਨੀ ਔਰਤਾਂ ਨੇ ਜਿਹੜੀਆਂ, ਉਹ ਉਦੋਂ ਉੱਠਦੀਆਂ ਨੇ ਜਦੋਂ ਲੈਂਡ ਤੇ ਕੋਈ ਚੀਜ਼ ਆ ਜਾਵੇ, ਅਦਰਵਾਈਜ਼ ਉਹ ਨਹੀਂ ਉੱਠਦੀਆਂ, ਉਹ ਘਰ ਬੈਠੀਆਂ ਨੇ। ਜਿਹੜੀਆਂ ਮਜ਼ਦੂਰ ਔਰਤਾਂ ਨੇ, ਉਹਨਾਂ ਨੇ, ਕਿਉਂਕਿ ਉਹਨਾਂ ਦਾ ਰੋਜ਼ ਦਾ ਕੰਮ ਆ, ਉਹ ਜ਼ਿਆਦਾ ਅਵੇਅਰ ਨੇ ਆਪਣੇ ਇਕਨੋਮਿਕ ਰਾਈਟਸ ਦੇ ਲਈ, ਕਿਉਂਕਿ ਉਹਨਾਂ ਨੇ ਸਵੇਰੇ ਦਿਹਾੜੀ ਕਰਕੇ ਸ਼ਾਮ ਨੂੰ ਆਪਣੇ ਵੇਜਸ ਲੈ ਕੇ ਘਰ ਜਾਣਾ ਹੈ। ਜੋ ਸ਼ਾਮ ਨੂੰ ਵੇਜ ਨਹੀਂ ਮਿਲਦਾ ਉਹਨਾਂ ਦਾ ਨਹੀਂ ਚੱਲਦਾ। ਤੇ ਇਸ ਕਰਕੇ ਉਹਨਾਂ ਦੀ ਜਿਹੜੀ ਫਾਈਟ ਆ ਉਹ ਡੇਲੀ ਦੀ ਫਾਈਟ ਆ। ਤੇ ਜਿਸ ਤਰੀਕੇ ਦਾ ਆਪਰੇਸ਼ਨ ਦਾ ਸਟਰਕਚਰ ਆ ਵਿਦਿਨ ਕਾਸਟ ਦਾ ਆ, ਕਲਾਸ ਦਾ ਆ, ਉਸ ਤੋਂ ਬਾਅਦ ਸਟੇਟ ਦਾ ਆ, ਉਹਦੇ ਵਿੱਚ ਉਹਨਾਂ ਨੂੰ ਡੇਲੀ ਦੀਆਂ ਲੜਾਈਆਂ ਲੜਨੀਆਂ ਪੈਂਦੀਆਂ ਨੇ। ਤੇ ਜ਼ਿਆਦਾ ਜੋਸ਼ ਵਾਲੀਆਂ ਨੇ, ਉਹਨਾਂ ਨਾਲ ਜਦੋਂ ਗੱਲ ਕਰੋ ਜ਼ਿਆਦਾ ਬੇਖੌਫ ਹੁੰਦੀਆਂ ਨੇ ਤੇ ਉਹ ਲੜਾਈ ਲੜਨ ਦੇ ਲਈ ਤਿਆਰ ਰਹਿੰਦੀਆਂ। ਉਹਨਾਂ ਨੂੰ ਪੁਲਿਸ ਦਾ ਡਰ ਨਹੀਂ ਹੁੰਦਾ, ਉਹਨਾਂ ਨੂੰ ਇਹ ਨਹੀਂ ਡਰ ਹੁੰਦਾ ਵੀ ਸਾਨੂੰ ਪੁਲਿਸ ਫੜ ਕੇ ਲੈ ਜਾਊਗੀ ਤਾਂ ਕੋਈ ਸ਼ਰਮ ਵਾਲੀ ਗੱਲ ਆ। ਜਿਹੜੀਆਂ ਕਿਸਾਨੀ ਦੀਆਂ ਔਰਤਾਂ ਨੇ, ਉਹਨਾਂ ਨੂੰ ਇਹ ਥੋੜੇ ਪਹਿਲਾਂ ਡਰ ਸੀ, ਹੁਣ ਤਾਂ ਉਹਨਾਂ ਦੇ ਡਰ ਦੂਰ ਹੋ ਗਏ ਹੋਏ ਨੇ, ਕਿਉਂਕਿ ਆਪਸ 'ਚ ਵੀ ਉਹਨਾਂ ਨੇ ਇੱਕ ਦੂਜੇ ਨੂੰ ਸੁਣਿਆ ਤਾਂ ਲੱਗਦਾ ਕਿ ਹਾਂ ਇੰਨੀਆਂ ਬਹਾਦਰ ਅਸੀਂ ਵੀ ਹੈਗੀਆਂ ਆ, ਤੇ ਉਹ ਹੈ ਵੀ ਨੇ।
ਇਹਦੇ ਵਿੱਚ ਇਹਦੇ ਵਿੱਚ ਮੈਨੂੰ ਇੱਦਾਂ ਲੱਗਦਾ ਕਿ ਜਦੋਂ ਆਪਾਂ ਫਾਰਮਿੰਗ ਦੀ ਵੀ ਗੱਲ ਕਰਦੇ ਹਾਂ, ਜਿਹੜੀਆਂ ਕਿਸਾਨੀ ਨਾਲ ਜੁੜੀਆਂ ਔਰਤਾਂ ਦੀ ਵੀ ਗੱਲ ਕਰਦੇ ਹਾਂ, ਤਾਂ ਆਪਾਂ ਦੇਖਦੇ ਹਾਂ ਕਿ ਆਪਾਂ ਫਾਰਮਰ ਕਿਹਨੂੰ ਕਹਿੰਦੇ ਹਾਂ, ਕਿਹੜਾ ਬੰਦਾ ਕਿਸਾਨ ਆ। ਕਿਸਾਨ ਉਹ ਬੰਦਾ ਜਿਹੜਾ ਹਲ ਵਾਉਂਦਾ ਜਾਂ ਟਰੈਕਟਰ ਚਲਾਉਂਦਾ ਉਹਦੇ ਉੱਤੇ, ਜਿਹੜਾ ਕਿ ਨੱਕੇ ਮੋੜਦਾ, ਪਾਣੀ ਦਿੰਦਾ, ਇਰੀਗੇਟ ਕਰਦਾ ਫਸਲ ਨੂੰ, ਤੇ ਜਿਹੜਾ ਮੰਡੀ 'ਚ ਜਾ ਕੇ ਆਪਣਾ ਪ੍ਰੋਡਿਊਸ ਵੇਚ ਕੇ ਆਉਂਦਾ। ਜਿਹੜਾ ਇਹ ਤਿੰਨ ਕੰਮ ਕਰਦਾ ਆਪਾਂ ਉਹਨੂੰ ਕਿਸਾਨ ਕਹਿੰਦੇ ਆ। ਜਿਹੜਾ ਬੀਜ ਬੀਜਦਾ ਆ ਜਾਂ ਝੋਨੇ ਦੀ ਪਨੀਰੀ ਲਾਉਂਦਾ ਆ, ਜਿਹੜਾ ਉਸ ਤੋਂ ਬਾਅਦ ਅੱਜ ਕੱਲ੍ਹ ਤਾਂ ਹੈ ਕਿ ਜਿਹੜੇ ਇਨਸੈਕਟੀਸਾਈਡਸ ਨੇ ਜਾਂ ਫਰਟੀਲਾਈਜ਼ਰਸ ਨੇ ਉਹ ਮੋਸਟਲੀ ਲੇਬਰ ਹੀ ਕਰਨ ਲੱਗ ਗਈ, ਜਿਹੜਾ ਉਹ ਕਰਦਾ ਆ। ਤੇ ਜਿਹੜਾ ਐਂਡ ਦੇ ਉੱਤੇ ਉਹਨੂੰ ਹਾਰਵੈਸਟ ਕਰਦਾ ਆ, ਉਹ ਜਿਹੜਾ ਬੰਦਾ ਆ, ਜਾਂ ਜਿੱਥੇ ਮੈਨੂਅਲ ਤੁਹਾਨੂੰ ਕਰਨਾ ਪੈਂਦਾ ਕੰਮ, ਉਹ ਜਿਹੜਾ ਕੰਮ ਆ ਕਿਸਾਨੀ ਦਾ, ਉਹ ਲੇਬਰਰਸ ਦੇ ਹਿੱਸੇ ਆਉਂਦਾ ਤੇ ਉਹ ਵੰਡਿਆ ਹੋਇਆ ਵਾ। ਜਿਹਦੇ ਵਿੱਚ ਜ਼ਿਆਦਾ ਪੈਸੇ ਮਿਲਦੇ ਨੇ ਉਸ ਲੇਬਰ ਕੰਮ ਦੇ ਵਿੱਚੋਂ ਮੇਲਸ ਦੇ ਹਿੱਸੇ ਆ ਜਾਂਦਾ, ਜਿਸ 'ਚ ਘੱਟ ਪੈਸੇ ਨੇ ਉਹ ਫੀਮੇਲਸ ਦੇ ਹਿੱਸੇ ਆ ਜਾਂਦਾ। ਕਾਟਨ ਪਿਕਿੰਗ ਇਹਦੀ, ਕਪਾਹ ਚੁਗਣਾ ਇਹਦੀ ਇੱਕ ਪਰਟੀਕੂਲਰ ਐਗਜ਼ਾਮਪਲ ਆ। ਤੇ ਇਹਦੇ ਵਿੱਚ ਹੀ ਜਿਹੜੀਆਂ ਕਿਸਾਨ ਫੈਮਲੀਜ਼ ਨਾਲ ਵੂਮਨ ਰਿਲੇਟਡ ਹੁੰਦੀਆਂ ਨੇ, ਉਹ ਕਿੱਦਾਂ ਦੇ ਕੰਮਾਂ ਦੇ ਵਿੱਚ ਨੇ, ਉਹ ਇਹਨਾਂ 'ਚੋਂ ਕੋਈ ਵੀ ਕੰਮ ਨਹੀਂ ਕਰਦੀਆਂ, ਪਹਿਲਾਂ ਕਰਦੀਆਂ ਹੁੰਦੀਆਂ ਸੀ। ਮੈਨੂੰ ਯਾਦ ਆ ਮੇਰੇ ਮੰਮੀ ਦੱਸਦੇ ਹੁੰਦੇ ਸੀਗੇ ਕਿ ਉਹ ਕਪਾਹ ਚੁਗਣ ਜਾਂਦੇ ਹੁੰਦੇ ਸੀ ਪੂਰੀ ਫੈਮਲੀ, ਤੇ ਉਹ ਔਰਤਾਂ ਦੇ ਕੰਮ ਹੁੰਦੇ ਸੀ, ਘਰ ਦੇ ਕੰਮ ਹੁੰਦੇ ਸੀਗੇ। ਅੱਜ ਕੱਲ੍ਹ ਕਿਸਾਨੀ ਨਾਲ ਜੁੜੀਆਂ ਔਰਤਾਂ ਜਿਹੜੀਆਂ ਆਪਾਂ ਪਹਿਲਾਂ ਮੈਂ ਕੈਟੇਗਰੀਜ਼ ਗਿਣਾਈਆਂ ਨੇ ਫਾਰਮਿੰਗ ਦੇ ਨਾਲ ਰਿਲੇਟਡ, ਉਹਨਾਂ 'ਚੋਂ ਕੁਛ ਵੀ ਨਹੀਂ ਕਰਦੀਆਂ। ਉਹ ਕਿਹੜਾ ਕੰਮ ਕਰਦੀਆਂ ਨੇ? ਉਹ ਕਰਦੀਆਂ ਨੇ ਲੇਬਰ ਦੀ ਰੋਟੀ ਪਕਾ ਕੇ ਭੇਜਣਾ, ਉਹਨਾਂ ਨੂੰ ਉਹਨਾਂ ਦਾ ਮਤਲਬ ਰੋਜ਼ ਦਾ ਰੋਟੀ ਪਾਣੀ ਭੇਜਣਾ, ਤੇ ਜਿਹੜੀ ਕੈਟਲ ਰੱਖੀ ਹੋਈ ਆ ਘਰ, ਆਪਾਂ ਕੋਈ ਪਸ਼ੂ ਰੱਖੇ ਹੋਏ ਨੇ, ਉਹਨਾਂ ਨੂੰ ਪਾਲਣਾ, ਦੁੱਧ ਵਗੈਰਾ, ਧਾਰਾਂ ਚੋਣੀਆਂ, ਇਹ ਜਿਹੜੇ ਕੰਮ ਨੇ, ਇਹ ਕੀ ਕਹਿੰਦੇ ਨੇ, ਆਪਣੀਆਂ ਕਿਸਾਨੀ ਦੀਆਂ ਔਰਤਾਂ ਕਰਦੀਆਂ ਨੇ। ਤੇ ਇਹਨਾਂ ਨੂੰ ਆਪਾਂ ਇਸ ਚੀਜ਼ ਦਾ ਕੋਈ ਵੀ ਉਹ ਮੰਗਦੀਆਂ ਨਹੀਂ, ਉਹ ਇਹ ਨਹੀਂ ਕਹਿੰਦੀਆਂ ਕਿ ਸਾਨੂੰ ਇਹਦਾ ਹਿੱਸਾ ਦਿਓ। ਇਸ ਕਰਕੇ ਜਿਹੜਾ ਉਹਨਾਂ ਦਾ ਇਕਨੋਮਿਕ ਰਾਈਟ ਉਹ ਬੜੇ ਲਿਮਿਟਡ ਰਹਿ ਜਾਂਦੇ ਨੇ ਲੇਬਰ ਵੂਮਨ ਨਾਲੋਂ। ਫਿਰ ਆਪਾਂ 25 ਤਰੀਕ ਤੇ ਆ ਜਾਂਦੇ ਹਾਂ, 25 ਨਵੰਬਰ 2020। ਇਹ ਉਹ ਤਰੀਕ ਸੀ ਜਿਸ ਦਿਨ ਮੈਂ ਸੋਚਿਆ ਕਿ ਮੈਂ ਥੋੜੀ ਦੇਰ ਲਈ ਹੋਲਡ ਔਨ ਕਰਵਾਇਆ ਕਿ ਆਪਾਂ ਨਾ ਥੋੜਾ ਜਿਹਾ ਹੋਰ ਲਿਖੀਏ ਕਿ ਜਿਹੜੀਆਂ ਸਾਡੀਆਂ ਬੀਬੀਆਂ ਨੇ ਉਹ ਕਿਸ ਸਪਿਰਿਟ ਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ। ਉਹਨਾਂ ਨੇ ਚਲੇ ਜਾਣਾ ਹੈ ਕੱਲ ਨੂੰ, ਉਹਨਾਂ ਦੀਆਂ ਕੀ ਤਿਆਰੀਆਂ ਨੇ। ਤਾਂ ਉਹ ਤਿਆਰੀਆਂ ਦੇਖਣ ਦੇ ਲਈ ਮੈਂ ਫਿਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਗਈ। ਉੱਥੇ ਜਿਹੜੀਆਂ ਸਾਡੀਆਂ ਬੀਬੀਆਂ ਸੀ, ਉਹਨਾਂ ਨੇ ਆਪਣੇ ਕੱਪੜੇ, ਬੈਗ ਵਗੈਰਾ ਪੈਕ ਕਰਕੇ ਰੱਖੇ ਹੋਏ ਸੀਗੇ। ਉੱਥੇ ਵੀ ਮੈਂ ਦੋਵੇਂ ਗਰੁੱਪ ਆਫ ਵੂਮਨ ਨਾਲ ਗੱਲ ਕੀਤੀ, ਮਜ਼ਦੂਰ ਔਰਤਾਂ ਨਾਲ ਵੀ ਤੇ ਆਪਣੀਆਂ ਕਿਸਾਨੀ ਨਾਲ ਰਿਲੇਟਡ ਔਰਤਾਂ ਨਾਲ ਵੀ। ਤੇ ਉਹਦੇ ਵਿੱਚ ਜਿਹੜੀਆਂ ਮਜ਼ਦੂਰ ਔਰਤਾਂ ਸੀਗੀਆਂ, ਉਹ ਕਿਉਂਕਿ 26 ਦੀ ਬਹੁਤ ਵੱਡੀ ਮਜ਼ਦੂਰ ਯੂਨੀਅਨਾਂ ਵੱਲੋਂ ਬੰਦ ਦੀ ਕਾਲ ਸੀਗੀ, ਤੇ ਉਹ ਉਧਰ ਜਾ ਰਹੀਆਂ ਸੀਗੀਆਂ। ਤੇ ਇਧਰੋਂ ਜਿਹੜੀਆਂ ਕਿਸਾਨ ਔਰਤਾਂ ਸੀਗੀਆਂ, ਇਹ ਦਿੱਲੀ ਜਾ ਰਹੀਆਂ ਸੀਗੀਆਂ। ਇਹਨਾਂ ਵਿੱਚੋਂ ਇੱਕ ਕੁੜੀ ਸੀ ਦਲਵੀਰ ਕੌਰ, ਉਹਨੇ ਸੋਸ਼ੀਓਲੋਜੀ ਦੇ ਵਿੱਚ MA ਕੀਤੀ ਹੋਈ ਸੀਗੀ, B.Ed ਕਰਨਾ ਚਾਹ ਰਹੀ ਸੀ, ਪਰ ਕਿਉਂਕਿ ਜਿਹੜੇ SC ST ਨੇ, ਜਿਹੜੇ ਦਲਿਤਸ ਨੇ, ਉਹਨਾਂ ਦੀਆਂ ਫੀਸਾਂ ਦੇ ਵਿੱਚ ਵਾਧੇ ਹੋਣ ਕਰਕੇ ਉਹ B.Ed ਦੀ ਫੀਸ ਨਹੀਂ ਭਰ ਸਕੀ। ਤਾਂ ਜਦੋਂ ਤੋਂ ਗ੍ਰੈਜੂਏਟ ਹੋਈ ਸੀ, ਉਹ ਪਿਛਲੇ ਸਾਲ ਆਪਣੀ ਮੰਮੀ ਦੇ ਨਾਲ ਲੇਬਰ ਹੀ ਕਰਨ ਜਾ ਰਹੀ ਸੀ। ਮੈਂ ਉਹਨੂੰ ਪੁੱਛਿਆ ਕਿ ਤੁਸੀਂ ਜਾਣਾ ਚਾਹੁੰਦੇ ਹੋ? ਕਹਿੰਦੀ ਮੈਂ ਜਾਣਾ ਤਾਂ ਚਾਹੁੰਦੀ ਹਾਂ, ਮੈਂ ਦਿੱਲੀ ਜਾਣਾ ਚਾਹੁੰਦੀ ਹਾਂ, ਪਰ ਮੈਂ ਜਾ ਨਹੀਂ ਸਕਦੀ ਕਿਉਂਕਿ ਉਹਦੇ ਪਿੱਛੇ ਬੜੇ ਪੋਲੀਟੀਕਲ ਤੇ ਕਲਾਸ ਰੀਜ਼ਨਸ ਆ ਜਾਂਦੇ ਨੇ। ਪਿੰਡ ਦੀ ਜਿਹੜੀ ਪੋਲੀਟਿਕਸ ਆ ਉਹਦੇ ਵਿੱਚ ਇਹ ਥੋੜਾ ਜਿਹਾ ਮਤਲਬ ਇੱਕ ਉਹਦੇ ਮਨ ਦੇ ਵਿੱਚ ਡਰ ਸੀਗਾ ਉਸ ਪੋਲੀਟਿਕਸ ਦਾ, ਤੇ ਉਹ ਇਸ ਕਰਕੇ ਨਹੀਂ ਗਈ। ਤੇ ਜਿਹੜੀਆਂ ਉਹਨਾਂ ਦੀਆਂ ਨਾਲ ਦੀਆਂ ਉਹਨਾਂ ਦੇ ਘਰੋਂ ਬਜ਼ੁਰਗ ਔਰਤਾਂ ਆਈਆਂ ਸੀ, ਉਹ ਵੀ ਕਹਿੰਦੀਆਂ ਕਿ ਅਸੀਂ ਆਪਣੀਆਂ ਜਵਾਨ ਕੁੜੀਆਂ ਨੂੰ ਕਿਤੇ ਨਹੀਂ ਏਦਾਂ ਜਾਣ ਦਿੰਦੇ, ਕਿਉਂਕਿ ਫਿਰ ਸਾਨੂੰ ਬੜੀ ਪ੍ਰੋਬਲਮ ਆ ਜਾਂਦੀ ਆ। ਪਰ ਜਦੋਂ ਆਪਾਂ ਕਿਸਾਨ ਔਰਤਾਂ ਨਾਲ ਗੱਲ ਕਰਦੇ ਹਾਂ, ਤੇ ਉਹਨਾਂ ਦੀਆਂ ਜਿਹੜੀਆਂ ਮੈਰਿਜੇਬਲ ਏਜ ਦੀਆਂ ਕੁੜੀਆਂ ਨੇ, ਕਿਉਂਕਿ ਉਦੋਂ ਤੱਕ ਉਹ ਵੀ ਨਹੀਂ ਸੀ ਨਿਕਲੀਆਂ, ਉਹ ਪੰਜਾਬ ਦੇ ਧਰਨਿਆਂ ਵਿੱਚ ਵੀ ਨਹੀਂ ਸੀ ਜਾਂਦੀਆਂ, ਅੱਜ ਉਹ ਆ ਰਹੀਆਂ ਨੇ, ਅੱਜ ਉਹ ਦਿੱਲੀ ਵੀ ਆ ਰਹੀਆਂ ਨੇ, ਉਦੋਂ ਨਹੀਂ ਸੀ ਆਉਂਦੀਆਂ। ਜਦੋਂ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਉਹ ਕਿਉਂ ਨਹੀਂ ਕੱਢਦੇ, ਤਾਂ ਉਹਨਾਂ ਦੇ ਜਿਹੜੇ ਇਸ਼ੂਜ਼ ਹੁੰਦੇ ਨੇ, ਕੰਸਰਨਸ ਹੁੰਦੇ ਨੇ, ਉਹ ਇੱਜ਼ਤ ਰਿਲੇਟਡ ਹੁੰਦੇ ਨੇ।
ਇੱਧਰ ਜਿਹੜੇ ਇਹਨਾਂ ਦੇ ਕੰਸਰਨਸ ਹੁੰਦੇ ਨੇ ਮਜ਼ਦੂਰ ਔਰਤਾਂ ਦੇ, ਜਵਾਨ ਕੁੜੀਆਂ ਨੂੰ ਲੈ ਕੇ, ਉਹ ਇੱਜ਼ਤ ਰਿਲੇਟਡ ਨਹੀਂ ਹੁੰਦੇ, ਉਹਨਾਂ ਦੇ ਕੰਸਰਨ ਹੁੰਦੇ ਨੇ ਆਪਰੈਸ਼ਨ ਰਿਲੇਟਡ, ਕਿ ਤੁਹਾਨੂੰ ਪਤਾ ਨਹੀਂ ਕਿ ਉਹਨਾਂ ਨਾਲ ਕੋਈ ਧੱਕਾ ਨਾ ਹੋ ਜਾਵੇ। ਜੇ ਕੋਈ ਇਦਾਂ ਦੀ ਗੱਲ ਹੋ ਗਈ, ਜੇ ਉਹ ਬਾਹਰ ਇਦਾਂ ਚਲੇ ਗਈ, ਉਹਨਾਂ ਦੀ ਕੋਈ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਨਾ ਪਾ ਦੇ, ਕਿਉਂਕਿ ਕੱਲ ਨੂੰ ਪਿੰਡ ਦੀਆਂ ਪੰਚਾਇਤਾਂ ਦੀਆਂ ਚੋਣਾਂ ਆਉਣੀਆਂ ਨੇ, ਵੋਟਾਂ ਹੋਣੀਆਂ ਨੇ, ਫਿਰ ਉਹਨਾਂ ਦੀ ਬਦਨਾਮੀ ਜ਼ਿਆਦਾ ਹੁੰਦੀ ਹੈ। ਤੇ ਇਸ ਤਰੀਕੇ ਦੇ ਉਹਨਾਂ ਦੇ ਸੀਗੇ। ਪੁਲਿਸ ਦੀਆਂ ਵਧੀਕੀਆਂ ਵੀ ਜਿਹੜੀਆਂ ਨੇ, ਉਹ ਜੇ ਕਿਤੇ ਦਲਿਤ ਔਰਤਾਂ ਹੋਣ ਤਾਂ ਉਹ ਆਪਾਂ ਨੂੰ ਪਤਾ ਹੀ ਹੈ ਕਿ ਉਹ ਇੱਕ ਵੱਧ ਲੈਵਲ ਦੀਆਂ ਹੁੰਦੀਆਂ ਨੇ ਤੇ ਬਰੂਟਲ ਹੁੰਦੀਆਂ ਨੇ। ਇਸ ਕਰਕੇ ਉਹਨਾਂ ਦੇ ਉਹ ਰੀਜ਼ਨ ਸੀ। ਇਹਦੇ ਵਿੱਚੋਂ ਇੱਕ ਜਿਹੜੇ ਮੈਂ ਮਾਤਾ ਜੀ ਨੂੰ ਪੁੱਛਿਆ ਕਿ ਤੁਸੀਂ ਜਾ ਰਹੇ ਹੋ, ਉਹ 80 ਸਾਲਾਂ ਦੇ ਕਰੀਬ ਉਹਨਾਂ ਦੀ ਉਮਰ ਸੀਗੀ, ਤੇ ਉਹਨਾਂ ਨੇ ਆਪਣਾ ਬੈਗ ਵਗੈਰਾ ਪੈਕ ਕੀਤਾ ਹੋਇਆ ਸੀ। ਉਹਨਾਂ ਦਾ ਇੱਕ ਜਵਾਨ ਬੇਟਾ ਸੀਗਾ, ਬੜੇ ਸਾਲ ਪਹਿਲਾਂ, 20 ਸਾਲ ਪਹਿਲਾਂ ਉਸ ਮੁੰਡੇ ਦੀ ਡੈਥ ਹੋ ਗਈ ਹੋਈ ਸੀ, ਕਿਉਂਕਿ ਤੇ ਉਹ ਫੋਟੋ ਉਹਨਾਂ ਦੀ ਲੱਗੀ ਹੋਈ ਸੀ ਉੱਥੇ ਪਿੱਛੇ ਉਹਨਾਂ ਦੇ ਬੇਟੇ ਦੀ। ਤੇ ਮੈਂ ਪੁੱਛਿਆ ਨਹੀਂ, ਕਿਉਂਕਿ ਮੈਨੂੰ ਅੰਦਰੋਂ ਫੀਲ ਜਿਹਾ ਹੋਇਆ ਕਿ ਜਿਹੜੀ ਏਦਾਂ ਫੋਟੋ ਲਗਾਈ ਆ, ਉਹਦੇ ਤੇ ਕੁਝ ਵੀ ਪਾਇਆ ਨਹੀਂ ਸੀ ਹੋਇਆ, ਬਟ ਮੈਨੂੰ ਫੋਟੋ ਦੇਖ ਕੇ ਬੜਾ ਅਜੀਬ ਜਿਹਾ ਇੱਕ ਮਹਿਸੂਸ ਹੋਇਆ। ਉਸ ਵਕਤ ਲਾਈਟ ਬੜੀ ਡਿਮ ਸੀ ਉਹਨਾਂ ਦੇ ਕਮਰੇ ਦੇ ਵਿੱਚ, ਤੇ ਉਹਨਾਂ ਨੇ ਬੈਗ ਪੈਕ ਕੀਤਾ ਤੇ ਮੈਨੂੰ ਕਹਿੰਦੇ ਕਿ ਇਹ ਤਾਂ ਮੈਂ ਨਾਲ ਲੈ ਕੇ ਜਾਣਾ ਹੈ, ਇਹਦੇ ਵਿੱਚ ਮੇਰਾ ਬਰਸ਼ ਆ, ਇੱਕ ਸੂਟ ਆ, ਇੱਕ ਸ਼ਾਲ ਆ, ਪਰ ਮੈਂ ਨਾ ਇੱਕ ਆਪਣਾ ਸੂਟ ਵੀ ਤਿਆਰ ਕਰਕੇ ਰੱਖਿਆ, ਜੇ ਮੈਨੂੰ ਕੁਝ ਹੋ ਗਿਆ ਤਾਂ ਮੈਂ ਇਹਨਾਂ ਨੂੰ ਕਿਹਾ ਆ ਵੀ ਮੈਨੂੰ ਤੁਸੀਂ ਆਹ ਵਾਲਾ ਸੂਟ ਪਾਉਣਾ ਆ। ਤੇ ਉਸ ਪੁਆਇੰਟ ਆਫ ਟਾਈਮ ਤੇ ਮੈਂ ਬੜੇ ਆਰਾਮ ਨਾਲ ਉਹ ਗੱਲ ਸੁਣ ਲਈ ਆ। ਉਹਨਾਂ ਕੁ ਤੁਹਾਨੂੰ ਇਮੋਸ਼ਨਲੀ ਇਫੈਕਟ ਕਰਦੀ ਆ ਉਹ ਗੱਲ, ਤੇ ਤੁਸੀਂ ਮੂਵ ਔਨ ਹੋ ਜਾਂਦੇ ਹੋ। ਇਹ ਜਿਹੜੇ ਮਾਤਾ ਜੀ ਨੇ, ਇਹ ਆਪਣੇ ਪਿੰਡ ਦੇ ਜਥੇ ਦੇ ਨਾਲ ਦਿੱਲੀ ਗਏ। ਉਸ ਤੋਂ ਬਾਅਦ 2 ਹਫ਼ਤਿਆਂ ਬਾਅਦ ਇਹ ਵਾਪਸ ਆ ਗਏ, ਕਿਉਂਕਿ ਲੋਕ ਵਾਰੀਆਂ ਬਣ ਕੇ ਜਾ ਰਹੇ ਨੇ, 15-20 ਲੋਕ ਇੱਕ ਪਿੰਡ ਦੇ ਵਿੱਚੋਂ ਚਲੇ ਜਾਂਦੇ ਨੇ, ਉਹ ਵਾਪਸ ਆ ਜਾਂਦੇ ਨੇ, ਦੂਜੇ ਚਲੇ ਜਾਂਦੇ ਨੇ। ਮਾਤਾ ਜੀ ਵਾਪਸ ਆਏ ਤੇ ਦਸੰਬਰ ਦੇ ਪਹਿਲੇ ਵੀਕ ਉਹ ਕਾਲਾ ਝਾੜ ਟੋਲ ਪਲਾਜ਼ਾ ਦੇ ਉੱਤੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਉਹਨਾਂ ਨੂੰ ਪ੍ਰੋਟੈਸਟ ਸਾਈਟ ਦੇ ਉੱਪਰ ਹੀ ਹਾਰਟ ਅਟੈਕ ਆਇਆ ਤੇ ਉਹ ਗੁਜ਼ਰ ਗਏ, ਉਹ ਸ਼ਹੀਦ ਹੋ ਗਏ ਉੱਥੇ। ਉਹਨਾਂ ਦਾ ਨਾਮ ਮਾਤਾ ਗੁਰਮੇਲ ਕੌਰ ਜੀ ਸੀਗਾ। ਤੇ ਉਸ ਪੁਆਇੰਟ ਆਫ ਟਾਈਮ ਤੇ ਜਦੋਂ ਮੈਨੂੰ ਪਤਾ ਲੱਗਿਆ ਇਸ ਗੱਲ ਦਾ, ਤਾਂ ਫਿਰ ਮੈਨੂੰ ਰੀਅਲਾਈਜ਼ ਹੋਇਆ ਕਿ ਉਹ ਜਿਹੜੀ ਸਾਈਡ ਤੇ ਸੂਟ ਰੱਖਣ ਵਾਲੀ ਗੱਲ ਆ, ਉਹ ਕਿੰਨੀ ਵੱਡੀ ਗੱਲ ਆ। ਉਹ ਤੁਹਾਡੇ ਦਿਲ ਤੇ ਉਦੋਂ ਤੱਕ ਨਹੀਂ ਵੱਜਦੀ ਜਦੋਂ ਤੱਕ ਕੁਝ ਹੋ ਨਾ ਜਾਵੇ। ਤੁਸੀਂ ਸੁਣ ਲੈਂਦੇ ਹੋ, ਤੁਸੀਂ ਉਨੇ ਕਿ ਇਮੋਸ਼ਨਲ ਹੋ ਜਾਂਦੇ ਹੋ, ਪਰ ਇਹ ਜਿਹੜੀ ਸਾਡੀ ਮੂਵਮੈਂਟ ਚੱਲ ਰਹੀ ਹੈ, ਬੇਸਿਕਲੀ ਇਹਦੇ ਵਿੱਚ ਬਹੁਤ ਵੱਡਾ ਲਾਈਫ ਦਾ ਲਾਸ ਹੋਣ ਵਾਲਾ ਆ। ਇਹ ਮੈਨੂੰ ਉਸ ਦਿਨ ਮਤਲਬ ਬੜੇ ਧੱਕੇ ਦੇ ਨਾਲ ਮੇਰੇ ਦਿਲ ਦੇ ਉੱਤੇ ਵੱਜਿਆ ਕਿ ਹਾਂ, ਇਹ ਇੱਕ ਜਿਹੜਾ ਡੈਮੇਜ ਆ ਜਿਹੜਾ ਸਾਈਡ ਤੇ ਹੋਣਾ, ਇਹ ਗਿਵਨ ਹੋ ਚੁੱਕਿਆ, ਇਹਨੂੰ ਰੋਕਿਆ ਹੀ ਨਹੀਂ ਜਾ ਸਕਦਾ ਜਦੋਂ ਤੱਕ ਕਿ ਸਟੇਟ ਲਾਜ਼ ਨਹੀਂ ਵਾਪਸ ਲੈਂਦੀ। 26 ਤਰੀਕ ਨੂੰ ਬੀਬੀਆਂ ਨੇ ਜਾਣਾ ਸੀਗਾ, ਜੱਥੇ ਜਾਣੇ ਸੀਗੇ। ਇਹ ਜਿਹੜਾ ਬੀਬੀਆਂ ਦਾ ਜੱਥਾ ਇਹ ਅੰਮ੍ਰਿਤਸਰ ਤੋਂ ਆਇਆ ਸੀਗਾ, ਕਿਉਂਕਿ ਅੰਮ੍ਰਿਤਸਰ ਬਹੁਤ ਦੂਰ ਆ ਦਿੱਲੀ ਤੋਂ। ਤਾਂ ਇਸ ਜੱਥੇ ਨੇ ਕੀ ਕੀਤਾ ਸੀ, ਇਹਦੇ ਵਿੱਚ ਇੱਕ ਮਜ਼ਦੂਰ ਵਿਮਨ ਨੇ ਤੇ ਬਾਕੀ ਦੀਆਂ ਕਿਸਾਨ ਔਰਤਾਂ ਨੇ। ਇਹ ਬੀਬੀਆਂ ਜਿਹੜੀਆਂ ਨੇ 25 ਤਰੀਕ ਨੂੰ ਅੰਮ੍ਰਿਤਸਰੋਂ ਤੁਰੀਆਂ। ਜਿਹੜੇ ਅੰਮ੍ਰਿਤਸਰੋਂ ਜਿੰਨੇ ਵੀ ਜੱਥੇ ਤੁਰੇ ਜਾਂ ਦੂਰੋਂ ਜਿੰਨੇ ਜੱਥੇ ਤੁਰੇ, ਜਿਨ੍ਹਾਂ ਨੇ ਦਿੱਲੀ ਵੱਲ ਨੂੰ ਨੈਸ਼ਨਲ ਹਾਈਵੇ 1 ਤੋਂ ਕੂਚ ਕਰਨਾ ਸੀਗਾ, ਉਹ ਸਾਰੇ ਦੇ ਸਾਰੇ ਗੁਰਦੁਆਰਿਆਂ 'ਚ ਰੁਕੇ। ਇਹਨਾਂ ਦਾ ਜਿਹੜਾ ਸਟੇ ਸੀਗਾ ਉਹ ਸੀਗਾ ਜੋਤੀ ਸਰੂਪ ਗੁਰਦੁਆਰਾ ਫਤਿਹਗੜ੍ਹ ਸਾਹਿਬ। ਤੇ ਉਹਦੀ ਬੜੀ ਵੱਡੀ ਇੰਪੋਰਟੈਂਸ ਆ, ਕਿਉਂਕਿ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ 2 ਛੋਟੇ ਸਾਹਿਬਜ਼ਾਦੇ ਨੇ ਜਿਹੜੇ, ਤੇ ਉਹਨਾਂ ਦੀ ਮਾਤਾ ਜੀ ਮਾਤਾ ਗੁਜਰੀ ਜੀ ਨੂੰ ਉੱਥੇ ਸ਼ਹੀਦ ਕੀਤਾ ਗਿਆ ਸੀਗਾ। ਤੇ ਗੁਰਦੁਆਰੇ ਦੇ ਬਾਹਰ ਬਹੁਤ ਟਰਾਲੀਆਂ ਸੀ। ਮੈਂ ਸਵੇਰੇ 7 ਵਜੇ ਉੱਥੇ ਪਹੁੰਚੀ ਉਧਰੋਂ ਇੰਟਰਵਿਊ ਕਰਕੇ, ਤੇ ਮੈਂ ਦੇਖਿਆ ਕਿ ਉਦੋਂ ਔਰਤਾਂ ਬੜੀਆਂ ਘੱਟ ਸੀਗੀਆਂ। ਤੇ ਮੁੜ ਕੇ ਮੈਨੂੰ ਰੀਅਲਾਈਜ਼ ਹੋਇਆ ਚੰਗਾ ਸੀਗਾ ਘੱਟ ਸੀਗੀਆਂ, ਕਿਉਂਕਿ ਮੁੜ ਕੇ ਜੋ ਹੋਇਆ ਹਰਿਆਣਾ ਬਾਰਡਰ ਦੇ ਉੱਤੇ ਤੇ ਹਰਿਆਣੇ ਦੇ ਵਿੱਚ, ਤੇ ਮੈਨੂੰ ਫਿਕਰ ਹੀ ਲੱਗਿਆ ਰਿਹਾ ਕਿ ਮੈਂ ਬੀਬੀਆਂ ਨੂੰ ਮਿਲੀ ਆ ਤੇ ਮੈਂ ਬਾਰ-ਬਾਰ ਫੋਨ ਕਰਕੇ ਪੁੱਛਦੀ ਰਹੀ ਤੁਸੀਂ ਠੀਕ ਹੋ ਕਿ ਨਹੀਂ ਠੀਕ। ਇਹ ਅੰਮ੍ਰਿਤਸਰੋਂ ਤੁਰੇ, ਜੋਤੀ ਸਰੂਪ ਫਤਿਹਗੜ੍ਹ ਸਾਹਿਬ ਰਹੇ। ਇੱਥੇ ਇਹਨਾਂ ਨੇ ਰੈਸਟ ਕੀਤਾ। ਸਵੇਰੇ 9 ਵਜੇ ਡਾਟ 9 ਵਜੇ ਜੱਥੇ ਉੱਥੋਂ ਤੁਰ ਪਏ ਸੀਗੇ। ਹਜ਼ਾਰਾਂ ਦੀਆਂ ਟਰਾਲੀਆਂ ਸੀ ਜਿਹੜੀਆਂ ਉਹਨਾਂ ਦੂਰ ਆਏ ਏਰੀਆਜ਼ ਤੋਂ ਗੁਰਦੁਆਰੇ ਦੇ ਵਿੱਚ ਠਹਿਰੀਆਂ, ਫਿਰ ਤੁਰੀਆਂ। ਥੋੜੀ ਦੇਰ ਬਾਅਦ ਅਸੀਂ ਸਾਰੇ ਹੀ, ਮੈਂ ਵੀ ਇਹਨਾਂ ਦੇ ਨਾਲ, ਮੇਰਾ ਬੇਟਾ ਵੀ ਸੀ, ਅਸੀਂ ਸ਼ੰਭੂ ਬਾਰਡਰ ਤੇ ਪਹੁੰਚ ਗਏ। ਤੇ ਉੱਥੇ ਜੋ ਹੋਇਆ ਉਹ ਆਪਾਂ ਕਿਸੇ ਹੋਰ ਟਾਈਮ ਦੇਖਾਂਗੇ ਕਿ ਕੀ ਹੋਇਆ, ਬਟ ਅੱਜ ਆਪਾਂ ਇਸੇ ਗੱਲ ਤੇ ਕੰਸੈਂਟਰੇਟ ਕਰਦੇ ਹਾਂ। ਤੇ ਮੈਨੂੰ ਏਦਾਂ ਲੱਗਿਆ ਕਿ
ਤੁਰ ਪਈਆਂ, ਪਹੁੰਚ ਗਈਆਂ ਤੇ ਉਧਰ ਜਿਹੜੀਆਂ ਬੀਬੀਆਂ ਨੂੰ ਪਹਿਲੇ ਦਿਨ 25 ਨੂੰ ਇੰਟਰਵਿਊ ਕੀਤਾ ਸੀ, ਉਹਨਾਂ ਦਾ ਰਾਊਟ ਸੀਗਾ ਟਿਕਰੀ ਵਾਲੇ ਬਾਰਡਰ, ਜਿਹੜੇ ਅੱਜ ਟਿਕਰੀ ਵਾਲੇ ਬਾਰਡਰ ਤੇ ਬੈਠੇ ਨੇ, ਉਹਨਾਂ ਦਾ ਉਹ ਰਾਊਟ ਸੀਗਾ ਉਧਰੋਂ ਜਾਣ ਦਾ। ਤਾਂ ਇਹ ਅਲੱਗ-ਅਲੱਗ ਸਟਰੀਮਸ ਦੇ ਵਿੱਚ ਡਿਵਾਈਡ ਹੋ ਕੇ ਇਹ ਜਥੇ ਜਿਹੜੇ ਨੇ ਦਿੱਲੀ ਵੱਲ ਨੂੰ ਕੂਚ ਕਰ ਗਏ। ਜਦੋਂ ਆਪਾਂ ਦਿੱਲੀ ਪਹੁੰਚ ਗਏ, ਜਦੋਂ ਦਿੱਲੀ ਇੱਕ ਵਾਰੀ ਤੁਹਾਨੂੰ ਪਤਾ ਲੱਗ ਗਿਆ ਕਿ ਆਪਾਂ ਦਿੱਲੀ ਦੇ ਅੰਦਰ ਨਹੀਂ ਜਾ ਰਹੇ, ਆਪਾਂ ਦਿੱਲੀ ਦੇ ਬਾਰਡਰਸ ਦੇ ਉੱਤੇ ਬੈਠੇ ਆ, ਕੈਂਪ ਬਣ ਗਿਆ, ਸੈਟਲ ਡਾਊਨ ਹੋ ਗਿਆ ਸਾਰਾ ਕੁਝ, ਟਰੈਕਟਰ ਟਰਾਲੀਆਂ ਲੱਗ ਗਈਆਂ, ਲੋਕਾਂ ਨੇ ਆਪਣਾ ਖਾਣ ਪੀਣ ਦਾ, ਬਾਕੀ ਜਿਹੜੀਆਂ ਰੋਜ਼ ਦੀਆਂ ਸਹੂਲਤਾਂ ਨੇ ਉਹਨੂੰ ਥੋੜਾ ਥੋੜਾ ਫਿਗਰ ਆਊਟ ਕਰਨਾ ਸ਼ੁਰੂ ਕਰਤਾ। ਤਾਂ ਉਹਦੇ ਵਿੱਚ ਇੱਕ ਜਿਹੜਾ ਬੜਾ ਇੰਪੋਰਟੈਂਟ ਰੋਲ ਪਲੇ ਕੀਤਾ ਉਹ ਸੀਗੀਆਂ ਸਟੂਡੈਂਟ ਜਿਹੜੀਆਂ ਆਈਆਂ, ਯੰਗ ਲੀਡਰਸ ਆਈਆਂ, ਯੂਨੀਵਰਸਿਟੀ ਦੀਆਂ ਸਟੂਡੈਂਟਸ ਆਈਆਂ, ਉਹਨਾਂ ਨੇ ਜਿਨ੍ਹਾਂ ਨੇ ਉੱਥੇ ਪਰਮਾਨੈਂਟ ਆਪਣੇ ਪੂਰਾ ਆਪਣਾ ਕੈਂਪ ਉੱਥੇ ਸੈਟਲ ਕਰ ਲਿਆ। ਪੈਟਰੋਲ ਸਿੰਘੂ ਬਾਰਡਰ ਦੇ ਉੱਤੇ, ਇਹ ਪੈਟਰੋਲ ਪੰਪ ਦੇ ਉੱਤੇ ਟੈਂਟਸ ਵਗੈਰਾ ਲਾ ਕੇ, ਟੈਂਟ ਸਿਟੀ ਅਸੀਂ ਕਹਿੰਦੇ ਆ, ਉੱਥੇ ਬਹਿੰਦੀਆਂ ਨੇ ਕੁੜੀਆਂ। ਇਹਨਾਂ ਨੇ ਗੀਤ ਗਾ ਕੇ, ਇਹਨਾਂ ਵਿੱਚੋਂ ਇਹ ਕਨੂਪ੍ਰਿਆ ਨੇ, ਇਹਨਾਂ ਦੀ ਬੜੀ ਵੱਡੀ ਸੋਸ਼ਲ ਮੀਡੀਆ ਫੋਲੋਇੰਗ ਆ। ਇਹ ਪੰਜਾਬ ਯੂਨੀਵਰਸਿਟੀ ਦੇ ਪਹਿਲੇ ਵਿਮਨ ਪ੍ਰਧਾਨ ਰਹੇ ਨੇ 2 ਸਾਲ ਪਹਿਲਾਂ। ਤੇ ਇਹ ਜਿਹੜੀ ਮੋਬਿਲਾਈਜੇਸ਼ਨ ਸੀਗੀ ਅਰਬਨ ਵਿਮਨ ਦੇ ਵਿੱਚ ਕਰਨੀ, ਅਰਬਨ ਲੋਕਾਂ ਦੇ ਵਿੱਚ ਕਰਨੀ, ਮੈਨ ਐਂਡ ਵਿਮਨ ਦੇ ਵਿੱਚ ਕਰਨੀ, ਇਹਦੇ ਵਿੱਚ ਇਹਨਾਂ ਲੀਡਰਸ ਦਾ, ਇਹਨਾਂ ਯੰਗ ਕੁੜੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਇੱਕ ਜਿਹੜਾ ਵੱਡਾ ਯੋਗਦਾਨ ਰਿਹਾ ਉਹ ਸੀਗਾ ਇਹਨਾਂ ਦੀ ਇੰਟਰੈਕਸ਼ਨ ਰੂਰਲ ਵਿਮਨ ਦੇ ਨਾਲ ਤੇ ਆਪਣੀਆਂ ਕਿਸਾਨ ਔਰਤਾਂ ਦੀ, ਮਜ਼ਦੂਰ ਔਰਤਾਂ ਦੀ, ਇਹਨਾਂ ਨਾਲ ਇੰਟਰੈਕਸ਼ਨ। ਇਹਦੇ ਵਿੱਚ ਇਹਨਾਂ ਦੋਵਾਂ ਨੇ ਇੱਕ ਦੂਜੇ ਤੋਂ ਬਹੁਤ ਕੁਝ ਸਿੱਖਿਆ, ਜੋ ਕਿ ਮੈਂ ਦੇਖਿਆ ਕਿ ਇਹਨਾਂ ਨੇ ਸਿੱਖਿਆ। ਉਹਨਾਂ ਨੇ ਇਹ ਸਿੱਖਿਆ ਕਿ ਸਾਡੀਆਂ ਕੁੜੀਆਂ ਵੀ ਇੱਦਾਂ ਐਗਜ਼ਰਟ ਕਰ ਸਕਦੀਆਂ ਨੇ ਆਪਣੀ ਆਇਡੈਂਟੀਟੀ, ਆਪਣੀ ਏਜੰਸੀ। ਜਿਹੜੀਆਂ ਜਵਾਨ ਕੁੜੀਆਂ ਨੂੰ ਅਸੀਂ ਹਜੇ ਤੱਕ ਘਰੋਂ ਨਹੀਂ ਕੱਢਿਆ, ਉਹਨਾਂ ਨੂੰ ਅਸੀਂ ਘਰੋਂ ਕੱਢ ਕੇ ਲੈ ਕੇ ਆ ਸਕਦੇ ਹਾਂ ਤੇ ਉਹ ਵੀ ਬਾਰਡਰ ਤੇ ਬਹਿ ਸਕਦੀਆਂ ਨੇ। ਜੇ ਇਹ ਕੁੜੀਆਂ ਰਾਤ ਨੂੰ 10-10, 11-11 ਵਜੇ ਤੱਕ ਰਹਿ ਕੇ ਕੰਮ ਕਰ ਰਹੀਆਂ ਨੇ, ਤੁਰੀਆਂ ਫਿਰਦੀਆਂ ਨੇ, ਇੱਥੇ ਕੁਛ ਨਹੀਂ ਹੋ ਰਿਹਾ ਕਿਉਂਕਿ ਮਾਹੌਲ ਠੀਕ ਆ ਉੱਥੇ, ਤੇ ਅਸੀਂ ਆਪਣੀਆਂ ਕੁੜੀਆਂ ਕਿਉਂ ਨਹੀਂ ਕੱਢਦੇ? ਤਾਂ ਹੁਣ ਜਿਹੜੀ ਚੇਂਜ ਆਈ ਆ ਉਹ ਇਹ ਆ ਕਿ ਸਾਨੂੰ ਬਹੁਤ ਸਾਰੀਆਂ ਯੰਗ ਕੁੜੀਆਂ ਜਿਹੜੀਆਂ ਨੇ 10ਵੀਂ 11ਵੀਂ ਦੀਆਂ ਮੈਰਿਜੇਬਲ ਏਜ ਦੀਆਂ ਕੁੜੀਆਂ ਨੇ, ਉਹ ਦੇਖਣ ਨੂੰ ਮਿਲਦੀਆਂ ਨੇ। ਕਿਉਂਕਿ ਮੈਂ ਇਸੇ 'ਚ ਲੋਕ ਘੱਟ ਹੀ ਕੱਢਦੇ ਹੁੰਦੇ ਨੇ, ਬਟ ਇਸ ਵਕਤ ਹੁਣ ਨੰਬਰਸ ਵੱਧ ਰਹੇ ਨੇ ਕਿ ਹਾਂ ਆ ਰਹੇ ਨੇ ਬੱਚੇ। ਉਹ ਕੁੜੀਆਂ ਆਪ ਵੀ ਕਹਿੰਦੀਆਂ ਨੇ ਕਿ ਅਸੀਂ ਉੱਥੇ ਜਾਣਾ ਤੇ ਸਾਨੂੰ ਲੈ ਕੇ ਜਾਓ। ਤੇ ਇਹਦੇ ਵਿੱਚ ਇਹਨਾਂ ਨੇ ਜੋ ਕਿਸਾਨੀ ਦੀਆਂ ਵੂਮਨ ਤੋਂ ਜਾਂ ਲੀਡਰਸ ਤੋਂ, ਜਿਹੜੀਆਂ ਕਿਸਾਨ ਲੀਡਰਸ ਨੇ, ਜਿਹੜੀਆਂ ਸਾਡੀਆਂ ਲੇਬਰ ਲੀਡਰਸ ਨੇ, ਉਹਨਾਂ ਤੋਂ ਜੋ ਸਿੱਖਿਆ, ਉਹਨਾਂ ਦੀਆਂ ਸਪੀਚਸ ਤੋਂ, ਉਹਨਾਂ ਦੇ ਨਾਲ ਇੰਟਰੈਕਟ ਕਰਕੇ, ਉਹ ਇਹ ਸੀਗਾ ਕਿ ਜਦੋਂ ਤੁਸੀਂ ਇੱਕ ਵਾਰੀ ਸੰਘਰਸ਼ ਦੇ ਵਿੱਚ ਪੈ ਜਾਂਦੇ ਹੋ ਤਾਂ ਇੱਕ ਜ਼ਾਬਤਾ ਹੁੰਦਾ, ਇੱਕ ਤੁਹਾਡੇ ਵਿੱਚ ਨਾ ਠਹਿਰਾਅ ਆ ਜਾਂਦਾ। ਜਿਹੜਾ ਬੇਸ ਬੈਠਾ ਹੈ ਨਾ ਉੱਥੇ, ਉਹਦੇ ਵਿੱਚ ਬੜਾ ਠਹਿਰਾਅ ਆ, ਉਹਨਾਂ ਦੇ ਵਿੱਚ ਇੱਕ ਬੜੀ ਤਸੱਲੀ ਜੀ ਨਾਲ ਉਹ ਬੈਠੇ ਨੇ। ਉਹਨਾਂ ਦੀ ਐਕਸਪੈਕਟੇਸ਼ਨਸ ਬੜੀਆਂ ਸੈੱਟ ਨੇ ਕਿ ਜੇ ਅਸੀਂ ਸਾਲ ਵੀ ਬੈਠੇ ਰਵਾਂਗੇ ਤਾਂ ਅਸੀਂ ਬੈਠੇ ਰਵਾਂਗੇ। ਜਿਹੜੇ ਯੰਗ ਲੀਡਰਸ ਆਉਂਦੇ ਨੇ, ਸਟੂਡੈਂਟਸ ਆਉਂਦੇ ਨੇ, ਉਹਨਾਂ ਨੂੰ ਹੁੰਦਾ ਵੀ ਤੱਤ ਪੜਾਤ ਹੁੰਦੇ ਨੇ ਥੋੜੇ ਜਿਹੇ, ਵੀ ਛੇਤੀ ਹੋ ਜਾਵੇ ਕੰਮ, ਅਸੀਂ ਛੇਤੀ ਕਰਕੇ ਐਂ ਕਰ ਦਈਏ, ਅਸੀਂ ਉਹ ਕਰ ਦਈਏ। ਪਰ ਇਹ ਜਿਹੜੀਆਂ ਕੁੜੀਆਂ ਨੇ, ਇਹਨਾਂ ਨੇ ਵੀ ਇਹ ਜਿਹੜਾ ਇੱਕ ਤਸੱਲੀ ਨਾਲ ਬਹਿ ਜਾਣਾ ਤੇ ਜਿੰਨੀ ਲੋੜ ਆ ਉਹਨਾਂ ਬੋਲਣਾ ਤੇ ਦੇਖਣਾ ਕਿ ਸਟੇਟ ਕੀ ਕਰ ਰਹੀ ਆ ਤੇ ਆਰਾਮ ਨਾਲ ਬੈਠੇ ਆ। ਉਹ ਜਿਹੜੀਆਂ ਚੀਜ਼ਾਂ ਨੇ ਉਹ ਇਹਨਾਂ ਨੇ, ਜਿਹੜੀਆਂ ਜਿਨ੍ਹਾਂ ਨੇ 20-20, 25-25 ਸਾਲ ਗਰਾਊਂਡ ਦੇ ਨਾਲ ਗਰਾਊਂਡ ਵਰਕ ਕੀਤਾ ਆ, ਉਸ ਜਗ੍ਹਾ ਤੇ ਕੰਮ ਕੀਤਾ ਆ, ਇਹ ਉਹਨਾਂ ਤੋਂ ਉਸ ਤਰੀਕੇ ਦਾ ਇੱਕ ਜਿਹੜਾ ਨੋ ਹਾਊ ਆ, ਜਿਹੜਾ ਟੂਲ ਸੈੱਟ ਆ, ਉਹ ਲੈ ਰਹੀਆਂ ਨੇ। ਇਹਦੇ ਵਿੱਚ ਇਹ ਮੈਂ ਸਲਾਈਡ ਥੋੜੀ ਜਿਹੀ ਪਰਸਨਲ ਪਾਈ ਆ, ਪਰ ਇਹਦੇ ਵਿੱਚ ਵੱਡਾ ਰੀਜ਼ਨ ਆ। ਮੇਰਾ ਛੋਟਾ ਬੇਟਾ ਮੈਨੂੰ ਸਿੰਘੂ ਮਿਲਣ ਆਇਆ। ਇਹ 26-27 ਦਸੰਬਰ ਦੀ ਗੱਲ ਆ, ਕਿਉਂਕਿ ਮੈਨੂੰ ਕਾਫੀ ਟਾਈਮ ਹੋ ਗਿਆ ਸੀ ਮੈਨੂੰ ਆਪਣੇ ਬੱਚੇ ਮੰਮੀ ਕੋਲੇ ਛੱਡਣੇ ਪਏ, ਕਿਉਂਕਿ ਮੈਂ ਇੱਧਰ ਆ ਜਾ ਬਹੁਤ ਰਹੀ ਸੀਗੀ। ਜਦੋਂ ਇਹ ਮੈਨੂੰ ਮਿਲਿਆ ਜਾਂ ਮੈਂ ਵੀ ਜਾਂਦੀ ਹਾਂ ਤਾਂ ਮੈਨੂੰ ਇੱਕ ਜਿਹੜੀ ਬਹੁਤ ਵੱਡੀ ਰੀਅਲਾਈਜ਼ੇਸ਼ਨ ਹੁੰਦੀ ਆ ਉਹ ਇਹ ਹੁੰਦੀ ਆ ਕਿ ਜਿਹੜੀ ਵੀ ਔਰਤ ਉੱਥੇ ਬੈਠੀ ਆ, ਉਹਦੇ ਕੋਲੇ ਉਹਨੇ ਕਿਸੇ ਨਾ ਕਿਸੇ ਤਰੀਕੇ ਦਾ ਜਾਂ ਸੈਕਰੀਫਾਈਸ ਕੀਤਾ, ਜਾਂ ਉਹਦੇ ਕੋਲੇ ਕੋਈ ਪ੍ਰਿਵਿਲੇਜ ਆ ਕਿ ਉਹ ਉੱਥੇ ਜਾ ਰਹੀ ਆ, ਕਿ ਉਹ ਬਾਰਡਰ ਦੇ ਉੱਤੇ ਆਪਣੀ ਪ੍ਰੈਜ਼ੈਂਸ ਦਿਖਾ ਰਹੀ ਆ। ਜੇ ਮੈਂ ਜਾ ਰਹੀ ਸੀਗੀ ਤਾਂ ਇਹਦੇ ਵਿੱਚ ਇੱਕ ਸੈਕਰੀਫਾਈਸ ਇਹ ਸੀਗਾ ਕਿ ਮੈਂ ਬੱਚਿਆਂ ਤੋਂ ਦੂਰ ਜਾ ਰਹੀ ਹਾਂ, ਪ੍ਰਿਵਿਲੇਜ ਇਹ ਸੀਗਾ ਕਿ ਮੇਰੇ ਪੇਰੈਂਟਸ ਨੇ ਜਿਹੜੇ ਕਿ ਬੜੇ ਰੈਡੀ ਹੁੰਦੇ ਨੇ ਕਿ ਠੀਕ ਆ ਅਸੀਂ ਟੇਕ ਕੇਅਰ ਕਰ ਲੈਂਦੇ ਹਾਂ। ਜਾਂ ਮੇਰੀ ਸਿਸਟਰ ਆ, ਉਹ ਦਿੱਲੀ ਰਹਿੰਦੀ ਆ, ਉਹ ਬੱਚਿਆਂ ਨੂੰ ਲੈ ਜਾਂਦੀ ਆ ਬਾਰਡਰ ਤੋਂ ਆ ਕੇ ਤੇ ਮੈਂ ਆਪਣਾ ਕੰਮ ਕਰ ਲੈਂਦੀ ਆ। ਪਰ ਇਹ ਬੜਾ ਲੰਬਾ ਪੀਰੀਅਡ ਸੀਗਾ ਕਿ ਮੈਂ ਉਹਨਾਂ ਨੂੰ ਦੇਰ ਬਾਅਦ ਮਿਲੀ। ਪਰ ਮੈਨੂੰ
ਇਹਦੇ ਵਿੱਚੋਂ ਇਹ ਅਹਿਸਾਸ ਹੋਇਆ ਕਿ ਜਦੋਂ ਅਸੀਂ ਬਾਰਡਰ ਵੱਲ ਦੇਖਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਇੱਥੇ ਤਾਂ ਨੰਬਰਸ ਬੜੇ ਘੱਟ ਨੇ, ਇੱਥੇ ਤਾਂ ਔਰਤਾਂ ਆ ਨਹੀਂ ਰਹੀਆਂ, ਤਾਂ ਉਹਦੇ ਵਿੱਚ ਆਪਾਂ ਨੂੰ ਜਿਹੜਾ ਇੱਕ ਸੋਸ਼ਲ ਕੰਸਟਰਕਟ ਆ ਆਪਾਂ ਉਹਨੂੰ ਨਹੀਂ ਦੇਖ ਰਹੇ, ਉਹਨੂੰ ਆਪਾਂ ਮਿਸ ਕਰ ਦਿੰਦੇ ਹਾਂ। ਆਪਾਂ ਚਾਹੁੰਦੇ ਹਾਂ ਕਿ ਉਹ ਸਾਰਾ ਕੁਝ ਛੱਡ ਛਡਾ ਕੇ ਆ ਜਾਣ, ਪਰ ਚੀਜ਼ਾਂ ਛੱਡਣੀਆਂ, ਤੁਹਾਡਾ ਜਿਹੜਾ ਇੱਕ ਸੋਸ਼ਲ ਸੈਟਅਪ ਬਣ ਗਿਆ ਜਿਹਦੇ ਵਿੱਚ ਤੁਹਾਨੂੰ ਢਾਲ ਲਿਆ ਗਿਆ, ਉਹਨੂੰ ਛੱਡਣਾ ਬਹੁਤ ਔਖਾ ਹੈ, ਕਿਉਂਕਿ ਉਹਦੇ ਵਿੱਚ ਤੁਹਾਡੀਆਂ ਰਿਸਪੌਂਸਿਬਿਲਿਟੀਜ਼ ਹੀ ਇੱਦਾਂ ਦੀਆਂ ਨੇ, ਬੱਚਿਆਂ ਦੀਆਂ, ਪੈਰੈਂਟਿੰਗ ਦੀਆਂ ਬੇਸਿਕ ਰਿਸਪੌਂਸਿਬਿਲਿਟੀਜ਼ ਵਿਮਨ ਦੇ ਉੱਤੇ ਨੇ। ਜੇ ਘਰ ਦੇ ਵਿੱਚ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜੇ ਲੇਬਰ ਨੂੰ ਰੋਟੀ ਪਾਣੀ ਭੇਜਣਾ ਖੇਤਾਂ ਦੇ ਵਿੱਚ, ਜੇ ਆਪਾਂ ਪਸ਼ੂਆਂ ਦੀ ਦੇਖਭਾਲ ਕਰਨੀ ਆ, ਉਹ ਵੀ ਵਿਮਨ ਦੇ ਉੱਤੇ ਆ, ਤਾਂ ਉਹਨਾਂ ਨੂੰ ਤਾਂ ਤੁਸੀਂ ਛੱਡ ਨਹੀਂ ਸਕਦੇ ਇਸ ਤਰੀਕੇ ਦੀ ਰਿਸਪੌਂਸਿਬਿਲਿਟੀ ਨੂੰ। ਤੇ ਇਸ ਕਰਕੇ ਜਦੋਂ ਮੈਂ ਆਪਣੇ ਬੇਟੇ ਨੂੰ ਮਿਲੀ ਤਾਂ ਮੈਨੂੰ ਇਹ ਰਿਅਲਾਈਜ਼ੇਸ਼ਨ ਹੋਇਆ ਕਿ ਜਿਹੜੀਆਂ ਸਟੂਡੈਂਟਸ ਵੀ ਬੈਠੀਆਂ ਨੇ ਉਹਨਾਂ ਕੋਲੇ ਬੜਾ ਵੱਡਾ ਪ੍ਰਿਵਿਲੇਜ ਇਹ ਹੈਗਾ। ਹਾਂ, ਉਹਨਾਂ ਨੇ ਆਪਣੇ ਪੇਰੈਂਟਸ ਨਾਲ ਇੱਕ ਬੈਟਲ ਉਹਨਾਂ ਦੀ ਰਹਿੰਦੀ ਹੋਊਗੀ ਕਿ ਅਸੀਂ ਜਾਈਏ ਕਿ ਨਾ, ਪਰ ਉਹਨਾਂ ਨੇ ਸਿਰਫ ਆਪਣਾ ਆਪ ਚੱਕਣਾ ਹੈ ਤੇ ਉੱਥੇ ਚਲੇ ਜਾਣਾ ਤੇ ਜਿੰਨਾ ਮਰਜ਼ੀ ਦੇਰ ਉਹ ਉੱਥੇ ਬੈਠੀਆਂ ਰਹਿਣ। ਪਰ ਜਿਹੜੀਆਂ ਸਾਡੀਆਂ ਮਜ਼ਦੂਰ ਤੇ ਕਿਸਾਨ ਔਰਤਾਂ ਨੇ ਉਹ ਇੱਦਾਂ ਨਹੀਂ ਕਰ ਸਕਦੀਆਂ। ਜੇ ਉਹ ਸਾਨੂੰ ਨਹੀਂ ਦਿਖਦੀਆਂ ਤਾਂ ਉਹਦੇ ਪਿੱਛੇ ਇਹ ਜਿਹੜਾ ਸਾਡਾ ਸੁਸਾਇਟੀ ਦਾ ਹੀ ਹੈ ਉਹ ਇੱਕ ਬਹੁਤ ਵੱਡਾ ਰੀਜ਼ਨ। ਇਹਦੇ ਵਿੱਚ ਜਿਹੜੀ ਦੂਜੀ ਗੱਲ ਆ ਉਹ ਹੈਗੀ ਆ ਕਿ ਇੱਕ ਮਿੰਟ ਮੈਂ ਆਪਣੇ ਨੋਟਸ ਦੇਖ ਲਾਂ, ਸੋ ਸੌਰੀ। ਇਹਨਾਂ ਦਾ ਜਿਹੜਾ ਇਨਡਾਇਰੈਕਟ ਪਾਰਟਿਸਿਪੇਸ਼ਨ ਆ, ਡਾਇਰੈਕਟ ਜਿਹੜਾ ਪਾਰਟਿਸਿਪੇਸ਼ਨ ਆਪਾਂ ਨਹੀਂ ਕੰਸੀਡਰ ਕਰਦੇ ਉਹ ਹੈਗਾ ਕਿ ਇਹ ਪੰਜਾਬ ਦੇ ਵਿੱਚ ਜਿਹੜੇ ਪਹਿਲਾਂ ਦੇ ਧਰਨੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਨੇ। ਜਿਹੜੀਆਂ ਟ੍ਰੈਡੀਸ਼ਨਲ ਰੋਲਸ ਜਿਹੜੇ ਮੇਲਸ ਨਿਭਾਉਂਦੇ ਨੇ, ਜਿਹੜੇ ਆਪਾਂ ਪਹਿਲਾਂ ਦੱਸੇ ਨੇ ਬਹੁਤ ਜਗ੍ਹਾਵਾਂ ਦੇ ਉੱਤੇ, ਕਿਸਾਨੀ ਵਾਲੇ ਜਿਹੜੇ ਉਹ ਰੋਲਸ ਨੇ ਉਹ ਅੱਜ ਵਿਮਨ ਨਿਭਾ ਰਹੀਆਂ ਨੇ ਕਿਉਂਕਿ ਬੰਦੇ ਬਾਰਡਰ ਤੇ ਬੈਠੇ ਨੇ। ਤੇ ਜਿਹੜੀ ਵਿਮਨ ਦੀ, ਜਿਹੜੀਆਂ ਹੋਰ ਵਿਮਨ ਜੁੜਨਾ ਚਾਹੁੰਦੀਆਂ ਨੇ ਉਹਨਾਂ ਦੀ ਮੋਬਿਲਾਈਜੇਸ਼ਨ ਪੰਜਾਬ ਦੇ ਵਿੱਚ ਇਹ ਪਿੱਛੇ ਬੈਠੀਆਂ ਸਾਡੀਆਂ ਬੀਬੀਆਂ ਕਰ ਰਹੀਆਂ ਨੇ, ਜਿਹੜੀਆਂ ਕਿ ਡਾਇਰੈਕਟਲੀ ਮੀਡੀਆ ਲਾਈਮਲਾਈਟ ਨਹੀਂ ਹੈਗੀ ਉੱਥੇ, ਤਾਂ ਕਰਕੇ ਪਤਾ ਨਹੀਂ ਚੱਲਦਾ। ਇਸ ਤੋਂ ਇਲਾਵਾ ਜਿੱਥੇ ਕਿਤੇ ਵੀ, ਕਿਉਂਕਿ ਇੱਕ ਅਲਾਓ ਤੇ ਪਰਮਿਸ਼ਨ ਦਾ ਬੜਾ ਚੱਕਰ ਆ ਕਿ ਘਰਦਿਆਂ ਨੇ ਅਲਾਓ ਕਰਨਾ ਜਾਂ ਪਰਮਿਸ਼ਨ ਲੈਣੀ ਆ ਉਹਨਾਂ ਦੀ, ਉਹਦੇ ਵਿੱਚ ਜਿੰਨੀ ਪਰਮਿਸ਼ਨ ਦੇ ਵਿੱਚ ਉਹ ਜਿੱਦਾਂ ਵੀ ਕਰ ਸਕਦੀਆਂ ਨੇ ਉਹ ਉੱਦਾਂ ਕਰਦੀਆਂ ਨੇ। ਜਿੱਦਾਂ ਫੋਰ ਐਗਜ਼ਾਮਪਲ ਕਿ ਪਿੰਨੀਆਂ ਬਣਾ ਕੇ ਭੇਜਦੀਆਂ, ਜਦੋਂ ਤੁਸੀਂ ਉਹ ਨੰਬਰ ਆਫ ਪਿੰਨੀਜ਼ ਦੇਖਦੇ ਹੋ ਨਾ ਵੀ ਕਿੰਨੀਆਂ ਸਾਰੀਆਂ ਪਿੰਨੀਆਂ ਉੱਥੇ ਤੁਸੀਂ ਰੋਜ਼ ਸਵੇਰੇ 4 ਖਾ ਲਓ, 5 ਖਾ ਲਓ, ਮਤਲਬ ਪਈਆਂ ਭਰ ਕੇ, ਟੋਕਰੇ ਭਰ ਕੇ ਪਈਆਂ ਹੁੰਦੀਆਂ ਨੇ, ਤਾਂ ਉਹਦੇ ਵਿੱਚੋਂ ਬੀਬੀਆਂ ਦਾ ਇੱਕ ਕੰਟਰੀਬਿਊਸ਼ਨ ਨਜ਼ਰ ਆਉਂਦਾ। ਉਸ ਤੋਂ ਬਾਅਦ ਗਰਮ ਕੱਪੜੇ ਜਿਹੜੇ ਭੇਜੇ ਜਾਂਦੇ ਨੇ ਆਪ ਬੁਣੇ ਸਿਲੇ ਹੋਏ ਉਹ ਹੋ ਗਏ। ਇਹ ਜਿਹੜਾ ਇਨਡਾਇਰੈਕਟ ਕੰਟਰੀਬਿਊਸ਼ਨ ਆ ਇਹ ਹੈਗਾ ਉਹਨਾਂ ਦਾ ਬਹੁਤ ਵੱਡਾ। ਇਹਦੇ ਵਿੱਚ ਜਿਹੜਾ ਇਨਡਾਇਰੈਕਟ ਕੰਟਰੀਬਿਊਸ਼ਨ ਮੋਨਿਟਰੀ ਵੀ ਹੈਗਾ। ਜਦੋਂ ਮੈਂ ਪਹਿਲਾਂ ਜਾਂਦੀ ਹੁੰਦੀ ਸੀ ਧਰਨਿਆਂ ਤੇ, ਜਿਹੜੇ ਆਪਾਂ ਪਹਿਲਾਂ ਡੇਟਸ ਕਵਰ ਕੀਤੀਆਂ ਨੇ, ਉਦੋਂ ਮੈਂ ਇੱਕ ਹੋਰ ਜਿਹੜੀ ਗੱਲ ਨੋਟਿਸ ਕੀਤੀ ਸੀ ਉਹ ਇਹ ਸੀਗੀ ਕਿ ਭਾਵੇਂ ਕਿਸੇ ਨੇ 5 ਰੁਪਏ ਵੀ ਦੇਣੇ ਨੇ, ਕਿਸੇ ਔਰਤ ਨੂੰ ਲੱਗਦਾ ਕਿ ਉਹ 5 ਰੁਪਏ ਦੇ ਸਕਦੀ ਹੈ ਤਾਂ ਉਹ 5 ਰੁਪਏ ਦਿੰਦੀ ਸੀਗੀ। ਤੇ ਉੱਥੇ ਸਟੇਜ ਦੇ ਉੱਤੇ ਅਨਾਉਂਸਮੈਂਟ ਹੁੰਦੀ ਸੀ, ਕਈ ਵਾਰੀ ਲੇਡੀਜ਼ ਆਪਣਾ ਨਾਮ ਦੱਸਦੀਆਂ ਨੇ, ਕਈ ਵਾਰੀ ਅਨੋਨਿਮਸ ਰਹਿ ਕੇ ਦਿੰਦੀਆਂ ਨੇ ਕਿ ਜੀ ਸਾਡਾ ਨਾਮ ਨਾ ਲਿਓ। ਪਰ ਉੱਥੇ ਮੈਂ ਦੇਖਿਆ ਕਿ ਔਰਤਾਂ ਨੇ ਬੜੇ ਵੱਡੇ ਫੰਡਸ ਇਕੱਠੇ ਕਰ ਲੈਂਦੀਆਂ ਸੀ। ਉਹ ਕਿਸੇ ਨੇ 5 ਦਿੱਤੇ, ਕਿਸੇ ਨੇ 10 ਦਿੱਤੇ, ਕਿਸੇ ਨੇ 5000 ਦਿੱਤੇ, ਤੇ ਉਹ ਫੰਡਸ ਇਕੱਠੇ ਕਰਕੇ ਫਿਰ ਉਹਨਾਂ ਨੇ ਆ ਕੇ ਯੂਨੀਅਨ ਨੂੰ ਦੇਣੇ, ਸਟੇਜ ਤੇ ਉਹ ਅਨਾਉਂਸ ਹੋਣਾ ਕਿ ਇਹਨਾਂ ਨੇ ਇੰਨੇ ਪੈਸੇ ਦਿੱਤੇ ਨੇ। ਇਹ ਜਿਹੜਾ ਮੈਂ ਅੱਜ ਫੰਡਿੰਗ ਵਾਲਾ ਜਦੋਂ ਆਪਾਂ ਨੈਸ਼ਨਲ ਮੀਡੀਆ ਤੋਂ ਜਾਂ ਗਵਰਨਮੈਂਟ ਤੋਂ ਸੁਣਦੇ ਆ, ਹਾਂ ਸਾਡੀ ਮੂਵਮੈਂਟ ਬਹੁਤ ਵੱਡੇ ਸਕੇਲ ਤੇ ਚਲੇਗੀ, ਪਰ ਇਹਦੇ ਵਿੱਚ ਜਿਹੜੀ ਗੱਲ ਅਨਨੋਟਿਸਡ ਆ ਉਹ ਇਹ ਆ ਕਿ ਜਿੱਥੇ ਬੀਬੀਆਂ ਨੇ 5-5 ਰੁਪਏ ਕੰਟਰੀਬਿਊਟ ਕਰਤੇ, ਉੱਥੇ ਜਿਹੜੇ ਸਾਡੇ ਵੈਲ ਟੂ ਡੂ, ਜਿਹੜੇ ਸਾਡੇ ਮੇਲ ਮੈਂਬਰਸ ਨੇ ਜਾਂ ਜਿਹੜੀਆਂ ਸਾਡੀਆਂ ਵੈਲ ਟੂ ਡੂ ਬੀਬੀਆਂ ਨੇ ਜਾਂ ਜਿਹੜੇ ਲੋਕ ਇਹਦੇ ਬਾਰੇ ਕੰਸਰਨ ਨੇ, ਹਰੇਕ ਨੇ ਆਪਣਾ ਇੱਕ ਪੋਰਸ਼ਨ ਜਿਹੜਾ ਹੈ ਜਿੰਨਾ ਵੀ ਉਹ ਅਫੋਰਡ ਕਰ ਸਕਦੇ ਨੇ ਉਹ ਦਿੱਤਾ ਹੈ। ਤੇ ਇਹ ਵੀ ਉਹਨਾਂ ਦਾ ਇੱਕ ਬੀਬੀਆਂ ਦਾ ਇਨਡਾਇਰੈਕਟ ਕੰਟਰੀਬਿਊਸ਼ਨ ਹੈ। ਫਿਰ ਆਪਾਂ ਆ ਜਾਂਦੇ ਹਾਂ, ਔਰਤ ਕਿਸਾਨ ਦਿਵਸ ਮਨਾਇਆ ਗਿਆ ਜਿਹੜਾ ਕਿ ਕੱਲ ਸੀਗਾ 18 ਜਨਵਰੀ ਵਾਲੇ ਦਿਨ। ਜਿਹੜੀਆਂ ਸਿੰਘੂ ਤੇ ਟਿਕਰੀ ਦੇ ਉੱਤੇ ਕਾਫੀ ਵਧੀਆ ਨੰਬਰ ਸੀਗੇ ਔਰਤਾਂ ਦੇ, ਪਰ ਜਦੋਂ ਬਰਨਾਲੇ ਤੋਂ ਜਾਂ ਪੰਜਾਬ ਤੋਂ ਤੁਹਾਨੂੰ ਮੈਂ ਫੋਟੋਆਂ ਦੇਖੀਆਂ ਨੇ ਜਿਹੜੀਆਂ, ਉਹਦੇ ਵਿੱਚ ਮੈਨੂੰ ਇੱਦਾਂ ਲੱਗਿਆ ਕਿ ਜਿਹੜੇ ਨੰਬਰਸ ਇੱਥੇ ਸੀਗੇ ਉਹ ਬਹੁਤ ਵੱਡੇ ਨੰਬਰਸ ਦੇ ਵਿੱਚ ਆਈਆਂ ਹੋਈਆਂ ਸੀਗੀਆਂ। ਤੇ ਉਹਨਾਂ ਨੰਬਰਸ ਤੋਂ ਹੀ ਤੁਹਾਨੂੰ ਪਤਾ ਚੱਲਦਾ ਕਿ
ਸਾਡੇ ਘਰ ਦੇ ਵਿੱਚ ਹੀ ਬਹੁਤ ਸਾਰਾ ਕੰਮ ਚੱਲ ਰਿਹਾ ਵਾ। ਮੈਂ ਰੀਸੈਂਟਲੀ ਇੱਕ ਸਾਡੇ BKU ਡੁਕਾਉਂਦਾ ਦੇ ਨੇ ਅਮਰਜੀਤ ਕੌਰ ਜੀ, ਉਹਨਾਂ ਨਾਲ ਗੱਲ ਕੀਤੀ ਸੀ ਤਾਂ ਉਹ ਦੱਸ ਰਹੇ ਸੀ ਕਿ ਉਹਨਾਂ ਕੋਲੇ ਯੂਨੀਅਨ ਦੇ ਜਿਹੜੇ ਯੂਨਿਟਸ ਨੇ ਉਹ ਐਸਟੈਬਲਿਸ਼ ਕਰਨ ਦੇ ਲਈ ਰੋਜ਼ ਕਾਲਸ ਆਉਂਦੀਆਂ ਨੇ, ਤੇ ਉਹ ਉਸ ਯੂਨੀਅਨ ਵੂਮਨ ਦੀਆਂ ਦੇ ਜਿਹੜੇ ਯੂਨਿਟਸ ਨੇ ਉਹਨਾਂ ਨੂੰ ਬਣਾਉਣ ਦੇ ਵਿੱਚ ਉਹ ਆਪ ਵੀ ਬੜੇ ਬਿਜ਼ੀ ਨੇ, ਤੇ ਉਹ ਵੂਮਨ ਕਿਉਂਕਿ ਉਹ ਔਰਤਾਂ ਆਪਣੇ ਯੂਨੀਅਨ ਯੂਨਿਟਸ ਬਣਾਉਣਾ ਚਾਹੁੰਦੀਆਂ ਨੇ ਤਾਂ ਉਹਦੇ ਵਿੱਚ ਬਿਜ਼ੀ ਨੇ, ਆਰਗੇਨਾਈਜ਼ ਹੋਣ 'ਚ ਬਿਜ਼ੀ ਨੇ। ਹੋਰ ਵੀ ਔਰਤਾਂ ਆਰਗੇਨਾਈਜ਼ ਹੋ ਰਹੀਆਂ ਨੇ ਘਰ ਦੇ ਵਿੱਚ, ਪੰਜਾਬ ਦੇ ਵਿੱਚ ਹੋ ਰਹੀਆਂ ਨੇ, ਤੇ ਇਸ ਕਰਕੇ ਸਾਨੂੰ ਸਿੰਘੂ ਤੇ ਕੁੰਡਲੀ ਦੇ ਉੱਤੇ ਆਪਾਂ ਦੇਖਦੇ ਹਾਂ ਜਿਹੜਾ ਕਰਾਊਡ ਗਿਆ ਉਹ ਕਿਸਾਨੀ ਦੀਆਂ ਔਰਤਾਂ ਵੀ ਸੀਗੀਆਂ, ਥੋੜੀਆਂ ਮਜ਼ਦੂਰ ਔਰਤਾਂ ਸੀਗੀਆਂ, ਉਹਦੇ ਵਿੱਚ ਨੈਸ਼ਨਲ ਲੀਡਰਸ ਸੀਗੀਆਂ, ਅਰਬਨ ਵਿਮਨ ਆਈਆਂ ਹੋਈਆਂ ਸੀਗੀਆਂ, ਉਹ ਇੱਕ ਮਿਕਸਡ ਕਰਾਊਡ ਸੀਗਾ। ਪਰ ਜਿਹੜਾ ਬੇਸ ਸੀਗਾ, ਬੇਸ ਦੇ ਵਿੱਚ ਹੁਣ ਔਰਤਾਂ ਦੇ ਨੰਬਰਸ ਦੇ ਵਿੱਚ ਕੱਲ ਦੀਆਂ ਜੇ ਫੋਟੋਆਂ ਦੇਖੀਆਂ ਤਾਂ ਬਹੁਤ ਵੱਡੇ ਨੰਬਰਸ ਦੇ ਵਿੱਚ ਉਹ ਬਾਹਰ ਆਈਆਂ ਨੇ, ਕਿਉਂਕਿ ਉਹਨਾਂ ਨੂੰ ਆਪਣੇ ਘਰੋਂ ਨਿਕਲ ਕੇ ਬਰਨਾਲੇ, ਬਠਿੰਡੇ, ਲੁਧਿਆਣਾ ਜਾਣਾ ਸੌਖਾ ਤੇ ਉਹਨਾਂ ਨੂੰ ਦਿੱਲੀ ਬਾਰਡਰ ਜਾਣਾ ਔਖਾ ਆ। ਇਸ ਕਰਕੇ ਵੂਮਨ ਪਾਰਟਿਸਿਪੇਸ਼ਨ ਜੇ ਡਾਇਰੈਕਟ ਵੀ ਦੇਖਣੀ ਹੋਵੇ ਤਾਂ ਕੱਲ ਦੀਆਂ ਫੋਟੋਆਂ ਆਪਣੇ ਲਈ ਦੇਖ ਲੈਣੀਆਂ ਬਹੁਤ ਜ਼ਰੂਰੀ ਨੇ। ਇਹਦੇ ਵਿੱਚ ਇਹ ਜਿਹੜੀ ਲਾਸਟ ਫੋਟੋ ਆ, ਇਹ ਇੱਕ ਮਾਤਾ ਜੀ ਨੂੰ ਮੈਂ ਮਿਲੀ ਸੀਗੀ। ਇਹਨਾਂ ਨੇ ਬੜੀ ਵਧੀਆ ਗੱਲ ਕਹੀ। ਇਹ ਮੈਨੂੰ ਕਹਿ ਰਹੇ ਸੀਗੇ ਕਿ ਇਹ ਕਹਿੰਦੇ ਕਿ ਸਾਡੀਆਂ ਤਾਂ ਜਿਹੜੀਆਂ, ਕਹਿੰਦੇ ਮੈਂ ਆਪਣੀ ਨੂੰਹ ਦੇ ਲਈ ਬਹੁਤ ਪਰੇਸ਼ਾਨ ਆ। ਮੈਂ ਕਿਹਾ ਕੀ ਹੋਇਆ? ਕਹਿੰਦੇ ਵੀ ਮੇਰੀ ਨੂੰਹ ਬੜੀ ਪੜ੍ਹੀ ਲਿਖੀ, ਉਹਨੇ PhD ਕੀਤੀ ਆ, ਉਹਨੂੰ ਵਿਚਾਰੀ ਨੂੰ ਨੌਕਰੀ ਨਹੀਂ ਮਿਲੀ। ਤੇ ਕਹਿੰਦੇ ਵੀ ਨਹੀਂ, ਨੂੰਹ ਨਹੀਂ, ਇਹਨਾਂ ਦੀ ਪੋਤ ਨੂੰ, ਵਿਚ ਮੀਨਸ ਇਹਨਾਂ ਦੀ ਮਤਲਬ ਗ੍ਰੈਂਡ ਡਾਟਰ ਇਨ ਲਾਅ ਹੈ ਨਾ। ਤੇ ਕਹਿੰਦੇ ਕਿ ਹਾਂ, ਤੇ ਕਹਿੰਦੇ ਕਿ ਉਹ ਕਹਿੰਦੀ ਕਿ ਕਹਿੰਦੇ ਮੈਂ ਅੰਡਰਸਟੈਂਡ ਕਰਦੀ ਹਾਂ ਕਿ ਉਹਨੇ ਇੰਨੀ ਸਾਰੀ ਪੜ੍ਹਾਈ ਕਰਨ ਦੇ ਲਈ ਘਰ ਦਾ ਕੰਮ ਨਹੀਂ ਸਿੱਖਿਆ, ਕਿਉਂਕਿ ਜੇ ਕੁੜੀ ਪੜ੍ਹ ਰਹੀ ਆ ਤਾਂ ਉਹਨੂੰ ਆਪਾਂ ਘਰ ਦਾ ਕੰਮ ਕਾਹਦੇ ਲਈ ਕਰਾਵਾਂਗੇ। ਪਰ ਕਹਿੰਦੇ ਉਹਨੂੰ ਨੌਕਰੀ ਨਹੀਂ ਮਿਲੀ, ਇਸ ਕਰਕੇ ਕਹਿੰਦੇ ਹੁਣ ਨਾ ਉਹਨੂੰ ਘਰ ਦਾ ਕੰਮ ਆਉਂਦਾ ਆ ਤੇ ਨਾ ਹੀ ਉਹਨੂੰ ਕੋਈ ਨੌਕਰੀ ਆ। ਤੇ ਪਰ ਕਹਿੰਦੇ ਮੈਂ ਚਾਹੁੰਦੀ ਇਹ ਆ ਕਿ ਉਹਨੂੰ ਨੌਕਰੀ ਮਿਲ ਜਾਵੇ। ਦੂਜਾ ਕਹਿੰਦੇ ਮੈਂ ਇਹ ਚਾਹੁੰਦੀ ਆ ਕਿ ਸਾਡਾ ਜਿਹੜੇ ਇਹ ਤਿੰਨੇ ਲਾਜ਼ ਨੇ ਇਹ ਵੀ ਵਾਪਸ ਹੋ ਜਾਣ, ਕਿਉਂਕਿ ਜੇ ਉਹਨੂੰ ਨੌਕਰੀ ਨਾ ਮਿਲੀ ਤਾਂ ਐਟਲੀਸਟ ਉਹ ਖੇਤੀਬਾੜੀ ਦੇ ਵਿੱਚ ਉਹਦਾ ਕੁਛ ਨਾ ਕੁਛ ਕਰ ਹੀ ਲਊਗੀ ਨਾ, ਨਹੀਂ ਤਾਂ ਕਹਿੰਦੇ ਸਾਨੂੰ ਦੋਵਾਂ ਜਣਿਆਂ ਨੂੰ ਬਾਹਰ ਭੇਜਣਾ ਪਊਗਾ। ਮਤਲਬ ਕਿ ਇਹਦੇ ਵਿੱਚੋਂ ਤੁਹਾਨੂੰ ਸਿੰਪਲੈਸਟ ਆਫ ਦਾ ਪ੍ਰੋਬਲਮਸ ਤੇ ਜਿਹੜੀਆਂ ਸਾਡੀਆਂ ਬਜ਼ੁਰਗ ਔਰਤਾਂ ਨੇ ਜਿਨ੍ਹਾਂ ਨੂੰ ਆਪਾਂ ਬਹੁਤ ਛੇਤੀ ਲੇਬਲ ਕਰ ਦਿੰਦੇ ਆ ਕਿ ਇਹ ਬੈਕਵਰਡ ਨੇ, ਇਹ ਸਮਝਦੀਆਂ ਨਹੀਂ, ਇੱਦਾਂ ਨਹੀਂ ਆ। ਇਹ ਬਹੁਤ ਕੰਸਰਨਡ ਨੇ ਆਪਣੀਆਂ ਬੇਟੀਆਂ ਦੇ ਲਈ, ਜਿਨ੍ਹਾਂ ਨੂੰ ਇਹਨਾਂ ਨੇ ਆਪ ਪੜ੍ਹਾਇਆ, ਆਪਣੀਆਂ ਨੂੰਹਾਂ ਦੇ ਲਈ ਜਿਹੜੀਆਂ ਬਹੁਤ ਪੜ੍ਹੀਆਂ ਨੇ। ਬਹੁਤ ਸਾਰੀਆਂ ਔਰਤਾਂ ਮੇਰੇ ਨਾਲ ਆਪਣੀਆਂ ਨੂੰਹਾਂ ਦੀਆਂ ਗੱਲਾਂ ਕਰਦੀਆਂ ਨੇ ਕਿ ਉਹ ਪੜ੍ਹੀ ਆ, ਉਹਦੇ ਕੋਲ ਜੌਬ ਨਹੀਂ ਹੈਗੀ, ਤੇ ਉਹ ਫੀਲ ਕਰਦੀਆਂ ਨੇ ਕਿ ਉਹਨਾਂ ਨੂੰ ਜੌਬ ਮਿਲ ਜਾਵੇ ਤੇ ਇੱਧਰੋਂ ਲੈਂਡ ਵੀ ਨਾ ਜਾਵੇ, ਇੱਧਰੋਂ ਇਹ ਜਿਹੜੇ ਲਾਜ਼ ਨੇ ਇਹ ਵੀ ਜਿਹੜੇ ਨੇ ਵਾਪਸ ਹੋ ਜਾਣ। ਇੱਥੇ ਹੁਣ ਮੈਂ ਜਿਹੜੀ ਆਖਰੀ ਗੱਲ ਕਹੂੰਗੀ ਉਹ ਕੱਲ ਸੁਖਵਿੰਦਰ ਕੌਰ ਜੀ ਨੇ BKU ਕ੍ਰਾਂਤੀਕਾਰੀ ਦੇ ਉਹ ਵੂਮਨ ਵਿੰਗ ਦੇ ਸਟੇਟ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਕੱਲ ਇੱਕ ਬੜੀ ਵਧੀਆ ਗੱਲ ਕਹੀ ਸਟੇਜ ਦੇ ਉੱਤੇ। ਉਹ ਕਹਿੰਦੇ, ਮਤਲਬ ਇਸ ਗੱਲ ਤੇ ਮੈਂ ਇਸ ਲਈ ਐਂਡ ਕਰਨਾ ਚਾਹੁੰਦੀ ਹਾਂ ਕਿ ਸਾਡੇ ਕੋਲੇ ਕੁਛ ਹੋਣਾ ਚਾਹੀਦਾ ਜਿਹਦੇ ਬਾਰੇ ਅਸੀਂ ਸੋਚ ਸਕੀਏ। ਸਾਡੇ ਕੋਲੇ ਵੂਮਨ ਦੇ ਕੋਲੇ ਐਜ਼ ਸੱਚ ਲੈਂਡ ਓਨਰਸ਼ਿਪ, ਸਾਡੇ ਨਾਮ ਦੇ ਉੱਤੇ ਲੈਂਡ ਨਹੀਂ ਹੈਗੀ। ਤਾਂ ਉਹਦੇ ਬਾਰੇ ਉਹਨਾਂ ਨੇ ਇੱਕ ਬੜੀ ਵੱਡੀ ਗੱਲ ਕਹੀ ਸੀ ਕੱਲ ਸਿੰਘੂ ਬਾਰਡਰ ਤੇ ਉਹ ਬੋਲੇ ਸੀ, ਮੈਂ ਵੀ ਉੱਥੇ ਸੀਗੀ, ਕਿ ਸਾਡੇ ਨਾਂ ਦੇ ਉੱਤੇ ਕੁਛ ਵੀ ਹੈ ਨਹੀਂਗਾ, ਇਸ ਲਈ ਸਾਡੇ ਕੋਲੇ ਤਾਂ ਲੂਜ਼ ਕਰਨ ਲਈ ਵੈਸੇ ਨਹੀਂ ਕੁਛ ਹੈਗਾ ਕਿ ਸਾਡੀ ਲੈਂਡ ਚੱਲ ਜੂਗੀ। ਅਸੀਂ ਜਿਹੜਾ ਕਹਿੰਦੇ ਆ ਕਿ ਸਾਡੇ ਭਰਾਵਾਂ ਲਈ ਅਸੀਂ ਆਏ ਆ, ਆਪਣੇ ਮੁੰਡਿਆਂ ਲਈ ਆਏ ਆ, ਅਸੀਂ ਕਿਸੇ ਹੋਰ ਦੇ ਲਈ ਆਏ ਆ, ਹਾਂ ਆਪਾਂ ਆਏ ਆ, ਪਰ ਜੇ ਅਸੀਂ ਸਿਰਫ ਆਪਣਾ ਸੋਚੀਏ ਐਜ਼ ਔਰਤ, ਅਸੀਂ ਸਿਰਫ ਆਪਣਾ ਪਰਸਪੈਕਟਿਵ ਲਈਏ ਤਾਂ ਸਾਡੇ ਤਾਂ ਨਾਂ ਦੇ ਵਿੱਚ ਵੈਸੇ ਹੀ ਕੱਖ ਨਹੀਂ ਹੈਗਾ। ਅਸੀਂ ਤਾਂ ਵੈਸੇ ਕੁਛ ਓਨ ਨਹੀਂ ਕਰਦੇ, ਇਸ ਲਈ ਸਾਡੇ ਕੋਲੇ ਤਾਂ ਖੋਣ ਦੇ ਲਈ ਵੀ ਕੱਖ ਨਹੀਂ ਹੈਗਾ। ਇਹ ਵੀ ਨਹੀਂ ਹੈਗਾ ਵੀ ਸਟੇਟ ਸਾਡੇ ਤੋਂ ਕੁਛ ਖੋ ਕੇ ਲੈ ਜੂਗੀ। ਤੇ ਇਸ ਕਰਕੇ ਕਹਿੰਦੇ ਜਦੋਂ ਸਾਡੇ ਕੋਲੇ ਕੁਛ, ਸਾਡੇ ਤੋਂ ਕੁਛ ਖੋਹਿਆ ਹੀ ਨਹੀਂ ਜਾ ਸਕਦਾ ਤਾਂ ਆਪਾਂ ਨੂੰ ਫੀਅਰਲੈਸ ਹੋ ਕੇ ਲੜਨਾ ਬਹੁਤ ਜ਼ਰੂਰੀ ਆ। ਤੇ ਇਹ ਜਿਹੜੀ ਗੱਲ ਆ ਇਹ ਮੈਨੂੰ ਬਹੁਤ ਚੰਗੀ ਲੱਗੀ ਤੇ ਮੈਂ ਦੇਖ ਰਹੀ ਹਾਂ ਕਿ ਸਾਡੀਆਂ ਬੀਬੀਆਂ ਫੀਅਰਲੈਸ ਹੋ ਕੇ ਹੀ ਲੜ ਰਹੀਆਂ ਨੇ। ਤੇ ਇੱਥੇ ਮੈਂ ਆਪਣੀ ਗੱਲ ਖਤਮ ਕਰੂੰਗੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ। ਬੜੀ ਖੂਬਸੂਰਤ ਪ੍ਰੈਜੈਂਟੇਸ਼ਨ ਅਸੀਂ ਵੇਖੀ ਔਰ ਫੋਟੋਜ਼ ਦੇ ਰਾਹੀਂ ਅਸੀਂ ਉਸ ਸਾਰੀ ਫੀਲ ਨੂੰ, ਤੁਹਾਡੇ ਗੱਲਾਂ ਨੂੰ ਸਮਝਣ ਦੇ ਵਿੱਚ ਹੋਰ ਵੀ
ਸੀ ਸੌਖਾ ਹੋ ਗਿਆ ਔਰ ਬਹੁਤ ਜ਼ਬਰਦਸਤ ਤਰੀਕੇ ਨਾਲ ਇਹ ਸਾਰੀ ਗੱਲਬਾਤ ਇੱਕ ਪੂਰੀ ਇਹ ਚੱਲਦੀ ਰਹੀ। ਤੁਸੀਂ ਆਮ ਤੌਰ ਤੇ ਅਸੀਂ ਇਹ ਵੇਖਦੇ ਹਾਂ ਕਿ ਜਦੋਂ ਵੀ ਅਸੀਂ ਗੱਲ ਕਰੀਏ ਤਹਿਰੀਕਾਂ ਦੀ, ਉਹਦੇ ਵਿੱਚ ਖਵਾਤੀਨ ਦੀ ਜਦੋਂ ਗੱਲ ਆਉਂਦੀ ਹੈ, ਜਦੋਂ ਬੀਬੀਆਂ ਦੀ ਗੱਲ ਆਉਂਦੀ ਹੈ, ਤਾਂ ਉਹਦੇ ਵਿੱਚ ਵੱਖੋ ਵੱਖ ਜਿਹੜੀਆਂ ਨੇ ਨਾ ਗੱਲਾਂ ਕੀਤੀਆਂ ਜਾਂਦੀਆਂ, ਖਾਸ ਕਰਕੇ ਜਦੋਂ ਪੀਜੈਂਟਰੀ ਦੀ ਜਾਂ ਸਾਡੇ ਰੂਰਲ ਏਰੀਆ ਦੀ ਕਿਸੇ ਮੂਵਮੈਂਟ ਦਾ ਆਉਂਦਾ ਹੈ ਨਾ, ਉਹਦੇ ਵਿੱਚ ਇਹ ਜ਼ਰੂਰ ਆਉਂਦਾ ਕਿ ਦੀ ਬੀਬੀਆਂ ਦੀ ਪਾਰਟਿਸਿਪੇਸ਼ਨ ਬਹੁਤ ਘੱਟ ਹੁੰਦੀ ਹੈ। ਤੇ ਇਸ ਮੂਵਮੈਂਟ ਨੂੰ ਤੁਸੀਂ ਜਿਸ ਤਰ੍ਹਾਂ ਪ੍ਰੈਜ਼ੈਂਟ ਕਰ ਰਹੇ ਹੋ ਜਾਂ ਕੀਤਾ ਹੈ ਤੁਸੀਂ, ਕਿ ਉਹਦੇ ਵਿੱਚ ਕਾਫੀ ਵਧੀ ਹੈ, ਤੇ ਇਹ ਕਿ ਬਹੁਤੇ ਦਿਨ ਅੱਗੇ ਚੱਲਣ ਨਾਲ ਇਹ ਜਿਹੜਾ ਪ੍ਰੋਟੈਸਟ ਜਿੱਦਾਂ ਜਿੱਦਾਂ ਚੱਲਦਾ ਹੈ ਉਹਦੀ ਅਵੇਅਰਨੈਸ ਦੀ ਵਜ੍ਹਾ ਤੋਂ ਅੱਗੇ ਗੱਲ ਵੱਧ ਰਹੀ ਹੈ, ਜਾਂ ਉੱਥੇ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਆਲਰੇਡੀ ਹੀ ਕੰਮ ਕਰ ਚੁੱਕੀਆਂ ਸਨ ਇਹਦੇ ਵਿੱਚ? ਇਹਦੇ ਵਿੱਚ ਦੋਵੇਂ ਚੀਜ਼ਾਂ ਨੇ। ਇਹਦੇ ਵਿੱਚ ਜਿਹੜੀਆਂ ਦੋ ਵੱਡੀਆਂ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਨੇ ਵੂਮਨ ਦੇ ਉੱਤੇ ਬਹੁਤ ਵਧੀਆ ਕੰਮ ਕੀਤਾ, ਡਕੌਂਦਾ ਤੇ ਉਗਰਾਹਾਂ, ਉਹਨਾਂ ਦੇ ਨਾਲ ਪਹਿਲਾਂ ਹੀ ਬਹੁਤ ਸਾਰੀਆਂ ਵੂਮਨ ਸੀਗੀਆਂ। ਪਰ ਓਵਰਆਲ ਹੀ ਜਦੋਂ ਤੋਂ ਪ੍ਰੋਟੈਸਟ ਸ਼ੁਰੂ ਹੋਇਆ 25 ਸਤੰਬਰ ਤੋਂ ਹੀ ਅਨਆਰਗੇਨਾਈਜ਼ਡ ਜਿਹੜਾ ਸੈਕਸ਼ਨ ਆ, ਪਿੰਡ ਨੇ ਜਿੱਥੇ ਕਿਸੇ ਵੀ ਯੂਨੀਅਨ ਦਾ ਯੂਨਿਟ ਨਹੀਂ ਹੈਗਾ, ਉਹਨਾਂ ਦੀਆਂ ਰਿਕੁਐਸਟ ਨੇ ਯੂਨੀਅਨ ਨੂੰ ਆਉਣੀਆਂ ਸ਼ੁਰੂ ਹੋਈਆਂ ਨੇ ਕਿ ਵੀ ਤੁਸੀਂ ਸਾਡੇ ਯੂਨਿਟ ਬਣਾਓ। ਉਹ ਮਤਲਬ ਓਵਰਆਲ ਪਿੰਡ ਦੇ ਲਈ ਨੇ। ਤੇ ਜਦੋਂ ਪਿੰਡ ਦੇ ਲਈ ਇੱਕ ਮਤਲਬ ਯੂਨਿਟ ਬਣਾਉਣ ਦਾ ਰਿਕੁਐਸਟ ਆਉਂਦਾ ਤਾਂ ਉਹਦੇ ਵਿੱਚ ਵਿਮਨ ਨੂੰ ਵੀ ਪਤਾ ਲੱਗਦਾ, ਕਿਉਂਕਿ ਉਹ ਆਪਸ 'ਚ ਵੀ ਗੱਲਾਂ ਕਰਦੀਆਂ ਨੇ। ਉਹ ਹੁਣ ਇੱਕ ਅਵੇਅਰਨੈਸ ਵੀ ਵੱਧ ਗਈ, ਤਾਂ ਉਹਨਾਂ ਨੂੰ ਹੁੰਦਾ ਕਿ ਅੱਛਾ ਜੇ ਉਹਨਾਂ ਦਾ ਯੂਨਿਟ ਐਸਟੈਬਲਿਸ਼ ਹੋ ਰਿਹਾ ਤਾਂ ਅਸੀਂ ਹੁਣ ਨਾਲ ਦੀ ਨਾਲ ਵਿਮਨ ਵਿੰਗ ਵੀ ਐਸਟੈਬਲਿਸ਼ ਕਰਾ ਲਈਏ। ਤੇ ਇਸ ਕਰਕੇ ਦੋਵੇਂ ਰੀਜ਼ਨਸ ਨੇ ਕਿ ਜਿਨ੍ਹਾਂ ਨੇ ਪਹਿਲਾਂ ਵੀ ਬਹੁਤ ਸਾਰਾ ਕੰਮ ਕੀਤਾ। ਇੱਕ ਤਾਂ ਉਹਨਾਂ ਦੀਆਂ ਫੋਟੋਆਂ ਦੇਖ ਕੇ ਵੀ ਬਹੁਤ ਅੰਦਰੋਂ ਜਿਹੜੀਆਂ ਦੂਜੀਆਂ ਵਿਮਨ, ਉਹਨਾਂ ਨੂੰ ਲੱਗਦਾ ਕਿ ਹਾਂ ਅਸੀਂ ਵੀ ਜਥੇਬੰਦੀ ਨਾਲ ਜੁੜੀਏ, ਕਿਉਂਕਿ ਜਥੇਬੰਦੀ ਨਾਲ ਜੁੜ ਕੇ ਜਿਹੜਾ ਤੁਹਾਡੀ ਗੱਲ ਆ ਉਹ ਜ਼ਿਆਦਾ ਸੁਣੀ ਜਾਂਦੀ ਆ ਇੰਡੀਵਿਜੂਅਲ ਨਾਲੋਂ। ਜੀ, ਦੂਸਰਾ ਜਿਹੜਾ ਅਸੀਂ ਇੱਥੋਂ ਗੱਲ ਕਰਾਂਗੇ, ਕੁਝ ਕੁਐਸਚਨ ਦੋਸਤਾਂ ਦੇ ਵੀ ਆਏ ਨੇ, ਮੈਂ ਉਹ ਵੀ ਜ਼ਰੂਰ ਇਨਕਲੂਡ ਕਰਾਂਗਾ, ਲੇਕਿਨ ਮੈਂ ਆਪਣੇ ਲਈ ਪੁੱਛਣਾ ਚਾਹਾਂਗਾ ਕਿ ਜਿਸ ਤਰ੍ਹਾਂ ਆਮ ਤੌਰ ਤੇ ਅਸੀਂ ਗੱਲ ਜਦੋਂ ਕਰਨੇ ਹਾਂ ਤੇ ਸਾਨੂੰ ਇਹ ਸਮਝ ਆਉਂਦੀ ਹੈ ਕਿ ਮਜ਼ਦੂਰਾਂ ਔਰ ਕਿਸਾਨਾਂ ਦੀਆਂ ਮੋਸਟਲੀ ਜਿਹੜੀਆਂ ਤਨਜ਼ੀਮਾਂ ਨੇ ਉਹ ਇੱਕ ਤਰ੍ਹਾਂ ਦੀ ਮਾਰਕਸਿਸਟ ਪੁਆਇੰਟ ਆਫ ਵਿਊ ਨਾਲ ਗੱਲ ਕਰਦੀਆਂ ਜਾਂ ਲੈਫਟ ਦੀ ਪੋਲਿਟਿਕਸ ਦੀ ਗੱਲ ਕਰਦੀਆਂ। ਇੱਥੇ ਕੌਣ ਡੋਮੀਨੇਟ ਕਰ ਰਿਹਾ, ਲੈਫਟ ਹੈ ਜਾਂ ਅਦਰਵਾਈਜ਼ ਸੈਂਟਰ ਹੈ ਜਾਂ ਰਾਈਟ ਹੈ? ਕਿਸ ਤਰ੍ਹਾਂ ਉੱਥੇ ਤਨਜ਼ੀਮ ਸਾਜ਼ੀ ਕਿਸ ਤਰ੍ਹਾਂ ਹੈ, ਖਾਸ ਕਰ ਔਰਤਾਂ ਵਾਲੀ ਸਾਈਡ ਤੋਂ? ਇਹ ਬੜਾ ਇੰਟਰਸਟਿੰਗ ਕੁਐਸਚਨ ਹੈ ਤੇ ਸਭ ਤੋਂ ਔਖਾ ਇਹਦਾ ਜਵਾਬ ਦੇਣਾ। ਇਹਦੇ ਵਿੱਚ ਜਿਹੜੇ ਵੱਖ-ਵੱਖ ਜਿਹੜੀਆਂ ਯੂਨੀਅਨਸ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ, ਜਿਨ੍ਹਾਂ ਨੇ ਬੇਸ ਤੇ ਬਹੁਤ ਜ਼ਿਆਦਾ ਕੰਮ ਕੀਤਾ, ਉਹ 10 ਨੇ ਜਿਹੜੀਆਂ ਲੈਫਟ ਦੀਆਂ ਜਥੇਬੰਦੀਆਂ ਨੇ ਤੇ ਜਿਹੜੀਆਂ ਇਕੱਠੀਆਂ ਨੇ। ਉਸ ਤੋਂ ਬਾਅਦ 4-5 ਹੋਰ ਨੇ ਜਿਹੜੀਆਂ ਲੈਫਟ ਲੀਨਿੰਗ ਨੇ, ਤੇ ਬਾਕੀ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਕੁਝ ਰਾਈਟ ਨੇ, ਕੁਝ ਸੈਂਟਰ ਨੇ, ਜਾਂ ਕਈਆਂ ਦੇ ਵਿੱਚ ਹਜੇ ਬਹੁਤੇ ਯੂਨਿਟ ਨਹੀਂ ਹੈਗੇ ਤਾਂ ਬਹੁਤ ਛੋਟੀਆਂ ਨੇ ਉਹ, ਬਟ ਮੋਸਟਲੀ ਲੈਫਟ ਨੇ। ਤਾਂ ਜਦੋਂ ਬੇਸ ਉਹਨਾਂ ਦੇ ਨਾਲ ਜੁੜਦਾ ਤਾਂ ਪਹਿਲਾਂ ਉਹ ਕੁਝ ਬੰਦੇ ਹੁੰਦੇ ਨੇ ਜਿਹੜੇ ਲੀਡਰਸ਼ਿਪ ਰੋਲ ਦੇ ਵਿੱਚ ਨੇ, ਜਿਨ੍ਹਾਂ ਦੀ ਸਕੂਲਿੰਗ ਹੋ ਗਈ ਹੋਈ ਆ, ਉਹ ਲੈਫਟ ਹੁੰਦੇ ਨੇ। ਪਰ ਜਿਹੜਾ ਮੋਸਟ ਆਫ ਦਾ ਬੇਸ ਆ ਉਹਦੇ ਵਿੱਚ ਅਨਲੈਸ ਕਿ ਤੁਹਾਡੀਆਂ ਫੈਮਲੀਜ਼ ਲੈਫਟ ਨਾਲ ਜੁੜੀਆਂ ਹੋਈਆਂ ਨੇ ਪਹਿਲਾਂ ਤੋਂ, ਜਾਂ ਤੁਹਾਡੇ ਏਰੀਆ ਦੇ ਵਿੱਚ ਲੈਫਟ ਦਾ ਪ੍ਰਭਾਵ ਜ਼ਿਆਦਾ ਪੈਂਦਾ ਹੈ, ਉਹ ਏਰੀਆ ਵਾਈਜ਼ ਵੀ ਡਿਫਰੈਂਸ਼ੀਏਟ ਕਰਦਾ ਹੈ। ਜਿੱਦਾਂ ਮੈਂ ਲੁਧਿਆਣੇ ਏਰੀਆ ਦੇ ਵਿੱਚ, ਮੈਨੂੰ ਉੱਥੋਂ ਦੇ ਥੋੜ੍ਹੇ ਜਿਹੇ ਪਿੰਡਾਂ ਦਾ ਪਤਾ ਆ ਕਿ ਜਿਹੜੇ ਨਵੇਂ ਯੂਨਿਟਸ ਐਸਟੈਬਲਿਸ਼ ਹੋਏ ਨੇ ਉਹ ਹੋਏ ਨੇ ਤਾਂ ਲੈਫਟ ਜਥੇਬੰਦੀਆਂ ਦੇ ਐਸਟੈਬਲਿਸ਼ ਹੋਏ ਨੇ, ਪਰ ਉੱਥੋਂ ਦਾ ਬੇਸ ਹਜੇ ਲੈਫਟ ਜਥੇਬੰਦੀ ਦੀ ਜਿਹੜੀ ਇੱਕ ਸਕੂਲਿੰਗ ਹੁੰਦੀ ਆ ਉਹਦੇ ਵਿੱਚ ਨਹੀਂ ਆਇਆ। ਉਹਦੇ ਕੁਝ ਲੀਡਰਸ ਨੇ, ਪਰ ਜਦੋਂ ਉਹ ਆਰਗੇਨਾਈਜ਼ ਹੋ ਕੇ ਜਾਂਦੇ ਨੇ ਤਾਂ ਉਹ ਫਿਰ ਜੋ ਇੱਕ ਕਨਸਟੀਟਿਊਸ਼ਨ ਹੈਗਾ ਜਥੇਬੰਦੀ ਦਾ ਉਹਦੇ ਵਿੱਚ ਰਹਿੰਦੇ ਨੇ, ਕਿਉਂਕਿ ਉਹਨਾਂ ਨੂੰ ਉਹਨਾਂ ਕੁ ਦੱਸਿਆ ਹੁੰਦਾ। ਜਿਹੜਾ ਸਿੰਘੂ ਬਾਰਡਰ ਦੇ ਉੱਤੇ ਮੋਸਟਲੀ ਅੱਜ ਆਪਾਂ ਦੇਖਦੇ ਹਾਂ ਜਿਹੜਾ ਇਕੱਠ ਹੋਇਆ ਉਹ ਬਹੁਤ ਡਾਇਵਰਸ ਆ। ਉੱਥੇ ਜਿਹੜਾ ਬੇਸ ਆ ਉਹ ਸਾਰੀਆਂ ਜਥੇਬੰਦੀਆਂ ਨਾਲ ਜੁੜਿਆ ਆਇਆ ਹੋਇਆ, ਪਰ ਮੋਸਟਲੀ ਉੱਥੇ ਤੁਹਾਨੂੰ ਮਤਲਬ ਜਿਹੜਾ ਆਰਗੇਨਾਈਜ਼ਡ ਬੇਸ ਆ ਉਹਦੇ ਵਿੱਚ ਲੈਫਟ ਜ਼ਿਆਦਾ ਦਿਖੂਗਾ, ਅਨਆਰਗੇਨਾਈਜ਼ਡ ਜਿਹੜੇ ਸੈਕਸ਼ਨ ਆਇਆ ਹੋਇਆ ਉਹਦੇ ਵਿੱਚ ਰਾਈਟ ਵਿੰਗ ਜ਼ਿਆਦਾ ਦਿਖੂਗਾ। ਇਹਦੇ ਵਿੱਚੋਂ ਜਿਹੜੇ ਸਟੂਡੈਂਟਸ ਆਏ ਹੋਏ ਜਿਹੜੇ ਆ ਕੇ ਲਗਾਤਾਰ ਪਾਰਟਿਸਿਪੇਟ ਕਰ ਰਹੇ ਨੇ ਉਹ ਵੀ ਲੈਫਟ ਜਥੇਬੰਦੀਆਂ ਵਾਲੇ ਨੇ। ਜੀ, ਇੱਕ ਕੁਐਸਚਨ ਤੁਸੀਂ ਕੀਤੀ ਗੱਲ, ਜਿੱਦਾਂ ਅਸੀਂ ਬੀਬੀਆਂ ਦੀ ਗੱਲ ਕਰੀਏ ਤੇ ਉੱਥੇ ਉਹ ਲਿਟਰੇਚਰ ਵੀ ਕੁਝ ਵੰਡਿਆ ਜਾ ਰਿਹਾ ਸੀ, ਜਿਹੜਾ ਤੁਸੀਂ ਵਿਖਾਇਆ ਵੀ ਅਸੀਂ ਫੋਟੋ ਰਾਹੀਂ ਵੇਖਿਆ ਕਿ ਕੀ ਹੈ। ਤੇ ਔਰਤਾਂ ਨੇ ਕੋਈ ਸਪੈਸੀਫਿਕ ਉਹਨਾਂ ਦਾ ਲਿਟਰੇਚਰ, ਕੋਈ ਕਿਤਾਬਚਾ, ਕੋਈ ਪੈਂਫਲੇਟ, ਉਹਨਾਂ ਨੇ ਕੋਈ ਹੈਂਡਬਿਲ ਵਗੈਰਾ ਬਣਾਇਆ ਹੈ? ਔਰ ਉਹਦੇ ਨਾਲ ਦੀ ਨਾਲ ਮੈਂ ਇੱਕ ਗੱਲ ਹੋਰ ਵੀ ਕਰਾਂਗਾ ਕਿ
ਜਿਹੜੀ ਪੰਜਾਬ ਦੀ ਜਾਂ ਔਰਤਾਂ ਨੇ ਉਹਨਾਂ ਦੇ ਕੋਲ ਤੇ ਪੰਜਾਬ ਦੀਆਂ ਬਹੁਤ ਸਾਰੀਆਂ ਟ੍ਰੈਡੀਸ਼ਨ ਐਸੀਆਂ ਨੇ ਜਿਹੜੀਆਂ ਕਹਿ ਸਕਦੇ ਆ ਕਿ ਔਰਤਾਂ ਨੇ ਬਹੁਤ ਪਹਿਲੇ ਵੀ ਇਹ ਕੰਮ ਕੀਤਾ। ਜਿੱਦਾਂ ਅਸੀਂ ਬਹੁਤ ਸਾਰੀਆਂ ਸਾਡੀਆਂ ਫੋਕਲੋਰ ਦੇ ਵਿੱਚ ਅਗਰ ਅਸੀਂ ਵੇਖੀਏ, ਉਹਦੇ 'ਚ ਵੀ ਔਰਤਾਂ ਦਾ ਵੱਡਾ ਇੱਕ ਕਿਰਦਾਰ ਹੈ। ਹੀਰ ਦਾ ਕਰੈਕਟਰ ਜਿਹੜਾ ਹੈ ਉਹ ਕਿੱਦਾਂ ਚੈਲੰਜ ਕਰਦਾ ਹੈ ਉਸ ਵਕਤ ਦੀ ਸੁਸਾਇਟੀ ਨੂੰ, ਜਾਂ ਸਾਹਿਬਾ ਦਾ ਕਰੈਕਟਰ, ਜਾਂ ਹੋਰ ਵੀ ਬਹੁਤ ਸਾਰੀ ਦੁਰਗਾ ਜੀ ਹੋਣਾ ਦਾ, ਭਗਤ ਸਿੰਘ ਹੋਣਾ ਦੀ ਮੂਵਮੈਂਟ ਦੇ ਵਿੱਚ, ਔਰ ਬਹੁਤ ਸਾਰੀਆਂ ਇਸ ਤਰ੍ਹਾਂ ਕਿ ਉਹਨਾਂ ਦਾ ਵੀ ਨਾਮ ਲਿਆ ਜਾਂਦਾ ਵਾ ਉੱਥੇ, ਜਾਂ ਉਹੋ ਜਿਹਾ ਕੋਈ ਲਿਟਰੇਚਰ ਜਿਹੜਾ ਸਾਡੇ ਉਸ ਪੁਰਾਣੀ ਜਿਹੜੀ ਰੀਤ ਹੈ ਉਹਨੂੰ ਅੱਜ ਦੀ ਰੀਤ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੋਵੇ ਉਹਦੇ ਵਿੱਚ ਵੀ। ਇਸ ਮਾਮਲੇ ਦੇ ਵਿੱਚ ਜਿਹੜਾ ਲਿਟਰੇਚਰ ਆ ਉਹ ਐਸ ਸੱਚ ਨਹੀਂ ਵੰਡਿਆ ਜਾ ਰਿਹਾ ਜਿਹੜਾ ਵਿਮਨ ਸਪੈਸੀਫਿਕ ਹੋਵੇ, ਪਰ ਜਿਹੜੇ ਆਪਣੇ ਕੋਲ ਹਿਸਟੋਰੀਕਲ ਰੈਫਰੈਂਸਿਸ ਆਉਂਦੇ ਨੇ ਉਹ ਉਸ ਲਿਟਰੇਚਰ ਦੇ ਨਹੀਂ ਆਉਂਦੇ। ਹਿਸਟੋਰੀਕਲ ਰੈਫਰੈਂਸਿਸ ਆਪਣੇ ਕੋਲੇ ਮੋਸਟਲੀ ਆਉਂਦੇ ਨੇ ਜਿਹੜੇ ਮਤਲਬ ਸਿੱਖੀ ਦੇ ਵਿੱਚ ਜਿਹੜੀਆਂ ਉਹ ਔਰਤਾਂ ਮੋਰੀ ਰਹੀਆਂ ਨੇ, ਮਾਈ ਭਾਗੋ ਹੋ ਗਏ, ਜਾਂ ਆਪਣਾ ਇੰਡੀਪੈਂਡੈਂਸ ਮੂਵਮੈਂਟ ਦੇ ਵਿੱਚ ਜਿਹੜੀਆਂ ਔਰਤਾਂ ਮੋਰੀ ਰਹੀਆਂ ਨੇ ਜਿੱਦਾਂ ਗਦਰੀ ਗੁਲਾਬ ਕੌਰ ਹੋ ਗਏ। ਇਸ ਤੋਂ ਬਿਨਾਂ ਜਿਹੜੇ ਰੈਫਰੈਂਸਿਸ ਨੇ ਔਰਤਾਂ ਦੇ ਲਈ ਉਹ ਕਿਸੇ ਵੀ ਹੋਰ ਤਰ੍ਹਾਂ ਦੇ ਲਿਟਰੇਚਰ ਵੱਲ ਪੁਆਇੰਟ ਨਹੀਂ ਕਰਦੇ, ਮੋਸਟਲੀ ਹਿਸਟੋਰੀਕਲ ਵੱਲ ਕਰਦੇ ਨੇ। ਜੀ ਜੀ ਜੀ। ਔਰ ਮੈਂ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਔਰਤਾਂ ਦੇ ਹਵਾਲੇ ਨਾਲ ਜਿਹੜੀ ਇੱਕ ਮੂਵਮੈਂਟ ਉੱਥੇ ਹੁਣ ਇਸ ਵੇਲੇ ਮੌਜੂਦ ਹੈ, ਉਹਦੇ ਵਿੱਚ ਤੁਸੀਂ ਕੀ ਵੇਖਦੇ ਹੋ ਕਿ ਜਿਹੜੀ ਇੱਥੋਂ ਜਿਹੜੀ ਇੱਕ ਤਾਂ ਹੁਣ ਤਾਂ ਇਕੱਠੇ ਹੋ ਗਏ ਸਾਰੇ ਲੋਕ ਆ ਗਏ ਆ, ਪਰ ਜੇ ਇਸ ਮੋਰਚੇ ਤੋਂ ਜਿੱਤ ਹੋਏਗੀ ਸੋ ਲੋਕੀ ਪੀਸਫੁਲੀ ਆਪਣਾ ਉਹ ਮਕਸਦ ਵੀ ਮਿਲੇ ਔਰ ਲੋਕੀ ਘਰਾਂ ਨੂੰ ਜਾਣ, ਲੇਕਿਨ ਤੁਸੀਂ ਕੀ ਸਮਝਦੇ ਹੋ ਕਿ ਇਹਦੇ ਤੋਂ ਗੱਲ ਫਿਰ ਚੱਲੇਗੀ ਅੱਗੇ? ਯਾਨੀ ਖਵਾਤੀਨ ਇੰਨੀ ਵੱਡੀ ਤਾਦਾਦ 'ਚ ਔਰਤਾਂ ਇਕੱਠੀਆਂ ਹੋਈਆਂ ਨੇ ਔਰ ਉੱਥੇ ਗੱਲਬਾਤ ਵੀ ਚੱਲ ਰਹੀ ਹੈ, ਤੇ ਕੀ ਲੱਗਦਾ ਹੈ ਕਿ ਕੁਝ ਆਉਣ ਵਾਲੇ ਫਿਊਚਰ ਦੇ ਵਿੱਚ ਵੀ ਇਹ ਜਥੇਬੰਦੀਆਂ ਕਾਇਮ ਰਹਿਣਗੀਆਂ ਔਰ ਇਹ ਗੱਲਬਾਤ ਚੱਲਦੀ ਰਹੇਗੀ? ਹਾਂਜੀ, ਲੱਗਦਾ ਤਾਂ ਹੈ। ਤੇ ਕਿਉਂਕਿ ਜਿਸ ਹਿਸਾਬ ਦਾ ਇੱਥੇ ਮਾਹੌਲ ਕ੍ਰੀਏਟ ਹੋਇਆ ਕੱਲ ਵੀ ਔਰਤ ਕਿਸਾਨ ਦਿਵਸ ਦੇ ਉੱਤੇ ਜਦੋਂ ਆਮ ਔਰਤਾਂ ਨੂੰ ਸਟੇਜ ਦਿੱਤੀ ਗਈ, ਜਦੋਂ ਉਹ ਆ ਕੇ ਬੋਲਦੀਆਂ ਨੇ, ਯੰਗ ਕੁੜੀਆਂ ਆ ਕੇ ਬੋਲੀਆਂ, 6ਵੀਂ 7ਵੀਂ ਕਲਾਸ 'ਚ ਪੜ੍ਹਦੀਆਂ ਕੁੜੀਆਂ ਆ ਕੇ ਬੋਲੀਆਂ, ਇਹਨਾਂ ਸਾਰੀਆਂ ਦਾ ਜਿਹੜਾ ਮੈਟਰ ਆ ਜੋ ਬੋਲਦੀਆਂ ਨੇ ਉਹਦੇ ਵਿੱਚ ਇਹ ਪ੍ਰੀਡੋਮੀਨੈਂਟਲੀ ਸਾਹਮਣੇ ਆਉਂਦਾ ਕਿ ਜਿਹੜਾ ਮਾਹੌਲ, ਜਿਹੜੀ ਸੇਫਟੀ, ਜਿਸ ਤਰੀਕੇ ਦੀ ਇਕੁਐਲਿਟੀ, ਜਿਸ ਤਰੀਕੇ ਦਾ ਸਪੇਸ ਸਾਨੂੰ ਪ੍ਰੋਟੈਸਟ ਦੇ ਵਿੱਚ ਵਿਚਰਨ ਲਈ ਦਿੱਤਾ ਗਿਆ, ਅਸੀਂ ਉਹਨੂੰ ਘਰ ਲੈ ਕੇ ਜਾਣਾ ਚਾਹੁੰਦੇ ਹਾਂ। ਸਾਡਾ ਦਿਲ ਕਰਦਾ ਕਿ ਅਸੀਂ ਇਸ ਚੀਜ਼ ਨੂੰ ਇੱਥੋਂ ਚੱਕ ਕੇ ਵਾਪਸ ਲੈ ਜਾਈਏ ਤਾਂ ਕਿ ਅਸੀਂ ਫੀਲ ਕਰੀਏ ਕਿ ਸਾਡੇ ਕੋਲੇ ਵੀ ਉਨੀ ਅਥਾਰਟੀ ਹੈ। ਇਸ ਹਿਸਾਬ ਨਾਲ ਇੱਦਾਂ ਲੱਗਦਾ ਕਿ ਇੱਕ ਗਰਾਊਂਡ ਜਿਹੜਾ ਵਰਕ ਆ ਉਹ ਹੋ ਗਿਆ ਹੋਇਆ ਵਾ, ਤੇ ਇਹਦੇ ਵਿੱਚ ਜਿਹੜੀਆਂ ਔਰਤਾਂ ਜਥੇਬੰਦ ਹੋਈਆਂ ਨੇ ਜਾਂ ਜਥੇਬੰਦੀਆਂ ਦੀ ਹੀ ਇਹ ਹੁਣ ਅੱਗੇ ਵੱਡੀ ਰਿਸਪੌਂਸਿਬਿਲਿਟੀ ਹੈ ਕਿ ਉਹ ਇਸ ਸਕੂਲਿੰਗ ਨੂੰ, ਪਰਿਵਾਰਾਂ ਦੀ ਸਕੂਲਿੰਗ ਨੂੰ, ਕਿ ਉਹਨਾਂ ਨੇ ਆਪਣੀਆਂ ਔਰਤਾਂ ਨੂੰ ਪਰਮਿਸ਼ਨ ਨਹੀਂ ਸਗੋਂ ਉਹਨਾਂ ਨੂੰ ਮੋਰ ਲਾਈਕ ਆਪਣੀ ਏਜੰਸੀ ਦੇਣੀ ਆ। ਇਹ ਉਹਨਾਂ ਦਾ ਅੱਗੇ ਚੈਲੰਜਿੰਗ ਕੰਮ ਆ, ਤੇ ਮੈਨੂੰ ਲੱਗਦਾ ਕਿ ਉਹ ਇਹ ਕੰਮ ਕਰਨਗੇ ਤੇ ਔਰਤਾਂ ਉਹਨਾਂ ਨੂੰ ਮਜਬੂਰ ਵੀ ਕਰਨਗੀਆਂ ਕਿ ਤੁਸੀਂ ਇਹ ਕੰਮ ਸਾਡੇ ਤੇ ਕਰੋ, ਕਿਉਂਕਿ ਉਹਨਾਂ ਨੇ ਹੁਣ ਦੇਖ ਲਿਆ ਇੱਕ ਵਾਰੀ ਕਿ ਜਦੋਂ ਇੰਡੀਪੈਂਡੈਂਟ ਹੋ ਕੇ ਸੋਚਦੀਆਂ ਨੇ, ਜਾਂਦੀਆਂ ਨੇ, ਸੁਣਦੀਆਂ ਨੇ, ਬੋਲਦੀਆਂ ਨੇ, ਸਟੇਜ ਲੈਂਦੀਆਂ ਨੇ, ਤਾਂ ਉਹ ਫੀਲਿੰਗ ਤੋਂ, ਉਸ ਤਰ੍ਹਾਂ ਦੀ ਫਰੀडम ਤੋਂ ਵਾਪਸ ਜਾਣਾ ਬਹੁਤ ਔਖਾ ਆ। ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਅੱਜ ਦੇ ਇਸ ਗੱਲਬਾਤ ਤੋਂ, ਔਰ ਮੈਂ ਬਹੁਤ ਤੁਹਾਡਾ ਪਰਸਨਲੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨੇ ਜ਼ਿਆਦਾ ਉੱਥੇ ਐਕਟਿਵ ਹੋ ਔਰ ਉਸ ਪੂਰੇ ਜਿਹੜੇ ਐਡੇ ਵੱਡੇ ਕੰਮ ਦੇ ਵਿੱਚੋਂ ਤੁਸੀਂ ਅੱਜ ਜਿਹੜਾ ਟਾਈਮ ਸਾਡੇ ਵਾਸਤੇ ਕੱਢਿਆ। ਔਰ ਮੈਂ ਸਮਝਦਾ ਕਿ ਅੱਜ ਇਸ ਜਿਹੜੀ ਹਿਸਟਰੀ ਲੈਕਚਰ ਸੀਰੀਜ਼ ਹੈ ਉਹਦੇ ਵਿੱਚ ਇੱਕ ਬਹੁਤ ਅਹਿਮ ਜਿਹੜੀ ਗੱਲਬਾਤ ਦਾ ਜਿਹੜਾ ਅੱਜ ਤੁਸੀਂ ਇਜ਼ਾਫਾ ਕੀਤਾ, ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ। ਥੈਂਕ ਯੂ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਤੋਹਿਦ ਜੀ। ਮੈਨੂੰ ਬੜਾ ਚੰਗਾ ਲੱਗਿਆ ਕਿ ਅੱਜ ਮੈਂ ਥੋੜਾ ਡਿਫਰੈਂਟਲੀ ਇਸ ਚੀਜ਼ ਨੂੰ ਪ੍ਰੈਜ਼ੈਂਟ ਕੀਤਾ, ਤੇ ਮੈਨੂੰ ਆਪ ਵੀ ਕਾਫੀ ਗੱਲਾਂ ਕਲੀਅਰ ਹੁੰਦੀਆਂ ਨੇ ਜਦੋਂ ਮੈਂ ਫੋਟੋਆਂ ਦੇਖਦੀ ਹਾਂ ਜਾਂ ਮੈਂ ਦੁਬਾਰਾ ਸੋਚਦੀ ਹਾਂ। ਤੇ ਅੱਜ ਮੈਨੂੰ ਇਹ ਚੀਜ਼ਾਂ ਜਿਹੜੀਆਂ ਨੇ ਆਪਣੀ ਆਡੀਅנס ਨਾਲ, ਆਪਣਾ ਉਧਰਲੇ ਬੈਠੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਨੇ ਉਹਨਾਂ ਨਾਲ ਸਾਂਝੀਆਂ ਕਰਨ ਦਾ ਮੌਕਾ ਮਿਲਿਆ। ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ ਜੀ। ਅੱਜ ਦੇ ਸਾਡੇ ਇਸ ਟਾਕ ਦੇ ਵਿੱਚ ਜਿਹੜੇ ਦੋਸਤ ਮੌਜੂਦ ਸਨ, ਜਿਹੜੇ ਵੇਖ ਰਹੇ ਸਨ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਆਸ ਕਰਦੇ ਹਾਂ ਕਿ ਜਿਹੜਾ ਕਿਸਾਨ ਅੰਦੋਲਨ ਹੈ, ਕਿਸਾਨ ਮੋਰਚਾ ਹੈ, ਇਹ ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋਣ ਔਰ ਪੀਸਫੁਲੀ ਸਾਰਾ ਜਿਹੜਾ ਹੈ ਪ੍ਰੋਸੈਸ ਹੋਵੇ ਔਰ ਕਿਸਾਨਾਂ ਦੀ ਜਿੱਤ ਹੋਵੇ ਔਰ ਇਹ ਖੈਰੀ ਖੈਰੀ ਘਰ ਆਉਣ
ਔਰ ਇਹ ਜਿਹੜੀ ਇੱਕ ਗੱਲਬਾਤ ਅਵੇਅਰਨੈਸ ਹੈ ਕਿਸਾਨ ਮਜ਼ਦੂਰ ਏਕਤਾ ਵਾਲੀ, ਇਹ ਗੱਲ ਵਧੇ ਔਰ ਹਰ ਬੰਨੇ ਫੈਲੇ। ਤੇ ਅਸੀਂ ਇਹਦੇ ਨਾਲ ਹੀ ਸਾਰੇ ਦੋਸਤਾਂ ਤੋਂ ਇਜਾਜ਼ਤ ਚਾਹੁੰਦੇ ਹਾਂ। ਔਰ ਇੱਕ ਦਫਾ ਫਿਰ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ, ਔਰ ਖਾਸ ਕਰ ਸੰਗੀਤ ਤੂਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹ ਅੱਜ ਇਹਦਾ ਹਿੱਸਾ ਬਣੇ। ਮਿਲਨੇ ਅਗਲੇ ਪ੍ਰੋਗਰਾਮ ਦੇ ਨਾਲ। ਰੱਬ ਰੱਖ।